ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਰਾਸ਼ਟਰ ਪੱਧਰ ਦੀਆਂ ਪੰਜਾਬ ਦੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਦਿਨ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ। ਸੁਸ਼ੀਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ। ਤੇ ਸਾਡੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ। ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਏਗਾ। ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਭਖੇ ਹੋਏ ਨੇ ਤੇ ਇਹਨਾਂ ਤੇ ਗੱਲਬਾਤ ਕਰਾਂਗੇ। ਕੁਝ ਹੋਰ ਗੱਲਾਂ ਬਾਤਾਂ ਹੋਣਗੀਆਂ ਤੇ ਰਾਜਕਰਨਵੀਰ ਸਿੰਘ ਜੀ ਮੇਰੇ ਨਾਲ ਨੇ ਇਸ ਪ੍ਰੋਗਰਾਮ ਦੇ ਵਿੱਚ, ਤੇ ਗੱਲਬਾਤ ਦਾ ਸਿਲਸਿਲਾ ਵੀ ਰਾਜਕਰਨ ਹੋਰੀ ਸ਼ੁਰੂ ਕਰਨਗੇ। ਜੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਖਬਰ ਤੇ ਨਜ਼ਰ ਪ੍ਰੋਗਰਾਮ ਉਹਨਾਂ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਰਜਿੰਦਰ ਕੌਰ ਜੀ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਕਲੋਵਿਸ ਤੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਖਬਰ ਤੇ ਨਜ਼ਰ ਪ੍ਰੋਗਰਾਮ ਜਾਂ ਕੋਈ ਹੋਰ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉਸ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸਹਾਇਤਾ ਘੱਲਣਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ 408 272 5200 ਜਾਂ 408 722 7698 ਦੇ ਉੱਤੇ। ਅਤੇ ਬਿਲਕੁਲ ਸੁਸ਼ੀਲ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਆਪਾਂ ਸ਼ੁਰੂ ਕਰਦੇ ਹਾਂ। ਜਿਹੜਾ ਇਸ ਟਾਈਮ ਸਭ ਤੋਂ ਜ਼ਿਆਦਾ ਭਖਿਆ ਹੋਇਆ ਜਿਹੜਾ ਮਾਮਲਾ ਆ ਹਰਿਆਣੇ ਦੇ ਵਿੱਚ ਜਿਹੜੀ ਆ ਵੱਖਰੀ ਕਮੇਟੀ ਬਣਨ ਦਾ ਜਿਹੜਾ ਮਾਮਲਾ ਹੈ ਉਸ ਨੂੰ ਲੈ ਕੇ, ਜਿਸ ਨੂੰ ਲੈ ਕੇ 27 ਨੂੰ ਇੱਕ ਵੱਡਾ ਸੰਮੇਲਨ, ਜਿਸ ਨੂੰ ਪੰਥਕ ਸੰਮੇਲਨ ਦਾ ਜਿਹੜਾ ਨਾਂ ਆ ਉਹ ਕਿਹਾ ਜਾ ਰਿਹਾ, ਪੰਥਕ ਕਾਨਫਰੰਸ ਜਿਹੜੇ ਆ ਕਹਿ ਰਹੇ ਆ, ਉਸ ਚੀਜ਼ ਦੇ ਉੱਤੇ ਜਿਹੜੇ ਆ ਬਾਦਲ ਹੁਣੀ ਉਹ ਕਾਫੀ ਜਿਹੜੇ ਕਹਿ ਰਹੇ ਆ ਵੀ ਇੱਕ ਵੱਡਾ ਐਲਾਨ ਆ ਜਿਹੜਾ 27 ਤਰੀਕ ਨੂੰ ਉਹ ਕੀਤਾ ਜਾਵੇਗਾ। ਸੋ ਇਹ ਟੋਟਲ ਜਿਹੜਾ ਇਸ ਟਾਈਮ ਲੇਟੈਸਟ ਅਪਡੇਟ ਆ ਤੁਹਾਨੂੰ ਜਿਹੜੀ ਆ ਕੀ ਹੈਗੀ ਹੈ ਇਸ ਪੂਰੀ ਜਿਹੜੇ ਆ ਮਸਲੇ ਨੂੰ ਲੈ ਕੇ, ਜਿਹੜੀ ਹਰਿਆਣੇ ਦੀ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਆ। ਹਰਿਆਣੇ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਹੀ ਨਹੀਂ ਹੋਇਆ, ਸਗੋਂ ਹਰਿਆਣੇ ਦੀ ਵਿਧਾਨ ਸਭਾ ਨੇ ਬਿੱਲ ਪਾਸ ਕੀਤਾ, ਰਾਜਪਾਲ ਦੇ ਦਸਤਖਤਾਂ ਦੇ ਨਾਲ ਉਹ ਕਾਨੂੰਨ ਬਣ ਗਿਆ ਜੀ। ਇਸ ਮਾਮਲੇ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਸ ਤਰ੍ਹਾਂ ਅਗਰੈਸਿਵ ਕਿਸਮ ਦੀ ਪੋਲੀਟਿਕਸ ਕਰ ਰਹੇ ਨੇ, ਉਸ ਪੋਲੀਟਿਕਸ ਦੇ ਵਿੱਚੋਂ ਜੇ ਥੋੜ੍ਹਾ ਜਿਹਾ ਧਿਆਨ ਨਾਲ ਇਹਨੂੰ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਭਵਿੱਖ ਦੇ ਵਿੱਚ ਵਾਪਰਨ ਦੀ ਸੰਭਾਵਨਾ ਬਣ ਰਹੀ ਹੈ ਜਿਹਦੇ ਸਿੱਟੇ ਵਜੋਂ ਟਕਰਾਅ ਲਾਜ਼ਮੀ ਦਿਖਾਈ ਦੇ ਰਿਹਾ ਜੀ। ਕੱਲ 7 ਸੂਬਿਆਂ ਦੇ ਸਿੱਖ ਨੁਮਾਇੰਦਿਆਂ ਨੂੰ ਇਕੱਠੇ ਕਰਕੇ ਚੰਡੀਗੜ੍ਹ 'ਚ ਮੀਟਿੰਗ ਕੀਤੀ ਬਾਦਲ ਸਾਹਿਬ ਨੇ। ਉੱਥੇ ਉਹਨਾਂ ਨੇ ਦਾਅਵਾ ਇਹ ਕੀਤਾ ਕਿ ਸਾਰਾ ਜਿਹੜਾ ਸਿੱਖ ਪੰਥ ਹੈ ਉਹ ਇਸ ਮੁੱਦੇ ਹਰਿਆਣੇ ਨੇ ਜਿਹੜੀ ਵੱਖਰੀ ਕਮੇਟੀ ਬਣਾਈ ਉਹਦੇ ਖਿਲਾਫ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ। ਤੇ 27 ਤਰੀਕ ਨੂੰ ਜਿਹੜਾ ਧਾਰਮਿਕ ਸੰਸਦ ਹੋਏਗੀ ਜਿਹਦੇ 'ਚ ਮੋਰਚੇ ਦਾ ਐਲਾਨ ਕੀਤਾ ਜਾਣਾ, ਕੋਈ ਵੱਡਾ ਐਲਾਨ ਜਿਹੜਾ ਦਾਅਵਾ ਕਰ ਰਹੇ ਨੇ ਜੀ ਜੀ, ਉਹ ਇਸੇ ਰੌਸ਼ਨੀ 'ਚ ਕੀਤਾ ਜਾਏਗਾ ਕਿ ਸਿੱਖ ਕਮਿਊਨਿਟੀ ਸਾਰੀ ਸਟੈਂਡ ਕਰ ਰਹੀ ਹੈ ਬਾਦਲ ਸਾਹਿਬ ਦੇ ਨਾਲ। ਜੀ ਜੀ, ਇਹ ਦਾਅਵਾ ਆ ਤੇ ਮੈਂ ਸਮਝਦਾ ਕਿ ਦਾਅਵਾ ਕਰਨਾ ਹੋਰ ਗੱਲ ਹੁੰਦੀ ਹੈ, ਅਸਲੀਅਤ ਹੋਰ ਹੁੰਦੀ ਹੈ ਜੀ। ਜਥੇਦਾਰ ਜਗਦੀਸ਼ ਸਿੰਘ ਝੀਂਡਾ ਜਾਂ ਦਿਦਾਰ ਸਿੰਘ ਨਲਵੀ ਜਾਂ ਹਰਮਿੰਦਰ ਸਿੰਘ ਚੱਠਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮਨਾਮੇ ਰਾਹੀਂ ਪੰਥ ਵਿੱਚੋਂ ਛੇਕ ਕੇ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਸਾਰੀ ਸਿੱਖ ਕਮਿਊਨਿਟੀ ਇਸ ਮੁੱਦੇ ਦੇ ਉੱਤੇ ਬਾਦਲ ਸਾਹਿਬ ਨਾਲ ਸਟੈਂਡ ਕਰਦੀ ਹੈ ਜੀ। ਵੱਖਰੀ ਕਮੇਟੀ ਦੇ ਮੁੱਦੇ ਦੇ ਉੱਤੇ ਬਹੁਤ ਸਾਰੇ ਕਾਨੂੰਨੀ ਪਹਿਲੂ ਨੇ ਜਿਨ੍ਹਾਂ ਤੇ ਚਰਚਾ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ। ਪਰ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਕੀ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਦੀ ਮੰਗ ਕਰਨ ਵਾਲੇ ਦਿਦਾਰ ਸਿੰਘ ਨਲਵੀ ਤੇ ਜਥੇਦਾਰ ਜਗਦੀਸ਼ ਸਿੰਘ ਝੀਂਡਾ ਇਕੱਲੇ ਨੇ, ਜਾਂ ਉਹਨਾਂ ਦੇ ਪਿੱਛੇ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਕਮਿਊਨਿਟੀ ਜਾਂ ਸਿੱਖ ਭਾਈਚਾਰੇ ਦੇ ਲੋਕ ਨੇ ਜੀ। ਮੈਨੂੰ ਲੱਗਦਾ ਹੈ ਕਿ ਭਾਵੇਂ ਸਮੁੱਚੇ ਸਿੱਖ ਜਿਹੜੇ ਹਰਿਆਣੇ ਦੇ ਨਾਲ ਨਾ ਵੀ ਹੋਣ, ਪਰ ਵੱਡੀ ਗਿਣਤੀ 'ਚ, ਭਾਰੀ ਗਿਣਤੀ 'ਚ
ਸਿੱਖ ਕਮਿਊਨਿਟੀ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਜਥੇਦਾਰ ਜਗਦੀਸ਼ ਸਿੰਘ ਝੀਂਡੇ ਨੂੰ ਜਾਂ ਜਗਦਾਰ ਸਿੰਘ ਨਲਵੀ ਨੂੰ ਸਪੋਰਟ ਕਰ ਰਹੀ ਹੈ, ਤਾਂ ਕੀ ਉਹ ਜਿਹੜੇ ਮਦਦ ਕਰ ਰਹੇ ਨੇ ਇਸ ਮੁੱਦੇ ਦੇ ਉੱਤੇ, ਕਤਾਰਾਂ ਬੰਨ੍ਹ ਕੇ ਖੜੇ ਨੇ ਇਸ ਮੁੱਦੇ ਦੇ ਉੱਤੇ ਜਥੇਦਾਰ ਜਗਦੀਸ਼ ਸਿੰਘ ਝੀਂਡਾ ਤੇ ਜਗਦਾਰ ਸਿੰਘ ਨਲਵੀ, ਕਿ ਉਹਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਜਾਏਗਾ? ਉਹਨਾਂ ਨੂੰ ਅਸੀਂ ਕਿਹੜੇ ਪੰਥ 'ਚ ਰੱਖਾਂਗੇ ਜੀ? ਕਿ ਉਹ ਸਿੱਖ ਪੰਥ ਦੇ ਲੋਕ ਨਹੀਂ? ਕਿਹਨੂੰ ਅਕਾਲ ਤਖਤ ਸਾਹਿਬ ਤੋਂ ਫਤਵਾ ਦਵਾਇਆ ਜਾਏਗਾ ਕਿ ਪੰਥ ਦੇ ਗਰਾਰ ਨੇ ਤੇ ਇਹਨਾਂ ਨੂੰ ਪੰਥ ਵਿੱਚੋਂ ਕੱਢ ਦਿੱਤਾ ਜਾਏਗਾ ਜਾਂ ਛੇਕ ਦਿੱਤਾ ਜਾਏਗਾ ਜੀ? ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਬਾਦਲ ਸਾਹਿਬ ਦੇ ਜਿਹੜਾ ਮੌਜੂਦਾ ਸਟੈਂਡ ਆ ਉਹਦੇ ਨਾਲ ਮੁਤਫਿਕ ਨਹੀਂ, ਕਿ ਉਹਨਾਂ ਨੂੰ ਵੀ ਸਿੱਖ ਪੰਥ ਦਾ ਗਰਾਰ ਮੰਨ ਲਿਆ ਜਾਏਗਾ? ਕਿ ਸਿੱਖ ਪੰਥ ਦੇ ਵਿੱਚ ਵੱਖਰੇ ਵਿਚਾਰ ਰੱਖਣਾ ਕੋਈ ਗੁਨਾਹ ਹੈ ਜੀ? ਇਸ ਕਰਕੇ ਦਾਅਵੇ ਜਿਹੜੇ ਆ ਇਹ 100% ਤਾਂ ਕੀ 50% ਵੀ ਸੱਚ ਨਹੀਂ ਕਿ ਸਾਰਾ ਸਿੱਖ ਭਾਈਚਾਰਾ ਬਾਦਲ ਸਾਹਿਬ ਦੇ ਨਾਲ ਸਟੈਂਡ ਕਰਦਾ ਜੀ। ਮਸਲਾ ਇਹ ਹੈ ਕਿ ਹੁਣ 27 ਤਰੀਕ ਨੂੰ ਕੀ ਹੋਏਗਾ? ਕਿ 27 ਤਰੀਕ ਨੂੰ ਬਾਦਲ ਸਾਹਿਬ 32 ਸਾਲ ਪਹਿਲਾਂ ਜਿਵੇਂ ਇੱਕ ਧਾਰਮਿਕ ਮੋਰਚੇ ਦਾ ਐਲਾਨ ਕੀਤਾ ਸੀ, ਉਸ ਸਟੇਜ ਤੇ ਆ ਕੇ ਫਿਰ ਉਸ ਕਿਸਮ ਦਾ ਐਲਾਨ ਕਰਨਗੇ? 32 ਸਾਲ ਪਹਿਲਾਂ 1982 ਜਿਹੜਾ ਧਰਮ ਯੁੱਧ ਮੋਰਚਾ ਐਲਾਨਿਆ ਗਿਆ ਸੀ, ਇਹਦੀ ਅਗਵਾਈ ਦਾ ਦਾਅਵਾ ਹੁਣ ਵੀ ਬਾਦਲ ਸਾਹਿਬ ਕਹਿ ਰਹੇ ਆ ਕਿ ਜਿੰਨੇ ਵੀ ਮੋਰਚੇ ਲੱਗੇ ਆ ਪੰਜਾਬ ਦੇ ਵਿੱਚ ਉਹਨਾਂ ਦੀ ਅਗਵਾਈ ਮੈਂ ਕੀਤੀ ਹੈ ਤੇ ਸਭ ਤੋਂ ਪਹਿਲਾਂ ਜੇਲ੍ਹ 'ਚ ਮੈਂ ਗਿਆ, ਇਸ ਵਾਰ ਵੀ ਸਭ ਤੋਂ ਪਹਿਲਾਂ ਜੇਲ੍ਹ 'ਚ ਮੈਂ ਜਾਵਾਂਗਾ ਜੀ ਜੀ। ਉਸੇ ਸਥਾਨ ਤੇ ਲਿਆ ਕੇ ਜੇ 32 ਸਾਲਾਂ ਬਾਅਦ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਨੂੰ ਖੜਾ ਕਰਨਾ ਹੈ, ਉਹਦੇ ਸਿਰ ਤੇ ਕਿਸ ਕਿਸਮ ਦੇ ਨਿਕਲਣਗੇ ਇਹਦੀ ਤਵੱਕੋ ਕਰਨੀ ਚਾਹੀਦੀ ਹੈ। ਏਜੰਡੇ ਜਿਹੜੇ ਪੰਜਾਬ ਦੇ ਹੈ ਜਿਨ੍ਹਾਂ ਤੇ ਮੋਰਚੇ ਲੱਗਣੇ ਚਾਹੀਦੇ ਹੈ, ਉਹਨਾਂ ਤੇ ਮੋਰਚੇ ਤਾਂ ਅੱਜ ਤੱਕ ਲੱਗੇ ਨਹੀਂ ਜੀ। ਜਿਹੜੇ ਮੋਰਚੇ ਪਹਿਲਾਂ ਲੱਗੇ ਉਹਨਾਂ ਮੋਰਚਿਆਂ ਦੇ ਵਿੱਚ ਜਿਹੜੀਆਂ ਮੰਗਾਂ ਪੰਜਾਬ ਦੀਆਂ ਉਹ ਤਾਂ ਉਹਨਾਂ ਮੋਰਚਿਆਂ ਦੇ ਭਾਰ ਹੇਠ ਦੱਬੀਆਂ ਗਈਆਂ। ਪੰਜਾਬ ਦੇ ਪਾਣੀਆਂ ਦਾ ਕੀ ਬਣਿਆ, ਚੰਡੀਗੜ੍ਹ ਦਾ ਕੀ ਬਣਿਆ, ਪੰਜਾਬੀ ਬੋਲਦੇ ਇਲਾਕਿਆਂ ਦਾ ਕੀ ਬਣਿਆ, ਉਹ ਤਾਂ ਮਸਲੇ ਉੱਥੇ ਖੜੇ ਆ। ਹੁਣ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇੱਕ ਹੋਰ ਮੋਰਚੇ ਦਾ ਐਲਾਨ ਕਰਕੇ ਸਿਰਫ ਤੇ ਸਿਰਫ ਸਿੱਖ ਕਮਿਊਨਿਟੀ ਨੂੰ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਕਿ ਇਹੀ ਰਸਤਾ ਰਹਿ ਗਿਆ ਸਾਡੇ ਕੋਲ, ਬਾਦਲ ਸਾਹਿਬ ਦੇ ਕੋਲ, ਕਿ ਇਹੀ ਰਸਤਾ ਹੈ ਕਿ ਉਹ ਧਮਕੀਆਂ ਦੇਣ ਕਿ ਜੇ ਵੱਖਰੀ ਕਮੇਟੀ ਦਾ ਮੁੱਦਾ ਨਾ ਸੁਲਝਾਇਆ ਗਿਆ, ਇਹਨੂੰ ਰੱਦ ਨਾ ਕੀਤਾ ਗਿਆ ਤਾਂ ਮੈਂ ਅਸਤੀਫਾ ਦਿਆਂਗਾ, ਮੈਂ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦ ਹੋ ਜਾਵਾਂਗਾ। ਸਰ ਪ੍ਰਕਾਸ਼ ਸਿੰਘ ਬਾਦਲ ਇੱਕ ਪ੍ਰੌੜ ਸਿਆਸਤਦਾਨ ਹੈ ਤੇ ਇਸ ਸਿਆਸਤ ਦੇ ਵਿੱਚੋਂ ਵੀ ਅਸੀਂ ਇੱਕ ਰਣਨੀਤੀ ਦੇਖ ਰਹੇ ਹਾਂ। ਰਣਨੀਤੀ ਇਹ ਆ ਕਿ ਇਸ ਬਹਾਨੇ ਦੇ ਨਾਲ ਮੁੱਖ ਮੰਤਰੀ ਦੀ ਕੁਰਸੀ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਜਾਏ। ਲੋਕ ਸਵਾਲ ਕਰ ਰਹੇ ਨੇ, ਲੋਕ ਕਹਿਣ ਲੱਗ ਪਏ ਆ ਵੀ ਬਾਦਲ ਸਾਹਿਬ ਨੇ ਜੇ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾਉਣਾ ਤਾਂ ਉਹਦੇ ਵਾਸਤੇ ਸਿੱਧੇ ਤੌਰ ਤੇ ਅੱਗੇ ਕਿਉਂ ਨਹੀਂ ਆਉਂਦੇ? ਇੱਕ ਬਹਾਨਾ ਕਿਉਂ ਬਣਾ ਰਹੇ ਆ ਜੀ? ਮੋਰਚੇ ਦੀ ਅਗਵਾਈ ਕਰਨ ਦਾ ਬਹਾਨਾ ਬਣਾ ਕੇ ਮਸਲਾ ਇਹ ਹੈ ਕਿ ਟੈਕਟੀਕਲੀ ਕੁਰਸੀ ਜਿਹੜੀ ਪੰਜਾਬ ਦੀ ਮੁੱਖ ਮੰਤਰੀ ਦੀ ਉਹ ਸੁਖਬੀਰ ਸਿੰਘ ਬਾਦਲ ਨੂੰ ਸੌਂਪਣੀ ਹੈ ਜੀ। ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ, ਵੈਸੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਲਵੰਤ ਸਿੰਘ ਆਬੂਵਾਲੀਆ ਨੇ ਇਹ ਗੱਲ ਕਹੀ ਸੀ ਮੀਟਿੰਗ ਤੋਂ ਬਾਅਦ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਤੇ ਅੜੇ ਹੋਏ ਆ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਛੱਡਣਗੇ ਤੇ ਵੱਖਰੀ ਕਮੇਟੀ ਦੇ ਇਸ਼ੂ ਦੇ ਉੱਤੇ ਜਿਹੜੀ ਲੜਾਈ ਲੜੀ ਜਾਣੀ ਉਹਦੀ ਅਗਵਾਈ ਕਰਨਗੇ। ਜੇ ਉਹਨਾਂ ਨੇ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਹੈ ਤੇ ਉਹ ਫਿਰ ਕਿਹਨੇ ਸਾਂਭਣੀ ਹੈ? ਉਹ ਜਥੇਦਾਰ ਤੋਤਾ ਸਿੰਘ ਦੇ ਤਾਂ ਸਾਂਭਣੀ ਨਹੀਂ ਜੀ ਜੀ। ਉਹ ਫਿਰ ਮੁੱਖ ਮੰਤਰੀ ਦੀ ਕੁਰਸੀ ਤੇ ਉਹਨਾਂ ਦੇ ਬੇਟੇ ਸਰਦਾਰ ਸੁਖਬੀਰ ਸਿੰਘ ਬਾਦਲ ਬੈਠਣਗੇ। ਸੋ ਮਸਲਾ ਇਹ ਹੈ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਇਸ ਮੁੱਦੇ ਨੂੰ ਸੁਲਝਾਇਆ ਜਾਏ ਤਾਂ ਉਹਦੇ ਵਾਸਤੇ ਬੜੇ ਰਸਤੇ ਹੋਰ ਨੇ। ਤੁਹਾਡੇ ਕੋਲ ਕਾਨੂੰਨ ਹੈ, ਕਾਨੂੰਨ ਦੇ ਕੋਲ ਕਿਉਂ ਨਹੀਂ ਜਾਇਆ ਜਾ ਰਿਹਾ ਜੀ? ਜੇ ਹਰਿਆਣੇ ਨੇ ਵੱਖਰੀ ਕਮੇਟੀ ਬਣਾਉਣ ਦਾ ਐਲਾਨ ਕਰਕੇ ਜਾਂ ਉਹਦਾ ਕਾਨੂੰਨ ਬਣਾ ਕੇ ਕੋਈ ਕਾਨੂੰਨੀ ਕੁਤਾਹੀ ਕੀਤੀ ਹੈ ਜੀ, ਤਾਂ ਫਿਰ ਸੁਪਰੀਮ ਕੋਰਟ ਹੈ। ਕਿਉਂ ਲੋਕਾਂ ਨੂੰ ਇਮੋਸ਼ਨਲੀ ਧਰਮ ਦੇ ਨਾਂ ਦੇ ਉੱਤੇ ਬਲੈਕਮੇਲ ਕੀਤਾ ਜਾ ਰਿਹਾ? ਸਿਰਫ ਤੇ ਸਿਰਫ ਦੋ ਤਰ੍ਹਾਂ ਦੀ ਲੜਾਈ ਹੈ। ਹਰਿਆਣੇ ਦੇ ਵਿੱਚ ਟਾਈਮਿੰਗ ਜਿਹੜੀ ਦੇਖੀ ਜਾ ਸਕਦੀ ਹੈ ਕਿ 12 ਸਾਲ ਤੋਂ ਰੌਲਾ ਪੈ ਰਿਹਾ ਵੱਖਰੀ ਕਮੇਟੀ ਦਾ। ਭੁਪਿੰਦਰ ਸਿੰਘ ਹੁੱਡਾ ਨੂੰ ਕਦੇ ਯਾਦ ਨਹੀਂ ਆਇਆ ਕਿ ਵੱਖਰੀ ਕਮੇਟੀ ਬਣਾਉਣੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਹਾਰ ਗਈ ਕਾਂਗਰਸ ਬੁਰੀ ਤਰ੍ਹਾਂ, ਵਿਧਾਨ ਸਭਾ ਦੇ ਵਿੱਚ ਹਾਰ ਦੀ ਤਲਵਾਰ ਲਟਕ ਰਹੀ ਹੈ।
ਇਸ ਕਰਕੇ ਇਹ ਮੌਕਾ ਚੁਣਿਆ ਗਿਆ ਕਿ ਸਿੱਖ ਵੋਟਰਾਂ ਨੂੰ ਆਪਣੇ ਪੱਖ ਕਰਨ ਵਾਸਤੇ ਕਿਉਂ ਨਾ ਵੱਖਰੀ ਕਮੇਟੀ ਦਾ ਇੱਕ ਪੱਤਾ ਸੁੱਟ ਦਿੱਤਾ ਜਾਏ। ਤੇ ਉਹਨਾਂ ਦੀ ਇਸ ਚਾਲ ਦੇ ਵਾਸਤੇ ਕਾਟਲੀ ਚਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਈ ਹੈ ਕਿ ਕਿਉਂ ਨਾ ਇਸ ਮੁੱਦੇ ਨੂੰ ਇਮੋਸ਼ਨਲੀ ਮੁੱਦਾ ਬਣਾ ਕੇ, ਭਾਵੁਕ ਮੁੱਦਾ ਬਣਾ ਕੇ ਪੰਜਾਬ ਦੇ ਵਿੱਚ ਜਿਹੜੀ ਸਿੱਖ ਵੋਟ ਹੈ ਜਿਹੜੀ ਖਿਸਕ ਗਈ ਆਮ ਆਦਮੀ ਪਾਰਟੀ ਵੱਲ ਨੂੰ, ਉਸ ਵੋਟ ਨੂੰ ਵਾਪਸ ਆਪਣੇ ਵੱਲ ਲਿਆਂਦਾ ਜਾਏ ਲੋਕਾਂ ਨੂੰ ਭਾਵੁਕ ਕਰਕੇ। ਇਹ ਹੈ ਰਾਜਨੀਤੀ ਅਸਲ ਦੇ ਵਿੱਚ ਜੀ। ਇਹ ਰਾਜਨੀਤੀ ਕੋਈ ਪੰਜਾਬ ਦੇ ਭਲੇ ਦੀ ਰਾਜਨੀਤੀ ਨਹੀਂ ਹੈ ਤੇ ਨਾ ਹੀ ਸਿੱਖ ਕਮਿਊਨਿਟੀ ਦੇ ਭਲੇ ਦੀ ਰਾਜਨੀਤੀ ਹੈ। ਇਹ ਰਾਜਨੀਤੀ ਸਿਰਫ ਤੇ ਸਿਰਫ ਕੁਰਸੀ ਹਾਸਲ ਕਰਨ ਦੀ ਰਾਜਨੀਤੀ ਹੈ। ਜਿਹੜੀ ਕੁਰਸੀ ਹਾਸਲ ਹੋ ਚੁੱਕੀ ਹੈ ਉਹਦੀ ਲਗਾਤਾਰਤਾ ਕਾਇਮ ਕਰਨ ਦੀ ਕੋਸ਼ਿਸ਼ ਹੈ। ਉਹਦੇ 'ਚ ਹਰਿਆਣੇ ਦੇ ਭੁਪਿੰਦਰ ਸਿੰਘ ਹੁੱਡਾ ਕਿੰਨਾ ਕੁ ਸਫਲ ਹੁੰਦੇ ਹੈ ਤੇ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੀ ਕਿੰਨਾ ਕੁ ਸਫਲ ਹੁੰਦੇ ਹੈ, ਇਹ ਭਵਿੱਖ ਦੇ ਗਰਭ ਦੇ ਵਿੱਚ ਹੈ। ਪਰ ਦੋਨਾਂ ਪਾਸਿਆਂ ਤੋਂ ਹਰਿਆਣੇ ਦੇ ਸਿੱਖਾਂ ਦੇ ਨਾਲ ਕਿਸੇ ਨਾ ਕਿਸੇ ਕਿਸਮ ਦੀ ਇੱਕ ਖੇਡ ਖੇਡੀ ਜਾ ਰਹੀ ਹੈ ਤੇ ਪੰਜਾਬ ਦੇ ਸਿੱਖਾਂ ਨਾਲ ਖੇਡ ਖੇਡੀ ਜਾ ਰਹੀ ਹੈ ਜੀ। ਇਸ ਬਾਦਲ ਤੇ ਭੁਪਿੰਦਰ ਸਿੰਘ ਹੁੱਡਾ ਦੀ ਖੇਡ ਦੇ ਵਿੱਚ ਆਮ ਜਿਹੜਾ ਸ਼ਰਧਾਵਾਨ ਸਿੱਖ ਹੈ ਉਹ ਹੈਰਾਨ ਤੇ ਪਰੇਸ਼ਾਨ ਖੜਾ ਹੈ, ਉਹਨੂੰ ਸਮਝ ਨਹੀਂ ਆ ਰਹੀ ਮੈਂ ਕਰਨਾ ਕੀ ਹੈ ਜੀ। ਜੀ ਤੇ ਬਿਲਕੁਲ। ਤੇ ਇੱਕ ਜਿਹੜੀ ਆ ਲੇਟੈਸਟ ਜੇ ਕਹਿ ਸਕਦੇ ਆ ਵੀ ਖਬਰ ਇਹ ਵੀ ਕਹਿ ਰਹੇ ਆ ਵੀ ਜਿਹੜੇ ਹਰਿਆਣੇ ਦੇ ਸਿੱਖ ਆ ਉਹਨਾਂ ਨੇ 28 ਨੂੰ ਜਿਹੜਾ ਪੰਥਕ ਇਕੱਠ ਆ ਉਹ ਜਿਹੜਾ ਸੱਦ ਲਿਆ ਆ। ਦੇਖੋ, ਜੇ ਪੰਜਾਬ ਦੇ ਵਿੱਚ ਇੱਕ ਧਰੂਵੀਕਰਨ ਕੀਤਾ ਜਾਏਗਾ, ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਨੂੰ ਇਕੱਠਾ ਕਰਕੇ ਇਸ ਗੱਲ ਵਾਸਤੇ ਤਿਆਰ ਕੀਤਾ ਜਾਏਗਾ ਵੀ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਜਾਂ ਕਬਜ਼ਾ ਨਹੀਂ ਛੱਡਣਾ, ਤੇ ਲਾਜ਼ਮੀ ਹੈ ਕਿ ਹਰਿਆਣੇ ਦੇ ਵੱਖਰੇ ਕਮੇਟੀ ਦੀ ਮੰਗ ਕਰਨ ਵਾਲੇ ਸਿੱਖ ਵੀ ਤਾਂ ਆਪਣੇ ਫਿਰ ਇਕੱਠ ਕਰਨਗੇ, ਉਹ ਵੀ ਤਾਂ ਕੋਈ ਰਸਤੇ ਤਲਾਸ਼ਣਗੇ ਜੀ। ਹਾਲਤ ਇਹ ਹੈ ਕਿ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਹਦੇ ਸੈਂਕੜੇ ਨੌਜਵਾਨ ਜਿਹੜੇ ਆ ਹਰਿਆਣੇ ਦੇ ਗੁਰਦੁਆਰਿਆਂ 'ਚ ਭੇਜ ਦਿੱਤੇ ਗਏ ਆ। ਇਸ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀ ਤੇ ਵਰਕਰ ਜਿਹੜੇ ਵੱਡੀ ਗਿਣਤੀ 'ਚ ਹਰਿਆਣਾ ਦੇ ਗੁਰਦੁਆਰਿਆਂ 'ਚ ਜਾ ਕੇ ਬੈਠ ਗਏ ਆ ਤੇ ਆਮ ਉੱਥੇ ਘੁੰਮਦੇ ਦੇਖੇ ਜਾ ਰਹੇ ਨੰਗੀਆਂ ਤਲਵਾਰਾਂ ਲੈ ਕੇ ਜੀ ਜੀ। ਜਾਨੀ ਇੱਕ ਲੜਾਈ ਦਾ ਮੈਦਾਨ ਤਿਆਰ ਕਰ ਦਿੱਤਾ ਗਿਆ ਜੀ। ਤੇ ਉੱਥੇ ਹਰਿਆਣੇ ਦੇ ਫਿਰ ਵੱਖਰੀ ਕਮੇਟੀ ਦੀ ਡਿਮਾਂਡ ਕਰਨ ਵਾਲੇ ਲੋਕ ਜਿਹੜੇ ਆ ਉਹ ਵੀ ਤਾਂ ਆਪਣਾ ਬੰਨ ਛੁਪ ਕਰਨਗੇ ਜੀ, ਉਹ ਵੀ ਕੋਈ ਨਾ ਕੋਈ ਰਸਤਾ ਤਲਾਸ਼ਣਗੇ। ਹਾਲਾਤ ਬੜੇ ਤਣਾਅਪੂਰਨ ਬਣਾ ਦਿੱਤੇ ਗਏ ਆ। ਇਸ ਟੈਨਸ਼ਨ ਦੇ ਵਿੱਚੋਂ ਕਿਸ ਤਰ੍ਹਾਂ ਦੇ ਸਿੱਟੇ ਨਿਕਲਣਗੇ ਡਰ ਲੱਗ ਰਿਹਾ, ਖਤਰਾ ਲੱਗ ਰਿਹਾ ਵੀ ਉਹ ਸਿੱਟੇ ਕਿਤੇ ਸਿੱਖ ਭਾਈਚਾਰੇ ਨੂੰ ਦੁਨੀਆ ਭਰ 'ਚ ਬਦਨਾਮ ਕਰਨ ਵਾਲੇ ਨਾ ਹੋਣ। ਮੁੜ ਕੇ ਫਿਰ ਗੁਰਦੁਆਰਿਆਂ ਤੇ ਕਬਜ਼ਿਆਂ ਦੀਆਂ ਲੜਾਈਆਂ ਤੇ ਤੇ ਕਬਜ਼ਿਆਂ ਦੀਆਂ ਲੜਾਈਆਂ ਨਾ ਚੱਲ ਪੈਣ ਜੀ ਜੀ, ਖਤਰਾ ਹੈ। ਇੱਧਰ ਪੰਜਾਬ ਦੇ ਵਿੱਚ ਪੰਜਾਬੀ ਡਰਿਆ ਹੋਇਆ, ਆਮ ਪੰਜਾਬੀ ਡਰਿਆ, ਆਮ ਪੰਜਾਬੀ ਦੇ ਮਨ 'ਚ ਖੌਫ ਹੈ ਵੀ 27 ਤਰੀਕ ਨੂੰ ਜਿਹੜਾ ਧਾਰਮਿਕ ਸੰਸਦ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ 'ਚ, ਮੰਜੀ ਸਾਹਿਬ 'ਚ, ਵੀ ਉਹਦੇ 'ਚ ਪਤਾ ਨਹੀਂ ਕਿੱਦਾਂ ਦਾ ਐਲਾਨ ਹੋਣਾ। ਮੁੜ ਕੇ 32 ਸਾਲ ਬਾਅਦ ਪੰਜਾਬ ਨੂੰ ਕਿਤੇ ਬਲਦੀ ਦੇ ਬੂਥੇ ਨਾ ਦੇ ਦਿੱਤਾ ਜਾਏ ਜੀ। ਪੰਜਾਬ ਜਿਹੜਾ 50 ਸਾਲ ਪਹਿਲਾਂ ਹੀ ਪਛੜ ਗਿਆ, ਉਸ ਸੰਕਟ ਦੇ ਦੌਰ ਦੇ ਦੌਰਾਨ ਉਹ ਪਛੜੇਵਾਂ ਹੋਰ ਵੱਧ ਸਕਦਾ ਹੈ। ਆਮ ਪੰਜਾਬੀ ਦੇ ਮਨ ਦੇ ਵਿੱਚ ਡਰ ਹੈ ਇਸ ਗੱਲ ਦਾ, ਕਿਉਂਕਿ ਆਮ ਤੌਰ ਦੇ ਉੱਤੇ ਕੋਈ ਵੀ ਬੰਦਾ ਜਿਹੜਾ ਹੈ ਹਿੰਸਕ ਨਹੀਂ ਹੁੰਦਾ ਜੀ। ਹਰ ਬੰਦਾ ਅੰਦਰੋਂ ਅਮਨ ਚਾਹੁੰਦਾ, ਸ਼ਾਂਤੀ ਚਾਹੁੰਦਾ ਹੈ, ਦਿਨ ਰਾਤ ਮਿਹਨਤ ਕਰਕੇ ਰਾਤ ਨੂੰ ਰੋਟੀ ਚਾਹੁੰਦਾ। ਹਰ ਆਮ ਬੰਦਾ, ਉਹਨੇ ਕਿਸੇ ਨੇ ਕੁਛ ਨਹੀਂ ਲੈਣਾ। ਪੰਜਾਬ ਦਾ ਜਿਹੜਾ ਆਮ ਬੰਦਾ ਆ ਉਹਨੇ ਹਰਿਆਣੇ 'ਚ ਵੱਖਰੀ ਕਮੇਟੀ ਬਣੇ ਨਾ ਬਣੇ ਤੋਂ ਕੀ ਲੈਣਾ ਜੀ ਜੀ। ਇਹ ਤਾਂ ਸਿਰਫ ਤੇ ਸਿਰਫ ਧਰਮ ਨੂੰ ਆਪਣੇ ਹਿੱਤਾਂ ਵਾਸਤੇ ਵਰਤਣ ਵਾਲੇ ਲੋਕ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਰਾਜਨੀਤੀ ਕਰ ਰਹੇ ਆ। ਇਸ ਰਾਜਨੀਤੀ ਤੋਂ ਸੁਚੇਤ ਹੋਣਾ ਹੀ ਅੱਜ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਇੱਕ ਆਮ ਬੰਦਾ ਹੈ ਉਹਦੇ ਸਾਹਮਣੇ ਸਵਾਲ ਹੈ ਜੀ ਜੀ। ਤਾਂ ਬਿਲਕੁਲ ਬਾਦਲ ਹੁਣਾਂ ਨੇ ਇਹ ਕਹਿ ਦਿੱਤਾ ਵੀ ਸ਼ਹੀਦੀਆਂ ਦੇਣ ਲਈ ਤਿਆਰ ਹੋ ਜਾਓ, ਮੋਰਚੇ ਲਈ ਤਿਆਰ ਹੋ ਜਾਓ। ਇਹ ਜਦ ਗੋਲਕ ਦੀ ਗੱਲ ਆਈ ਤਾਂ ਇਹ ਐਡੇ ਵੱਡੇ ਜਿਹੜੇ ਕਾਨਫਰੰਸਾਂ ਕਰ ਰਹੇ ਆ, ਮੋਰਚੇ ਲਾ ਰਹੇ ਆ, ਤੇ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਪੰਜਾਬ ਦੇ ਹਿੱਤਾਂ ਦੇ ਲਈ ਜਾਂ ਹੋਰ ਜਿਹੜੇ ਸਿੱਖਾਂ ਦੇ ਹਿੱਤਾਂ ਦੇ ਲਈ, ਧਰਮ ਦੇ ਹਿੱਤਾਂ ਦੇ ਲਈ ਇਹਨਾਂ ਨੇ ਅੱਜ ਤੱਕ ਜਿਹੜਾ ਆ ਉਹ ਕੁਛ ਨਹੀਂ ਕੀਤਾ, ਚੁੱਪ ਵੱਟੀ ਬੈਠੇ ਹੋਏ ਨੇ। ਅਗਲੀ ਗੱਲ ਕਰਦੇ ਹਾਂ ਜੀ। ਬਾਦਲ ਹੁਣੀ ਕਹਿੰਦੇ ਜੀ ਕਾਫੀ ਦਬਾਅ ਪਾ ਰਹੇ ਆ ਜੀ ਸੈਂਟਰ ਦੇ ਉੱਤੇ, ਤੇ ਸੈਂਟਰ ਵੀ ਜਿਹੜਾ ਹਰਿਆਣੇ ਨੂੰ ਉਹਨਾਂ ਨੇ ਡਰਾਉਣਾ ਇੱਕ ਹਿਸਾਬ ਦੇ ਨਾਲ ਸ਼ੁਰੂ ਕਰ ਦਿੱਤਾ ਆ। ਖਬਰਾਂ ਇਹ ਮਿਲ ਰਹੀਆਂ ਵੀ ਉੱਥੇ ਰਾਸ਼ਟਰਪਤੀ ਰਾਜ ਲਾਉਣ ਦਾ ਜਿਹੜੀਆਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਆ। ਇਹ ਪੂਰਾ ਜਿਹੜਾ ਜੀ ਸੈਂਟਰ ਜਿਹੜਾ ਕੀ ਕਰਨ ਦੇ ਲਈ
ਸੋਚ ਬੈਠੀ ਹੈ, ਕੀ ਸੋਚ ਕਰਨ ਨੂੰ ਤਿਆਰ ਆ ਜਿਹੜੇ ਆ ਬਾਦਲ ਦੇ ਦਬਾਅ ਹੇਠ? ਦੇਖੋ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਜਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ NDA ਦਾ ਹਿੱਸਾ ਆ ਜੀ। ਤੇ ਬਾਦਲ ਸਾਹਿਬ ਪਹਿਲਾਂ ਵੀ ਜਾਏ ਨੇ 2-3 ਵਾਰ ਦਿੱਲੀ ਜਾ ਕੇ ਇਸ ਤਰ੍ਹਾਂ ਦਾ ਆਪਣੀ ਅਰਜ਼ ਗੁਜ਼ਾਰ ਚੁੱਕੇ ਨੇ ਕਿ ਹਰਿਆਣੇ 'ਚ ਵੱਖਰੀ ਕਮੇਟੀ ਨਾ ਬਣ ਦਿੱਤੀ ਜਾਏ। ਉਹਦਾ ਸਿੱਟਾ ਇਹ ਹੋਇਆ, ਉੱਥੇ ਜਾ ਕੇ ਅਸਤੀਫੇ ਦੀ ਵੀ ਧਮਕੀ ਦਿੱਤੀ। ਉਹਦਾ ਸਿੱਟਾ ਇਹ ਹੋਇਆ ਕਿ ਹੋਮ ਮਿਨਿਸਟਰੀ ਨੇ ਇੱਕ ਚਿੱਠੀ ਕੱਢ ਦਿੱਤੀ ਹਰਿਆਣੇ ਦੇ ਚੀਫ ਸੈਕਟਰੀ ਨੂੰ ਵੀ ਗਵਰਨਰ ਜਿਹੜਾ ਆ ਉਹਦੇ ਤੇ ਦਬਾਅ ਪਾਇਆ ਜਾਏ ਕਿ ਜਿਹੜੇ ਉਹਨਾਂ ਨੇ ਦਸਤਖਤ ਕੀਤੇ ਆ ਵੱਖਰੀ ਕਮੇਟੀ ਨੂੰ ਮਨਜ਼ੂਰੀ ਦਿੱਤੀ ਹੈ ਉਹ ਵਾਪਸ ਲਈ ਜਾਏ। ਹਰਿਆਣੇ ਦੀ ਸਰਕਾਰ ਨੇ ਪਹਿਲਾਂ ਹੀ ਇਹਦੇ ਤੇ ਇਨਕਾਰ ਕਰ ਦਿੱਤਾ। ਹਰਿਆਣੇ ਦੇ ਫਾਈਨਾਂਸ ਮਿਨਿਸਟਰ ਹਰਮਿੰਦਰ ਸਿੰਘ ਚੱਠਾ, ਜਿਨ੍ਹਾਂ ਨੂੰ ਸਿੱਖ ਪੰਥ ਚੋਂ ਵੀ ਛੇਕਿਆ ਗਿਆ, ਉਹ ਬੜਾ ਸਪਸ਼ਟ ਕਹਿ ਚੁੱਕੇ ਹੈ ਕਿ ਹਰਿਆਣੇ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਲੈ ਕੇ ਜਿਹੜਾ ਨਵਾਂ ਕਾਨੂੰਨ ਪਾਸ ਕੀਤਾ ਗਿਆ ਉਹਦੇ 'ਚ ਕਿਸੇ ਵੀ ਕੀਮਤ ਤੇ ਕੋਈ ਤਬਦੀਲੀ ਨਹੀਂ ਹੋਣੀ, ਕਿਸੇ ਵੀ ਕੀਮਤ ਤੇ ਵਾਪਸ ਨਹੀਂ ਹੋ ਸਕਦਾ ਜੀ। ਤੇ ਇਸ ਕਰਕੇ ਜਿਹੜੀ ਦਿੱਲੀੋਂ ਚਿੱਠੀ ਆਈ ਸੀ ਉਸ ਚਿੱਠੀ ਨੂੰ ਦਰਕਿਨਾਰ ਕਰ ਚੁੱਕਾ ਹਰਿਆਣਾ। ਤੇ ਫਿਰ ਤੋਂ ਦਬਾਅ ਜਿਹੜਾ ਬਾਦਲ ਸਾਹਿਬ ਬਣਾ ਰਹੇ ਨੇ। ਸਾਡੇ ਕੋਲ ਜਿਹੜੀਆਂ ਸੂਚਨਾਵਾਂ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਪ੍ਰੈਸ਼ਰ ਆ ਸੈਂਟਰ ਗੌਰਮੈਂਟ ਤੇ, ਉਸ ਪ੍ਰੈਸ਼ਰ ਦੇ ਚੱਲਦਿਆਂ ਦਿੱਲੀ ਜਿਹੜੀ ਹੈ ਹਰਿਆਣੇ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਗਠਨ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਅੱਜ ਦੀ ਤਾਜ਼ੀ ਖਬਰ ਇਹ ਹੈ ਕਿ ਭਾਰਤ ਦੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਗ੍ਰਹਿ ਮੰਤਰੀ ਨੂੰ ਇਸ ਮਾਮਲੇ 'ਚ ਹਰਿਆਣੇ 'ਚ ਰਾਸ਼ਟਰਪਤੀ ਰਾਜ ਲਾਉਣ ਸਣੇ 3 ਸੁਝਾਅ ਭੇਜੇ ਜੀ। ਇੱਕ ਤਾਂ ਇਹ ਸੁਝਾਅ ਆ ਕਿ ਰਾਸ਼ਟਰਪਤੀ ਰਾਜ ਲਾ ਦਿੱਤਾ ਜਾਏ। ਇਸ ਤੋਂ ਇਲਾਵਾ ਜਿਹੜੇ ਸੁਝਾਅ ਆ ਕਿ ਹਰਿਆਣੇ ਦੇ ਰਾਜਪਾਲ ਜਗਨਨਾਥ ਪਹਾੜੀਆ ਤੇ ਦਬਾਅ ਬਣਾ ਕੇ ਬਿੱਲ ਨੂੰ ਵਾਪਸ ਕਰਵਾਇਆ ਜਾਏ, ਸਹਿਮਤੀ ਬਣਾਈ ਜਾਏ, ਜਾਂ ਫਿਰ ਗੁਰਦੁਆਰਾ ਕਮੇਟੀ ਦਾ ਜਿਹੜਾ ਬਿੱਲ ਹੈ ਰਾਸ਼ਟਰਪਤੀ ਨੂੰ ਭਿਜਵਾਇਆ ਜਾਏ। ਔਰ ਜੋ ਸਾਡੇ ਕੋਲ ਸੂਚਨਾ ਹੋਈ ਹੈ ਕਿ ਰਾਸ਼ਟਰਪਤੀ ਰਾਜ ਦੀ ਜਿਹੜੀ ਸਿਫਾਰਿਸ਼ ਆ ਉਹਨੂੰ ਤਾਂ ਰੱਦ ਕਰ ਦਿੱਤਾ ਹੈ। ਹਰਿਆਣੇ ਦੇ ਕਾਨੂੰਨ ਮੰਤਰਾਲੇ ਨੇ ਰੱਦ ਕਰ ਦਿੱਤਾ, ਹੋਮ ਮਿਨਿਸਟਰੀ ਨੇ ਵੀ ਰੱਦ ਕਰ ਦਿੱਤਾ। ਉਹ ਇਸ ਕਰਕੇ ਵੀ ਨਹੀਂ ਹੋ ਸਕਦਾ ਵੀ ਸਤੰਬਰ ਦੇ ਵਿੱਚ ਹਰਿਆਣੇ ਚੋਣਾਂ ਹੋਣੀਆਂ ਜੀ ਜੀ। ਅੱਜ ਤੁਸੀਂ ਹਰਿਆਣੇ 'ਚ ਰਾਸ਼ਟਰਪਤੀ ਰਾਜ ਲਾਗੂ ਕਰੋ। ਜਿਹੜੇ ਦੋਸ਼ ਕਾਂਗਰਸ ਪਾਰਟੀ ਦੇ ਲੱਗਦੇ ਰਹੇ ਆ ਜਦੋਂ ਦਿੱਲੀ 'ਚ ਕਾਂਗਰਸ ਦੀ ਸਰਕਾਰ ਹੁੰਦੀ ਸੀ, ਵੀ ਜਦੋਂ ਕਿਤੇ ਕਿਸੇ ਸੂਬੇ ਦੇ ਵਿੱਚ ਦਿੱਕਤ ਆਈ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਸ ਸੂਬੇ ਦੀ ਸਰਕਾਰ ਭੰਗ ਕਰਕੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ। ਪੰਜਾਬ ਨੇ ਕਈ ਵਾਰ ਇਹਨਾਂ ਮਾਮਲਿਆਂ ਦੇ ਵਿੱਚ ਤਕਲੀਫ ਜਿਹੜੀ ਆ ਭੁਗਤੀ ਹੈ। ਕਈ ਵਾਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਰਿਹਾ ਤੇ ਇਸ ਗੱਲ ਕਰਕੇ ਕਾਂਗਰਸ ਪਾਰਟੀ ਦੀ ਲਗਾਤਾਰ ਨੁਕਤਾਚੀਨੀ ਕੀਤੀ ਜਾਂਦੀ ਰਹੀ ਹੈ। ਤੇ ਕੀ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਵੀ ਕਾਂਗਰਸ ਪਾਰਟੀ ਦੇ ਨਕਸ਼ੇ ਕਦਮ ਤੇ ਚੱਲੇਗੀ ਉਦੋਂ ਜਦੋਂ ਸਿਰਫ 2 ਮਹੀਨੇ ਰਹਿ ਗਏ ਹਰਿਆਣੇ ਦੀ ਸਰਕਾਰ ਦੇ? 2 ਮਹੀਨੇ ਪਹਿਲਾਂ ਇਹ ਸਾਜ਼ਿਸ਼ ਜਿਹੜੀ ਹੈ ਜਾਂ ਇਹ ਜਿਹੜੀ ਚਾਲ ਜਿਹੜੀ ਹੈ ਦਿੱਲੀ ਨਹੀਂ ਚੱਲ ਸਕਦੀ। ਇਹ ਚਾਲ ਉਹਨਾਂ ਨੂੰ ਪੁੱਠੀ ਪੈ ਸਕਦੀ ਹੈ। ਅੱਜ ਦੀ ਤਰੀਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਰਿਆਣੇ ਦੇ ਵਿੱਚ ਇੱਕ ਚੰਗੀ ਪੋਜੀਸ਼ਨ 'ਚ ਹੈ। ਉਹ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਵੀ ਸਕਦੀ ਹੈ। ਜੇ ਰਾਸ਼ਟਰਪਤੀ ਰਾਜ ਲਾਗੂ ਕਰਦੇ ਇਸ ਮੁੱਦੇ ਦੇ ਉੱਤੇ ਦਿੱਲੀ ਵਾਲੇ ਤਾਂ ਹਰਿਆਣੇ 'ਚ BJP ਜਿਹੜੀ ਆ ਉਹ ਮਾਤ ਵੀ ਖਾ ਸਕਦੀ। ਇਸ ਕਰਕੇ ਰਾਸ਼ਟਰਪਤੀ ਰਾਜ ਤੇ ਲਾਗੂ ਹੋਣਾ ਨਹੀਂ ਜੀ ਜੀ। ਦੂਜੀ ਗੱਲ ਜਿਹੜੀ ਹੈ, ਦੂਜਾ ਸੁਝਾਅ ਭੇਜਿਆ ਕਿ ਜਿਹੜੇ ਜਗਨਨਾਥ ਪਹਾੜੀ ਹੈ ਰਾਜਪਾਲ ਜਿਹੜਾ ਆ ਉਹ ਤੇ ਦਬਾਅ ਬਣਾਇਆ ਜਾਏ। ਹੁਣ ਸਵਾਲ ਇਹ ਹੈ ਕਿ ਜਗਨਨਾਥ ਪਹਾੜੀਆ ਇਹ ਦਬਾਅ ਨੂੰ ਬਰਦਾਸ਼ਤ ਕਰਨਗੇ? ਜਿਹਨਾਂ ਨੇ ਦਸਤਖਤ ਕਰ ਦਿੱਤੇ ਵੱਖਰੀ ਕਮੇਟੀ ਦੇ ਕੀ ਉਹ ਤੋਂ ਵਾਪਸ ਆਉਣਗੇ? ਇਹ ਵੀ ਪੋਸੀਬਿਲਿਟੀ ਨਹੀਂ ਹੈ। ਉਹਦਾ ਕਾਰਨ ਇਹ ਹੈ ਵੀ ਜਗਨਨਾਥ ਪਹਾੜੀਆ ਦੇ ਤੇ ਰਹਿ ਕੇ 5 ਦਿਨ ਉਹਨੂੰ ਕਾਹਦਾ ਫਿਕਰ ਹੈ? ਜਗਨਨਾਥ ਪਹਾੜੀਆ ਦਾ ਕਾਰਜਕਾਲ 5 ਦਿਨਾਂ ਨੂੰ ਖਤਮ ਹੋ ਜਾਣਾ, ਉਹਨੇ ਰਾਜਪਾਲ ਰਹਿਣਾ ਹੀ ਨਹੀਂ ਜੀ। ਉਹਨੂੰ ਅੱਜ ਭਾਵੇਂ ਰਾਜਪਾਲ ਤੋਂ ਹਟਾ ਦੇ, ਉਹਨੂੰ ਕੀ ਫਿਕਰ ਹੈ? ਜਦ 5 ਦਿਨ ਬਾਅਦ ਉੱਦਾਂ ਹੀ ਹਟਣਾ ਉਹਨੇ, ਉਹ ਕਿਉਂ ਮੰਨੇਗਾ ਦਿੱਲੀ ਵਾਲਿਆਂ ਦੀ ਗੱਲ? ਤੀਜੀ ਗੱਲ ਹੈ ਵੀ ਵਾਪਸ ਜਿਹੜਾ ਰਾਸ਼ਟਰਪਤੀ ਨੂੰ ਭਿਜਵਾਇਆ ਜਾਏ, ਉਹਦੇ ਤੇ ਵੀ ਹਰਿਆਣੇ ਦੀ ਸਰਕਾਰ ਇਨਕਾਰ ਕਰ ਚੁੱਕੀ ਹੈ। ਸੋ ਦਿੱਲੀ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਕਿਸੇ ਵੀ ਕੀਮਤ ਦੇ ਉੱਤੇ ਕੋਈ ਬਹੁਤ ਜ਼ਿਆਦਾ ਫਰੂਟਫੁਲ ਸਾਬਤ ਨਹੀਂ ਹੋਣੀਆਂ ਬਾਦਲ ਸਾਹਿਬ ਲਈ। ਸਵਾਲ ਇਹ ਹੈ ਕਿ ਬਾਦਲ ਸਾਹਿਬ ਨੂੰ ਹੀ ਜੇ ਇਸ ਮੁੱਦੇ ਦੇ ਉੱਤੇ ਸੱਚਮੁੱਚ ਉਹ ਸੀਰੀਅਸ ਹੈ ਫਿਰ ਉਹਨਾਂ ਨੂੰ ਗੰਭੀਰਤਾ ਦੇ ਨਾਲ ਇਸ ਮੁੱਦੇ ਦੇ ਉੱਤੇ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ। ਸਵਾਲ ਪੈਦਾ ਹੋ ਰਿਹਾ ਹੈ ਕਿ ਜਦ ਤੁਹਾਡੇ ਕੋਲ ਇੱਕ ਕਾਨੂੰਨੀ ਰਸਤਾ ਹੈ ਤੁਸੀਂ ਕਾਨੂੰਨ ਦੇ ਕੋਲ ਕਿਉਂ ਨਹੀਂ ਜਾ ਰਹੇ ਜੀ? ਜੇ ਤੁਹਾਡੇ ਕੋਲ ਆਪਸ਼ਨ ਹੈ, ਤੁਸੀਂ ਸੋਲਿਸਿਟਰ ਜਨਰਲ ਤੋਂ ਸਲਾਹ ਲੈ ਚੁੱਕੇ ਹੋ, ਦੇਸ਼ ਦੇ ਤਮਾਮ ਵੱਡੇ ਵਕੀਲਾਂ ਤੋਂ ਸਲਾਹ ਲੈ ਚੁੱਕੇ ਹੋ,
ਉਹਦੇ ਬਾਵਜੂਦ ਵੀ ਤੁਸੀਂ ਸੁਪਰੀਮ ਕੋਰਟ 'ਚ ਨਹੀਂ ਜਾ ਰਹੇ, ਉਹਦੇ ਬਾਵਜੂਦ ਵੀ ਤੁਸੀਂ ਧਾਰਮਿਕ ਸੰਸਦ ਕਰ ਰਹੇ ਹੋ। ਇਸ ਕਰਕੇ ਲੋਕ ਸਵਾਲ ਕਰ ਰਹੇ ਹੈ ਵੀ ਨੀਅਤ ਦੇ ਉੱਤੇ ਸ਼ੱਕ ਹੈ। ਜੇ ਸੱਚਮੁੱਚ ਇਹਦੇ ਤੇ ਗੰਭੀਰਤਾ ਹੈ ਤਾਂ ਜਿਹੜਾ ਇੱਕ ਰਸਤਾ ਹੈ ਉਹ ਅਖਤਿਆਰ ਕੀਤਾ ਜਾਏ। ਭਾਰਤ ਦੇ ਸੰਵਿਧਾਨ ਦੇ ਵਿੱਚ, ਜੇ ਭਾਰਤ ਦੇ ਕਾਨੂੰਨ ਦੇ ਵਿੱਚ ਆਸਥਾ ਹੈ, ਫਿਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ, ਭਾਰਤ ਦੇ ਕਾਨੂੰਨ ਦੇ ਮੁਤਾਬਕ ਜਿਹੜਾ ਆ ਬਾਦਲ ਸਾਹਿਬ ਨੂੰ ਇਹਦੇ 'ਚ ਅੱਗੇ ਆਉਣਾ ਚਾਹੀਦਾ। ਕੇਂਦਰ ਤੇ ਦਬਾਅ ਬਣਾ ਕੇ ਕੇਂਦਰ ਤੋਂ ਕੋਈ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਹਰਿਆਣੇ ਦੇ ਵਿੱਚ ਇਹ ਕਿਸੇ ਕਿਸਮ ਦਾ ਕੋਈ ਹੱਲ ਨਹੀਂ, ਸਗੋਂ ਭਾਰਤੀ ਜਨਤਾ ਪਾਰਟੀ ਨੂੰ ਇਸ ਮੁੱਦੇ ਦੇ ਉੱਤੇ ਨੁਕਸਾਨ ਹੋ ਸਕਦਾ ਹੈ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਣੀ ਗੱਲਬਾਤ ਆ ਉਹ ਵੀ ਜਿਹੜੀ ਇਸ ਕਮੇਟੀ ਦੇ ਨਾਲ ਹੀ ਜਿਹੜੀ ਜੁੜੀ ਹੋਈ ਹੈ ਇਸੇ ਮਸਲੇ ਦੇ ਨਾਲ। ਜਿਹੜੀ ਹਰਿਆਣਾ ਦੀ ਸਰਕਾਰ ਆ ਉੱਥੋਂ ਦੇ ਜਿਹੜੇ ਲੋਕ ਉਹਨਾਂ ਨੇ ਜਿਹੜਾ ਇਹ ਕਿਹਾ ਆ ਵੀ ਜਿਹੜੇ ਗੁਰੂ ਘਰਾਂ ਦੇ ਉੱਤੇ ਜਿਹੜੇ ਆ ਕਬਜ਼ੇ ਦੇ ਲਈ ਜਾਂ ਉੱਥੇ ਦੇ ਸੰਚਾਲਨ ਦੇ ਲਈ ਉਹ ਕਿਸੇ ਵੀ ਤਰੀਕੇ ਦੀ ਜਿਹੜੀ ਜ਼ਬਰਦਸਤੀ ਆ ਉਹ ਨਹੀਂ ਕਰਨਗੇ। ਪੁਲਿਸ ਵਾਲਿਆਂ ਦੀ ਜਿਹੜੀ ਆ ਉਹ ਨਹੀਂ ਵਰਤੀ ਜਾਵੇਗੀ। ਅਤੇ ਇਹ ਕਾਫੀ ਚਿਰ ਤੋਂ ਆਪਾਂ ਦੇਖ ਰਹੇ ਹਾਂ ਵੀ ਇਹ ਜਿਹੜੇ ਹਰਿਆਣੇ ਵਾਲੇ ਆ ਕਮੇਟੀ ਵਾਲੇ ਆ ਇਹਨਾਂ ਦਾ ਜਿਹੜਾ ਸਹੁਰਾ ਉਹ ਕਾਫੀ ਨਰਮ ਆ। ਇਹ ਸ਼ਾਂਤੀ ਦੇ ਨਾਲ ਸੁਣ ਰਹੇ ਆ, ਦੇਖ ਰਹੇ ਆ। ਇਸ ਦੇ ਪਿੱਛੇ ਕੀ ਕਾਰਨ ਜਿਹੜੇ ਆ ਉਹ ਹੋ ਸਕਦੇ ਆ? ਦੇਖੋ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਾਇਦ ਇਹ ਲੱਗ ਰਿਹਾ ਹੋਵੇਗਾ ਕਿ ਉਹ ਇੱਕ ਤਾਂ ਕੇਂਦਰ ਤੇ ਦਬਾਅ ਬਣਾ ਕੇ ਪੰਜਾਬ ਦੇ ਵਿੱਚ ਆਪਣੀ ਗਵਾਚੀ ਹੋਈ ਸਾਖ ਬਹਾਲ ਕਰ ਸਕਦੇ ਆ। ਦੂਜਾ, ਇਸ ਮੁੱਦੇ ਨੂੰ ਇੱਕ ਸਿੱਖ ਆਸਥਾ ਦਾ ਜਾਂ ਧਾਰਮਿਕ ਆਸਥਾ ਦਾ ਮੁੱਦਾ ਬਣਾ ਕੇ, ਭਾਵੁਕ ਮੁੱਦਾ ਬਣਾ ਕੇ ਪੰਜਾਬ ਦੇ ਵਿੱਚ ਜਿਹੜੀ ਸਿੱਖ ਵੋਟ ਖਿਸਕੀ ਹੈ ਉਹਨੂੰ ਵਾਪਸ ਲਿਆ ਸਕਦੇ। ਇਹ ਸ਼ਾਇਦ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਗ ਰਿਹਾ, ਇਸ ਕਰਕੇ ਉਹ ਟਕਰਾਅ ਦੀ ਨੀਤੀ ਤੇ ਚੱਲ ਰਹੇ ਆ ਜੀ। ਪਰ ਜਿਹੜੇ ਹਰਿਆਣੇ ਦੇ ਵਿੱਚ ਜਿਨ੍ਹਾਂ ਨੇ ਵੱਖਰੀ ਕਮੇਟੀ ਬਣਵਾਈ ਹੈ ਕਹਿ ਕੇ ਸਰਕਾਰ ਤੋਂ, ਤੇ ਖੁਦ ਹਰਿਆਣੇ ਦੀ ਸਰਕਾਰ ਜਿਹੜੀ ਹੈ ਜਿਹਨੇ ਇਸ ਕਮੇਟੀ ਨੂੰ ਬਣਾਉਣ 'ਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ, ਉਹਨੇ ਬਹੁਤ ਸਿਰੇ ਦਾ ਕਦਮ ਚੁੱਕਿਆ ਤੇ ਉਹਨੇ ਇਹਨੂੰ ਕਾਨੂੰਨ ਬਣਵਾ ਦਿੱਤਾ ਹੈ। ਪਰ ਇਹਨੂੰ ਲਾਗੂ ਕਰਨ ਵਾਸਤੇ ਹਰਿਆਣੇ ਦੀ ਸਰਕਾਰ ਵੀ ਤੇ ਹਰਿਆਣੇ 'ਚ ਵੱਖਰੀ ਕਮੇਟੀ ਬਣਾਉਣ ਦੀ ਅਗਵਾਈ ਕਰਨ ਵਾਲੇ ਜਥੇਦਾਰ ਜਗਦੀਸ਼ ਸਿੰਘ ਝੀਂਡਾ ਤੇ ਜਥੇਦਾਰ ਸੁੰਦਲਵੀ ਇਹ ਇਸ ਰਾਏ ਦੇ ਹੈ ਕਿ ਭਾਵੇਂ ਹਰਿਆਣੇ ਦੇ ਗੁਰਦੁਆਰਿਆਂ ਤੇ ਕਬਜ਼ੇ ਹਾਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਹੈ ਤੇ ਬਹੁਤ ਸਾਰੇ ਅਕਾਲੀ ਹਮਦਰਦ ਤੇ ਅਕਾਲੀ ਹਮੈਤੀ ਤੇ ਅਕਾਲੀ ਵਰਕਰ ਵੀ ਗੁਰਦੁਆਰਿਆਂ 'ਚ ਬਿਠਾ ਦਿੱਤੇ ਗਏ ਆ, ਉਹਦੇ ਬਾਵਜੂਦ ਸਰਕਾਰ ਵੀ ਤੇ ਜਥੇਦਾਰ ਝੀਂਡਾ ਤੇ ਨਲਵੀ ਹੋਰੀ ਵੀ ਇਹ ਨਹੀਂ ਚਾਹੁੰਦੇ ਕਿ ਕਿਸੇ ਕਿਸਮ ਦੀ ਜ਼ੋਰਦਸਤੀ ਕੀਤੀ ਜਾਏ। ਉਹਨਾਂ ਨੇ ਕਿਹਾ ਕਿ ਸਰਕਾਰ ਇਹਦੇ ਤੇ ਕੰਮ ਕਰੇਗੀ, ਸਰਕਾਰ ਨੇ ਕਾਨੂੰਨ ਬਣਾਇਆ ਤੇ ਕਾਨੂੰਨ ਨੂੰ ਲਾਗੂ ਕਰਨ ਦਾ ਕੰਮ ਵੀ ਸਰਕਾਰ ਦਾ ਹੈ। ਅਸੀਂ ਇਹਦੇ ਤੇ ਕਿਸੇ ਕਿਸਮ ਦਾ ਕੋਈ ਝਗੜਾ ਜਾਂ ਟਕਰਾਅ ਪੈਦਾ ਨਹੀਂ ਹੋਣ ਦੇਣਾ, ਨਾ ਕਰਨਾ। ਮੈਂ ਸਮਝਦਾ ਕਿ ਇਹ ਰਾਜਸੀ ਤੌਰ ਦੇ ਉੱਤੇ ਉਹਨਾਂ ਦੀ ਸਮਝਦਾਰੀ ਹੈ, ਕਿਉਂਕਿ ਇੱਕ ਤਾਂ ਸਿੱਖ ਕਮਿਊਨਿਟੀ ਜਿਹੜੀ ਚਾਹੁੰਦੀ ਸੀ ਵੱਖਰੀ ਕਮੇਟੀ, ਉੱਥੇ ਉਹਨਾਂ ਦੀਆਂ ਕਾਂਗਰਸ ਪਾਰਟੀ ਨੇ ਹਾਸਲ ਕਰ ਰਹੀ ਹੈ ਉੱਥੇ। ਉਹਦਾ ਰਾਜਨੀਤਿਕ ਤੌਰ ਦੇ ਉੱਤੇ ਵੋਟਾਂ 'ਚ ਕਿੰਨਾ ਕੁ ਲਾਭ ਮਿਲਦਾ ਹੈ ਵੱਖਰਾ ਮਸਲਾ। ਪਰ ਅੱਜ ਜੇ ਜ਼ੋਰਦਸਤੀ ਕਰੇਗੀ ਹਰਿਆਣੇ ਦੀ ਸਰਕਾਰ ਵੀ, ਕਮੇਟੀ ਵਾਲੇ ਲੋਕ ਵੀ ਉੱਥੇ, ਤਾਂ ਫਿਰ ਇਲਜ਼ਾਮ ਉਹਨਾਂ ਤੇ ਵੀ ਆਏਗਾ ਕਿ ਜੇ ਬਾਦਲਾਂ ਨੇ ਟਕਰਾਅ ਦੀ ਨੀਤੀ ਅਪਣਾਈ ਤੇ ਤੁਸੀਂ ਵੀ ਟਕਰਾਅ ਦੀ ਨੀਤੀ 'ਚ ਕਿਉਂ ਜਾਂਦੇ ਹੋ, ਤੇ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਤਲਵਾਰਾਂ ਚੱਲਣੀਆਂ ਉਹਦੇ 'ਚ ਵੀ ਬਰਾਬਰ ਦੇ ਦੋਸ਼ੀ ਉਹ ਵੀ ਹੋ ਜਾਣਗੇ। ਉਹ ਆਪਣੇ ਲੋਕਾਂ ਦੇ ਵਿੱਚ, ਹਰਿਆਣਵੀ ਸਿੱਖਾਂ ਦੇ ਵਿੱਚ ਆਪਣਾ ਸਾਫ਼ ਸੁਥਰਾ ਅੱਖ ਰੱਖਣ ਵਾਸਤੇ ਇਹ ਰਾਜਨੀਤਿਕ ਤੌਰ ਦੇ ਉੱਤੇ ਸਟੈਂਡ ਲੈ ਰਹੇ ਨੇ, ਜਿਹੜਾ ਉਹਨਾਂ ਨੂੰ ਪੇ ਕਰਦਾ। ਜੇ ਅੱਜ ਉਹਨਾਂ ਨੂੰ ਇਹ ਪੇ ਕਰਦਾ ਹੋਵੇ ਕਿ ਜ਼ਬਰਦਸਤੀ ਕਬਜ਼ੇ ਲੈਣੇ ਤਾਂ ਉਹ ਜ਼ਬਰਦਸਤੀ ਕਬਜ਼ੇ ਲੈਣ। ਜ਼ਬਰਦਸਤੀ ਕਬਜ਼ੇ ਲੈਣ ਦੀ ਜਦੋਂ ਕਾਰਵਾਈ ਸ਼ੁਰੂ ਹੁੰਦੀ ਹੈ, ਪੁਲਿਸ ਦਾ ਦਖਲ ਹੁੰਦਾ, ਭਾਵੇਂ ਪੁਲਿਸ ਦਾਖਲ ਨਹੀਂ ਹੋ ਸਕਦੀ ਗੁਰੂ ਘਰਾਂ ਦੇ ਵਿੱਚ, ਪਰ ਪੁਲਿਸ ਵੀ ਦਖਲ ਦੇਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤੇ ਬਾਕੀ ਪ੍ਰਸ਼ਾਸਨ ਵੀ ਜਿਹੜਾ ਉਹਦੇ 'ਚ ਸਹਾਇਤਾ ਉਹਨਾਂ ਦੀ ਕਰੇਗਾ, ਤਾਂ ਉਹਨਾਂ ਤੇ ਉਲਟੇ ਇਲਜ਼ਾਮ ਲੱਗਣਗੇ ਕਿ ਗੁਰਦੁਆਰਿਆਂ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਇਹਨਾਂ ਦੀ ਵੱਡੀ ਭੂਮਿਕਾ। ਅੱਜ ਨਹੀਂ ਤਾਂ ਕੱਲ੍ਹ ਜਦੋਂ ਵੱਖਰੀ ਕਮੇਟੀ ਬਣੀ ਗਈ ਹੈ, ਕਾਨੂੰਨ ਉਹਨਾਂ ਦੇ ਨਾਲ ਹੈ ਤੇ ਉਹਨਾਂ ਨੂੰ ਗੁਰੂ ਘਰ ਛੱਡਣੇ ਪੈਣਗੇ। ਇਸ ਕਰਕੇ ਉਹ ਸਲੋ ਐਂਡ ਸਟੱਡੀ ਵਿਨਸ ਦੀ ਰੇਸ ਜਿਹੜੀ ਹੈ ਉਹਦੇ ਉਸ ਨੀਤੀ ਦੇ ਉੱਤੇ ਚੱਲ ਰਹੇ ਹੈ, ਤੇ ਇਹ ਨੀਤੀ ਉਹਨਾਂ ਨੂੰ ਅੱਜ ਮੁਆਫਕ ਬੈਠਦੀ ਹੈ। ਇਸ ਕਰਕੇ ਉਹਨਾਂ ਦੀ ਸੁਰ ਥੋੜ੍ਹੀ ਮੁਕਾਬਲਤਨ ਉਹਨਾਂ ਦੇ ਨਰਮ ਲੱਗ ਰਹੀ ਹੈ। ਜੀ ਜੀ। ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਦੱਸ ਜਾਏ ਵੀ ਜੇ ਤੁਸੀਂ ਵੀ ਕੋਈ ਸਵਾਲ ਸੁਸ਼ੀਲ ਜੀ ਨੂੰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ 'ਚ, ਨੰਬਰ 408 272 5200 4082725200 ਦੇ ਉੱਤੇ। ਤੇ ਨਾਲ ਹੀ ਜਿਹੜਾ ਆਪਣਾ ਬਾਕੀ ਦੇ ਸਵਾਲ ਅਸੀਂ ਉਹ ਵੀ ਨਾਲ ਕਰਦੇ ਜਾਵਾਂਗੇ। ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਆ ਤੁਸੀਂ ਉਹ ਵੀ ਇਹਨਾਂ ਨੂੰ ਪੁੱਛ ਸਕਦੇ ਹੋ।
ਤੇ ਆਪਣੀ ਜਿਹੜੀ ਅਗਲੀ ਗੱਲਬਾਤ ਆ ਉਸ ਦੇ ਵੱਲ ਵਧਦੇ ਹਾਂ। ਸੁਸ਼ੀਲ ਜੀ, ਵਿਧਾਨ ਸਭਾ ਦੀ ਜੇ ਆਪਾਂ ਗੱਲ ਕਰੀਏ, ਵਿਧਾਨ ਸਭਾ ਦਾ ਜਿਹੜਾ ਇਸ ਟਾਈਮ ਜਿਹੜਾ ਸੈਸ਼ਨ ਆ ਉੱਥੇ ਚੱਲ ਰਿਹਾ ਆ, ਅਤੇ ਉਸ ਦੇ ਵਿੱਚ ਜਿਹੜਾ ਉੱਦਾਂ ਤਾਂ ਡਰੱਗ ਦਾ ਜਿਹੜਾ ਮਾਮਲਾ ਆ, ਮਸਲਾ ਆ, ਉਹ ਕਾਫੀ ਜਿਹੜਾ ਜੀ ਛਾਇਆ ਰਿਹਾ। ਗੱਲਾਂ ਜਿਹੜੀਆਂ ਜੀ ਤਰ੍ਹਾਂ ਦੀਆਂ ਹੋ ਰਹੀਆਂ ਆ, ਪਰ ਨਤੀਜਾ ਕੋਈ ਨਿਕਲਦਾ ਨਹੀਂ ਨਜ਼ਰ ਆ ਰਿਹਾ। ਕੀ ਹੈਗਾ ਇਸ ਪੂਰੀ ਗੱਲਬਾਤ ਦੇ ਪਿੱਛੇ? ਦੇਖੋ, ਜੇ ਤਾਂ ਤੁਸੀਂ ਬਹੁਤ ਹੀ ਕਹਿ ਲਓ ਵੀ ਤਰਦੀ ਨਿਗਾਹ ਨਾਲ ਦੇਖਣਾ ਹੋਵੇ ਤਾਂ ਫਿਰ ਇਹ ਆ ਵੀ ਵਿਧਾਨ ਸਭਾ ਦੇ ਵਿੱਚ ਡਰੱਗ ਦਾ ਇਸ਼ੂ ਜਿਹੜਾ ਕਾਫੀ ਛਾਇਆ ਰਿਹਾ। ਇਸ ਇਸ਼ੂ ਦੇ ਉੱਤੇ ਹਕੂਮਤੀ ਧਿਰ ਉੱਤੇ ਓਪੋਜੀਸ਼ਨ ਕਾਂਗਰਸ ਪਾਰਟੀ ਦੇ ਵਿਚਾਲੇ ਕਾਫੀ ਤੁਸੀਂ ਕਹਿ ਸਕਦੇ ਹੋ ਵੀ ਇਲਜ਼ਾਮਬਾਜ਼ੀ ਵੀ ਹੋਈ, ਤਲਖ ਬਿਆਨੀ ਵੀ ਆਈ। ਇਹ ਹੈਗਾ ਜੇ ਤਰਦੀ ਨਿਗਾਹ ਨਾਲ ਆਪਾਂ ਦੇਖਦੇ ਹਾਂ, ਲੱਗਦਾ ਕਿ ਵਿਧਾਨ ਸਭਾ ਦੇ ਵਿੱਚ ਬੜਾ ਸੀਰੀਅਸ ਮਾਮਲਾ ਇਹ ਵਿਚਾਰਿਆ ਜਾ ਰਿਹਾ। ਪਰ ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਸਕੈਨਿੰਗ ਕਰੋ ਆਪਣੇ ਢੰਗ ਦੇ ਨਾਲ, ਤੇ ਤੁਹਾਨੂੰ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਂਦੇ ਆ ਵੀ ਜਿਹੜੀਆਂ ਬਿਆਨਬਾਜ਼ੀਆਂ ਹੋਈਆਂ ਉਹ ਦੇਖ ਕੇ ਪਤਾ ਲੱਗ ਜਾਂਦਾ ਹੈ ਕਿ ਇਸ ਮੁੱਦੇ ਦੇ ਉੱਤੇ ਦੋਵੇਂ ਧਿਰ ਇੱਕ ਚੁੱਪ ਦੀ ਅੰਦਰ ਖਾਤੇ ਚੁੱਪ ਦੀ ਰਾਜਨੀਤੀ ਖੇਡ ਰਹੀਆਂ। ਚੁੱਪ ਮਿਲੀ ਭੁਗਤ ਅੰਦਰ ਖਾਤੇ ਹੈ। ਰਾਜਾ ਵੜਿੰਗ ਦਾ ਨਾਂ ਆਇਆ, ਜਿਹੜਾ ਵਿਧਾਇਕ ਹੈ ਕਾਂਗਰਸ ਪਾਰਟੀ ਦਾ, ਉਹਦਾ ਨਾਂ ਜਦੋਂ ਆਇਆ ਤੇ ਉਸ ਤੋਂ ਬਾਅਦ ਸਿਚੁਏਸ਼ਨ ਜਿਹੜੀ ਹੈ ਬਦਲੀ ਹੈ। ਵਿਧਾਨ ਸਭਾ ਦੇ ਵਿੱਚ ਵੀ ਅਸੀਂ ਦੇਖੀ ਹੈ ਵੀ ਰਾਜਾ ਵੜਿੰਗ ਨੂੰ ਜਿੱਥੇ ਅਕਾਲੀਆਂ ਨੇ ਆਪਣੀ ਢਾਲ ਬਣਾਇਆ, ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੈਂ ਤਾਂ 6 ਮਹੀਨੇ ਤੋਂ ਇਹ ਪਰੇਸ਼ਾਨੀ ਝੱਲ ਰਿਹਾ, ਰਾਜੇ ਵੜਿੰਗ ਦੇ 2 ਦਿਨਾਂ ਛੰਝੂ ਨਿਕਲਿਆ। ਪਰ ਨਾਲ ਦੀ ਨਾਲ ਕੈਪਟਨ ਅਮਰਿੰਦਰ ਦੀ ਸਿਫਤ ਵੀ ਕੀਤੀ ਬਿਕਰਮ ਸਿੰਘ ਮਜੀਠੀਆ ਨੇ ਜੀ। ਉਧਰ ਸੁਨੀਲ ਜਾਖੜ ਦੀ ਸਿਫਤ ਵੀ ਕੀਤੀ ਉਹਨਾਂ ਨੇ। ਉਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਕੈਪਟਨ ਅਮਰਿੰਦਰ ਨੇ ਸ਼ੁਰੂ ਤੋਂ ਕਿਹਾ ਕਿ CBI ਦੀ ਜਾਂਚ ਨਹੀਂ ਚਾਹੀਦੀ। ਭਾਵੇਂ ਪ੍ਰਤਾਪ ਸਿੰਘ ਬਾਜਵਾ CBI ਦੀ ਜਾਂਚ ਮੰਗਦੇ ਰਹੇ, ਕਾਂਗਰਸ ਪਾਰਟੀ ਦੇ ਅੰਦਰ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਅਮਰਿੰਦਰ ਦਾ ਇਹ ਝਗੜਾ ਜਿਹੜਾ ਉਹਨਾਂ ਦਾ ਅਸਲ ਦੇ ਵਿੱਚ ਪੰਜਾਬ ਦੀ ਕਮਾਨ ਕੌਣ ਸਾਂਭੇ ਕਾਂਗਰਸ ਪਾਰਟੀ ਦੀ, ਉਸ ਝਗੜੇ ਦੇ ਵਿੱਚੋਂ ਇਹ ਵੱਖਰਾ ਸਟੈਂਡ ਨਿਕਲਦਾ ਹੈ ਜੀ। ਪਰ CBI ਦੀ ਜਾਂਚ ਨਹੀਂ ਕਰਨੀ ਚਾਹੀਦੀ, ਕੈਪਟਨ ਅਮਰਿੰਦਰ ਨੇ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਕਿਹਾ। ਤੇ ਫਿਰ ਇੱਕ ਸਾਂਝੀ ਤੰਦ ਨਿਕਲੀ ਵਿਧਾਨ ਸਭਾ ਦੇ ਵਿੱਚ 2 ਦਿਨਾਂ ਦੀ ਬਹਿਸ 'ਚ ਵੀ ਚਾਹੀਦਾ ਇਹ ਹੈ ਵੀ ਜਦੋਂ ਤੱਕ ਕਿਸੇ ਸਿਆਸੀ ਲੀਡਰ ਦੇ ਖਿਲਾਫ ਜਾਂਚ ਪੂਰੀ ਨਹੀਂ ਹੋ ਜਾਂਦੀ, ਉਦੋਂ ਤੱਕ ਕਿਸੇ ਦਾ ਨਾਂ ਜਿਹੜਾ ਆ ਪ੍ਰੈਸ ਦੇ ਸਾਹਮਣੇ ਜਨਤਕ ਨਹੀਂ ਕਰਨਾ ਚਾਹੀਦਾ ਪੁਲਿਸ ਨੂੰ ਜੀ। ਹੁਣ ਜਿਹੜਾ ਇਹ ਆ ਸਾਂਝਾ ਨੁਕਤਾ ਜਾਂ ਕੇਂਦਰੀ ਨੁਕਤਾ ਇਹ ਹੈ ਸਾਰੀ ਬਹਿਸ ਦੇ ਵਿੱਚੋਂ ਇਹ ਨਿਕਲਦਾ ਵੀ ਸਿਆਸੀ ਲੀਡਰ ਚਾਹੇ ਉਹ ਕਾਂਗਰਸ ਦਾ ਹੋਵੇ, ਚਾਹੇ ਕੋਈ ਵੀ ਹੋਵੇ, ਚਾਹੇ ਅਕਾਲੀਆਂ ਦਾ ਹੋਵੇ, ਜਾਂਚ ਪੂਰੀ ਹੋ ਜਾਵੇ, ਉਹਦੇ ਚੋਂ ਦੋਸ਼ੀ ਸਾਬਤ ਹੋਵੇ, ਫੇਰ ਨਾ ਆਵੇ ਉਹਨਾਂ ਦਾ ਜੀ। ਇਹ ਤੇ ਸਾਰੇ ਇੱਕ ਮਤ ਹੈ, ਇੱਕ ਰਾਏ ਹੈ। ਮਤਲਬ ਜੇ ਵਿਧਾਇਕ ਜਿਹੜੇ ਉਹਨਾਂ ਦੀ ਤਨਖਾਹ ਵਧਾਉਣੀ ਆ, ਉਹਨਾਂ ਦੇ ਭੱਤੇ ਵਧਾਉਣੇ ਆ, ਤਾਂ ਕੋਈ ਵਿਰੋਧ ਨਹੀਂ ਇਹਨਾਂ ਦਾ ਆਪੋ ਵਿੱਚ ਜੀ। ਜੇ ਜਾਂਚ ਹੋਣ ਤੱਕ ਨਾ ਆਵੇ ਕਿਸੇ ਸਿਆਸੀ ਲੀਡਰ ਦਾ ਕੋਈ ਵਿਰੋਧ ਨਹੀਂ। ਕਿਸੇ ਵੀ ਇੱਕ ਵੀ MLA ਨੇ ਉੱਠ ਕੇ ਇਹ ਨਹੀਂ ਕਿਹਾ ਵੀ ਸਿਆਸੀ ਲੀਡਰਾਂ ਦੀ ਤਾਂ ਤੁਸੀਂ ਗੱਲ ਕਰਦੇ ਹੋ, ਜਿਹੜੇ ਥੱਲੇ ਪਿੰਡਾਂ ਦੇ ਵਿੱਚ ਸਧਾਰਨ ਜਿਹੜੇ ਤੁਸੀਂ ਆਪ ਹੀ ਡਰੱਗ ਤੇ ਲਾਏ ਹੋਏ ਆ, ਨਸ਼ਈ ਬਣਾਏ ਹੋਏ ਲੋਕ ਆ, ਉਹਨਾਂ ਤੇ ਜਿਹੜੇ ਕੇਸ ਦਰਜ ਹੋ ਰਹੇ ਆ ਬਿਨਾਂ ਜਾਂਚ ਕੀਤੇ ਹੀ, ਉਹਨਾਂ ਦੇ ਨਾਂ ਕਿੱਦਾਂ ਸਾਹਮਣੇ ਆ ਰਹੇ ਆ? ਉਹਨਾਂ ਤੇ ਵੀ ਪਹਿਲਾਂ ਜਾਂਚ ਪੂਰੀ ਕਰ ਲਓ, ਫਿਰ ਕੇਸ ਬਣਾਓ ਜੀ। ਸੋ ਅਲਟੀਮੇਟਲੀ ਪੋਲੀਟੀਕਲ ਛਤਰੀ ਜਿਹੜੀ ਹੈ, ਪੋਲੀਟੀਕਲ ਅੰਬਰੇਲਾ ਜਿਹੜੀ ਹੈ, ਉਹ ਆਪਣੇ ਆਪ ਨੂੰ ਬਚਾਉਣ ਤੇ ਲੱਗੇ ਹੋਏ ਆ ਸਾਰੇ। ਇਹ ਕਾਂਗਰਸੀ ਵੀ ਚਾਹੁੰਦੇ ਆ ਵੀ ਸਾਡੇ ਬੰਦਿਆਂ ਦੇ ਜੇ ਨਾਂ ਆਉਂਦੇ ਆ ਤੇ ਉਹ ਨਾਂ ਜਿਹੜੇ ਜਨਤਕ ਨਾ ਹੋਣ, ਤੇ ਅਕਾਲੀ ਵੀ ਚਾਹੁੰਦੇ ਇਸ ਮਾਮਲੇ ਤੇ ਦੋਨੋਂ ਇਕੱਠੇ ਹੋ ਗਏ ਆ। ਤੇ ਇਹਨਾਂ ਦਾ ਜਿਹੜਾ ਇਹ ਇਕੱਠ ਹੈ ਨਾ, ਚੁੱਪ ਚਪੀਤਾ ਇਕੱਠ, ਇਹ ਪੰਜਾਬ ਦੀ ਬਰਬਾਦੀ ਦਾ ਵੱਡਾ ਕਾਰਨ ਹੈ। ਕਿਉਂਕਿ ਪੰਜਾਬ ਦੇ ਵਿੱਚ ਡਰੱਗ ਜਿਹੜਾ ਰੁਕੀ ਨਹੀਂ। ਸੁਖਬੀਰ ਬਾਦਲ ਦਾਅਵਾ ਕਰ ਰਹੇ ਪੰਜਾਬ 'ਚ ਡਰੱਗ ਬਣਦੀ ਨਹੀਂ ਜੀ। ਸੈਂਕੜੇ ਸਬੂਤ ਨੇ ਕਿ ਪੰਜਾਬ 'ਚ ਸਿੰਥੈਟਿਕ ਡਰੱਗ ਬਣਦੀ ਹੈ। ਸੁਖਬੀਰ ਬਾਦਲ ਇਹ ਕਹਿ ਕੇ ਪੱਲਾ ਝਾੜ ਰਹੇ ਵੀ ਬਾਹਰੋਂ ਆਉਂਦੀ ਹੈ ਜੀ, ਬਾਹਰੋਂ ਆਉਂਦੀ ਹੈ। ਪੰਜਾਬ 'ਚ ਸਿੰਥੈਟਿਕ ਡਰੱਗ ਬਣ ਰਹੀ ਹੈ, ਸਾਰੀ ਦੁਨੀਆ ਜਾਣਦੀ ਹੈ, ਪਰ ਇਹ ਤੋਂ ਇਨਕਾਰ ਕਰ ਰਹੇ ਹੈ। ਤੇ ਵਿਧਾਨ ਸਭਾ ਦੇ ਵਿੱਚ ਬੈਠ ਕੇ ਫੈਸਲਾ ਕਰ ਰਹੇ ਆ ਵੀ ਸਿਆਸੀ ਤੌਰ ਦੇ ਉੱਤੇ ਕਿਸੇ ਨੂੰ ਬਦਨਾਮ ਨਾ ਕੀਤਾ ਜਾਏ ਜਦ ਤੱਕ ਉਹਨਾਂ ਦੀ ਜਾਂਚ ਨਹੀਂ ਪੂਰੀ ਹੋ ਜਾਂਦੀ। ਜਾਣੀ ਚੁੱਪ ਚਪੀਤੀ ਇੱਕ ਸਾਂਝ ਜਿਹੜੀ ਹੈ ਅੰਦਰ ਖਾਤੇ ਬਣਾ ਲਈ ਹੈ ਕਾਂਗਰਸੀਆਂ ਨੇ ਤੇ ਅਕਾਲੀਆਂ ਨੇ ਵੀ ਇੱਕ ਦੂਜੇ ਦੇ ਖਿਲਾਫ ਭਾਵੇਂ ਮਾੜੀਆਂ ਮੋਟੀਆਂ ਗੱਲਾਂ ਕਰ ਲਓ, ਪਰ ਸੇਕ ਨਾ ਕਿਸੇ ਨੂੰ ਲੱਗੇ, ਨਾ ਬਿਕਰਮ ਸਿੰਘ ਮਜੀਠੀ ਨੂੰ ਸੇਕ ਲੱਗੇ, ਨਾ ਰਾਜਾ ਵੜਿੰਗ ਨੂੰ ਸੇਕ ਲੱਗੇ। ਇਹ ਫੈਸਲਾ ਲਗਭਗ ਉਹਨਾਂ ਨੇ ਅੰਦਰ ਖਾਤੇ ਕਰ ਲਿਆ। ਇਹ ਆ
ਨੁਕਤਾ, ਅਸਲੀ ਨੁਕਤਾ ਜਿਹੜਾ ਨੰਗੀ ਅੱਖ ਨਾਲ ਨਹੀਂ ਸ਼ਾਇਦ ਦਿਖਦਾ, ਇੱਕ ਸੂਝ ਨਾਲ ਪੂਰੀ ਤਰ੍ਹਾਂ ਸਕੈਨ ਕਰਾਂਗੇ ਜਦੋਂ ਅਸੀਂ ਵਿਧਾਨ ਸਭਾ ਦੀ ਕਾਰਵਾਈ, ਤਾਂ ਉਹਦੇ ਚੋਂ ਹੀ ਇੱਕ ਸਾਂਝਾ ਨੁਕਤਾ ਨਿਕਲਦਾ ਜੀ। ਜੀ ਤੇ ਸੁਸ਼ੀਲ ਜੀ ਆਪਣੇ ਨਾਲ ਜਿਹੜੇ ਕਾਲਰ ਆ ਉਹ ਵੀ ਹੁਣ ਜੁੜ ਚੁੱਕੇ ਆ, ਗੱਲਬਾਤ ਕਰਨਾ ਚਾਹੁੰਦੇ ਨੇ। ਸਾਡੇ ਨਾਲ ਜੁੜੇ ਨੇ ਜਗਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ, ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜਸੀਲਦਾਨ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਗਪਾਲ ਜੀ, ਬਹੁਤ ਮਿਹਰਬਾਨੀ ਜੀ ਆਇਆਂ ਨੂੰ। ਹਾਂਜੀ ਭਾਜੀ, ਮੈਂ ਦੇਖੋ ਵੈਸੇ ਮੈਂ ਕਾਲ ਕਰਦਾ ਰਹਿਣਾ, ਪਰ ਮੈਂ ਕਾਫੀ ਦੇਰ ਬਾਅਦ ਤੁਹਾਨੂੰ ਕਾਲ ਕਰ ਰਿਹਾ। ਦੇਖੋ ਜਿਹੜੀ ਹਰਿਆਣੇ ਦੀ ਆਪਾਂ ਗੱਲ ਕਰਦੇ ਹਾਂ ਨਾ ਜੀ, ਉੱਥੇ ਦੀ ਜਿਹੜੀ ਕਾਂਗਰਸ ਪਾਰਟੀ ਆ, ਚਾਹੁੰਦੇ ਉਹ ਵੀ ਨਹੀਂ ਕਿ ਹਰਿਆਣੇ ਦੇ ਵਿੱਚ ਕੋਈ ਸਿੱਖਾਂ ਦੀ ਵੱਖਰੀ ਕਮੇਟੀ ਬਣੇ। ਇਹ ਉਹਨਾਂ ਦੀ ਪੋਲੀਟੀਕਲ, ਉਹਨਾਂ ਦੀ ਇਸ ਵੇਲੇ ਰਾਜਨੀਤੀ ਦੀ ਵੱਡੀ ਪ੍ਰੋਬਲਮ ਇਹ ਆ ਕਿ ਸਿੱਖ ਉੱਥੇ ਦੀ ਜਿਹੜੀ ਮਾਰਜਨ ਵਿਕਟਰੀ ਆ, ਜਿਹੜਾ ਮਾਰਜਨ ਵਧਾਉਂਦੇ ਆ ਵਿਕਟਰੀ ਲਈ, ਸਿੱਖ ਇੱਕ ਬਹੁਤ ਵੱਡਾ ਰੋਲ ਪਲੇ ਕਰਦੇ ਆ। ਇਸ ਕਰਕੇ ਉਹਨਾਂ ਦੀ ਵੀ ਇਹ ਮਜਬੂਰੀ ਬਣ ਗਈ ਆ ਵੀ ਸਿੱਖਾਂ ਦੀ ਵੋਟ ਨੂੰ ਕਾਂਗਰਸ ਦੇ ਹੱਕ 'ਚ ਕਿੱਦਾਂ ਭੁਗਤਾਇਆ ਜਾਵੇ, ਤਾਂ ਕਿ ਜਿਹੜੀ ਹਰਿਆਣਾ ਪ੍ਰਬੰਧਕ ਕਮੇਟੀ ਬਣਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ। ਬਾਕੀ ਮੈਂ ਇਹ ਗੱਲ ਕਹੂੰਗਾ, ਅਗਰ ਹਰਿਆਣਾ ਪ੍ਰਬੰਧਕ ਕਮੇਟੀ ਹੋਂਦ 'ਚ ਆ ਜਾਂਦੀ, ਬਣ ਜਾਂਦੀ ਆ, ਉਹਦੇ ਨਾਲ ਸਾਡੇ ਪੰਜਾਬ ਦੀ ਸਿਆਸਤ ਐਨ ਤੀਰ ਵਾਂਗੂ ਸਿੱਧੀ ਹੋ ਜਾਊ, ਕਿਉਂਕਿ ਹਰਿਆਣਾ ਪ੍ਰਬੰਧਕ ਕਮੇਟੀ ਫਿਰ ਇੱਕ ਅਕਾਊਂਟੇਬਲ ਧਿਰ ਬਣ ਜਾਣੀ ਆ। ਉਹ ਫਿਰ ਜਿਹੜੀ ਪੰਜਾਬ ਦੀ ਪ੍ਰਬੰਧਕ ਕਮੇਟੀ ਆ, ਜਿਹੜੀ ਪੰਜਾਬ ਦੇ ਵਿੱਚ ਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੂੰ ਉਹ ਅਕਾਊਂਟੇਬਲ ਕਰਿਆ ਕਰਨਗੇ ਵੀ ਅਸੀਂ ਇੰਨਾ ਵਰਕ ਕਰ ਰਹੇ ਹਰਿਆਣੇ ਦੇ ਵਿੱਚ, ਤੁਸੀਂ ਕੀ ਪੰਜਾਬ 'ਚ ਕਰ ਰਹੇ ਆ। ਜਿਹੜੀਆਂ ਹੁਣ ਇਹਨਾਂ ਦੀਆਂ ਬਾਂਗਡੋਰਾਂ ਖੁੱਲੀਆਂ, ਇਹ ਸਾਰੀਆਂ ਵੱਜ ਜਾਣਗੀਆਂ। ਇਸ ਕਰਕੇ ਮੈਂ ਸਿੱਖ ਕੌਮ ਨੂੰ ਕਹੂੰਗਾ ਵੀ ਹਰਿਆਣੇ ਦੇ ਵਿੱਚ ਜਿਹੜੀ ਉਹ ਪ੍ਰਬੰਧਕ ਕਮੇਟੀ ਬਣਾਉਣਾ ਮੰਗਦੇ ਆ, ਉਹਦੇ ਲਈ ਸਟੈਂਡ ਕਰੋ। ਉਹਦੇ ਐਸਟੈਬਲਿਸ਼ ਹੋਣ ਦੇ ਨਾਲ ਇੱਕ ਤਾਂ ਹਰਿਆਣੇ 'ਚ ਸਿੱਖਾਂ ਦੀ ਮਜ਼ਬੂਤੀ ਬਣੂਗੀ, ਤੇ ਇੱਕ ਜਿਹੜੀ ਸਾਡੀ ਸਿਆਸਤ ਆ ਜਾਂ ਜਿਹੜੇ ਸਾਡੇ ਧਾਰਮਿਕ ਲੀਡਰ ਐਵੇਂ ਵੇਖਦੇ ਆ, ਕਰਦੇ ਆ, ਇਹਦੇ ਉੱਪਰ ਇੱਕ ਬਹੁਤ ਵੱਡਾ ਮਤਲਬ ਇੱਕ ਕੰਟਰੋਲ ਕਰਨ 'ਚ ਬਹੁਤ ਵੱਡਾ ਰੋਲ ਪਲੇ ਕਰਨਗੇ ਜੀ। ਥੈਂਕ ਯੂ ਜੀ। ਜਗਪਾਲ ਜੀ ਬਹੁਤ ਮਿਹਰਬਾਨੀ। ਪਹਿਲਾਂ ਤਾਂ ਤੁਸੀਂ ਸਾਡਾ ਸਟੈਂਡ ਜਿਹੜਾ ਉਹਨੂੰ ਵਿਸਥਾਰ ਦਿੱਤਾ, ਕਿਉਂਕਿ ਅਸੀਂ ਪਿਛਲੇ ਦਿਨਾਂ 'ਚ ਇਹ ਚਰਚਾ ਕੀਤੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਆ ਉਹਦੀ ਟਾਈਮਿੰਗ ਇਹ ਦੱਸਦੀ ਹੈ ਵੀ ਉਹਨਾਂ ਨੇ ਜਿਹੜੀ ਸਿੱਖ ਵਸੋਂ ਆ ਉੱਥੋਂ ਦੀ 18 ਲੱਖ ਵੋਟਰ ਹੈ ਸਿੱਖ ਜਿਹੜੇ ਹਰਿਆਣੇ ਦੇ ਵਿੱਚ, ਜਿਹੜੇ ਬੜੇ ਫੈਸਲਾ ਕੁੰਨ ਹੈ ਜੀ, ਬਹੁਤ ਫੈਸਲਾ ਕੁੰਨ ਹੈ। ਤੇ ਲੋਕ ਸਭਾ ਚੋਣਾਂ ਦੇ ਵਿੱਚ ਉਹ ਸਾਰੇ ਜਿਹੜੇ ਆ ਉਹ ਖਿਸਕ ਕੇ ਚਲੇ ਗਏ ਦੂਸਰੇ ਪਾਸੇ। ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਵਜੋਂ ਤੁਰਤ ਫੁਰਤ ਜਿਹੜੀ ਆ ਕਮੇਟੀ ਬਣਾਉਣ ਦਾ ਐਲਾਨ ਕੀਤਾ ਗਿਆ। ਸੋ ਇਹ ਪੂਰੀ ਦੀ ਪੂਰੀ ਇੱਕ ਪੋਲੀਟੀਕਲ ਗੇਮ ਹੈ, ਨੋ ਡਾਊਟ। ਇਹ ਅਸੀਂ ਚਰਚਾ 'ਚ ਲਿਆਂਦੀ, ਅੱਜ ਵੀ ਲਿਆਂਦੀ ਸੀ, ਤੇ ਤੁਸੀਂ ਉਸ ਸਾਡੀ ਗੱਲ ਦੀ ਪ੍ਰੋੜਤਾ ਕੀਤੀ, ਇਸ ਗੱਲ ਲਈ ਤੁਹਾਡਾ ਸ਼ੁਕਰੀਆ। ਦੂਜੀ ਗੱਲ ਜਿਹੜੀ ਆ ਅਕਾਊਂਟੇਬਿਲਿਟੀ ਦੀ, ਜਿਹੜੀ ਉਹ ਬੜੀ ਇੰਪੋਰਟੈਂਟ ਹੈ। ਜਵਾਬਦੇਹੀ, ਅਸਲ 'ਚ ਇਹੀ ਪ੍ਰੋਬਲਮ ਹੈ ਸਾਡੇ, ਤੇ ਜਵਾਬਦੇਹੀ ਕੋਈ ਨਹੀਂ। ਇਹ ਹਰਿਆਣੇ ਦੀ ਵੱਖਰੀ ਕਮੇਟੀ ਦਾ ਮੁੱਦਾ ਬਣਿਆ ਹੀ ਇਸ ਕਰਕੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਕੋਈ ਜਵਾਬਦੇਹੀ ਕਿਤੇ ਦਿਖਾਈ ਨਹੀਂ ਦੇ ਰਹੀ। 100 ਕਰੋੜ ਰੁਪਈਆ ਤੁਸੀਂ ਹਰਿਆਣੇ 'ਚੋਂ ਇਕੱਠਾ ਕਰਕੇ ਲੈ ਆਉਂਦੇ ਹੋ ਹਰ ਸਾਲ ਜੀ, ਉਹਦੇ 'ਚੋਂ 33 ਕਰੋੜ ਵੀ ਉਹਨਾਂ ਨੂੰ ਨਹੀਂ ਮੋੜਦੇ। ਇਹ ਕਿੱਦਾਂ ਕੋਈ ਬਰਦਾਸ਼ਤ ਕਰੇਗਾ ਵੀ ਤੁਸੀਂ ਹਰਿਆਣੇ 'ਚੋਂ ਪੈਸਾ ਇਕੱਠਾ ਕਰਕੇ ਲੈ ਆਉਂਦੇ ਆ ਤੇ ਵਰਤਦੇ ਇੱਧਰ ਆਪਣੀ ਸਿਆਸੀ ਐਕਟੀਵਿਟੀਜ਼ ਲਈ ਆ ਤੁਸੀਂ ਉਹ, ਤੇ ਹਰਿਆਣੇ ਦੇ ਜਿਹੜੇ ਗੁਰੂ ਘਰ ਆ ਜਾਂ ਹਰਿਆਣੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਅਦਾਰੇ ਚਲਾਏ ਜਾ ਰਹੇ ਆ, ਉਹਨਾਂ ਦੀ ਹਾਲਤ ਜਿਹੜੀ ਆ ਖਸਤਾ ਦਰਖਸਤਾ ਹੋਈ ਜਾ ਰਹੀ ਹੈ। ਸੋ ਲਾਜ਼ਮੀ ਤੌਰ ਦੇ ਉੱਤੇ ਜੇ ਪਹਿਲਾਂ ਹੀ ਜਵਾਬਦੇਹੀ ਹੁੰਦੀ, ਇਸ ਗੱਲ ਦੀ ਜਵਾਬਦੇਹੀ ਜੇ ਪਹਿਲਾਂ ਹੀ ਹੁੰਦੀ, ਤਾਂ ਲਾਜ਼ਮੀ ਤੌਰ ਦੇ ਉੱਤੇ ਕੁਝ ਨਾ ਕੁਝ ਚੰਗਾ ਵਾਪਰਦਾ। ਹੁਣ ਜਵਾਬਦੇਹੀ ਕੋਈ ਨਹੀਂ। ਹੁਣ ਇਹ ਜ਼ਰੂਰ ਹੈ ਕਿ ਵੱਖਰੀ ਕਮੇਟੀ ਜੇ ਬਣ ਗਈ ਆ ਉੱਥੇ, ਤੇ ਉਹ ਵੱਖਰੀ ਕਮੇਟੀ ਵੱਖਰੇ ਤੌਰ ਤੇ ਆਪਣੀ ਇੱਕ ਕ੍ਰੈਡੈਂਸ਼ੀਅਲ ਰਿਪੋਰਟ ਪੇਸ਼ ਕਰੇਗੀ ਸਾਲ ਬਾਅਦ ਵੀ ਤੁਸੀਂ ਕੀਤਾ ਕੀ ਹੈ, ਤੁਸੀਂ ਵੱਖਰੇ ਹੋ ਕੇ ਕੀਤਾ ਕੀ ਹੈ। ਉਹਨਾਂ ਦੇ ਕੋਲ ਜੇ ਕੁਝ ਕੰਮ ਹੋਣਗੇ ਉਹ ਦੱਸਣਗੇ ਭਾਈ ਅੱਗੇ ਕੀ ਹੋਇਆ ਤੇ ਹੁਣ ਅਸੀਂ ਕੀ ਕੀਤਾ। ਤੇ ਇੱਧਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨੂੰ ਵੀ ਫਿਰ ਮੁਕਾਬਲਤਨ ਅੱਗੇ ਨਾਲੋਂ ਆਪਣੀ ਕਾਰਜ ਜਿਹੜੀ ਹੈ, ਆਪਣੇ ਕੰਮ ਜਿਹੜੇ ਆ ਉਹ ਬਿਹਤਰ ਕਰਨੇ ਪੈਣਗੇ। ਸੋ ਅਕਾਊਂਟੇਬਿਲਿਟੀ ਇਜ਼ ਮਸਟ, ਤੇ ਜ਼ਰੂਰੀ ਚਾਹੀਦੀ ਹੈ। ਨਾ ਤਾਂ ਰਾਜਨੀਤੀ 'ਚ ਕੋਈ ਕਿਸੇ ਕਿਸਮ ਦੀ ਜਵਾਬਦੇਹੀ ਹੈ ਸਾਡੇ ਕੋਲ, ਜੋ ਮਰਜ਼ੀ ਕਰੀ ਜਾਣ, ਇਹ ਕੋਈ ਕਿਸੇ ਨੂੰ ਜਵਾਬ ਦੇਣ ਨੂੰ ਤਿਆਰ ਨਹੀਂ। ਸਿਰਫ ਵੋਟਾਂ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਹੱਥ ਜੋੜਨੇ ਆ। ਨਾ ਹੀ ਧਾਰਮਿਕ ਖੇਤਰ 'ਚ ਜਿਹੜੇ ਅਦਾਰੇ ਆ ਉਹ ਕਿਸੇ ਪਾਸੇ ਜਵਾਬਦੇਹ ਲੱਗਦੇ ਆ, ਜਿਹਦੇ ਕਰਕੇ ਮੁੱਦੇ ਖੜੇ ਹੁੰਦੇ ਆ ਜੀ। ਅਗਲੇ ਕਾਲਰ ਜਿਹੜੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ, ਸਾਡੇ ਨਾਲ ਜੁੜੇ ਨੇ ਕਸ਼ਮੀਰ ਸਿੰਘ ਝੁੱਟੀ ਜੀ। ਕਸ਼ਮੀਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ ਤੁਹਾਡਾ? ਦਸਾਂਝ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਦਸਾਂਝ ਜੀ, ਮੇਰੇ ਅੱਜ ਦੇ ਮੁੱਦੇ ਤੋਂ ਥੋੜਾ ਜਿਹਾ ਹਟ ਕੇ 2 ਪੁਆਇੰਟ ਆ ਛੋਟੇ। ਇਹ ਪਹਿਲਾ ਪੁਆਇੰਟ ਇਹ ਆ ਜੀ ਦਸਾਂਝ ਜੀ, ਵੀ ਜਿੱਦਾਂ ਬਾਲ ਸਾਹਿਬ ਕਹਿ ਰਹੇ ਸੀ ਮੈਂ ਮੋਦੀ ਦੀ ਝੋਲੀ 13 ਸੀਟਾਂ ਪਾ ਦੇਣੀਆਂ, ਉਹ ਨਹੀਂ ਪਈਆਂ। ਤਾਂ ਨਾ
ਬਜਟ ਦੇ ਵਿੱਚ ਮੋਦੀ ਨੇ ਵੀ ਬਾਦਲ ਦੀ ਝੋਲੀ ਖਾਲੀ ਰੱਖੀ ਆ, ਨਾ ਬਾਦਲ ਦੀ ਝੋਲੀ ਭਰੀ ਨਾ ਪੰਜਾਬ ਦੀ ਝੋਲੀ ਭਰੀ ਆ। ਦੂਜਾ ਪੁਆਇੰਟ ਇਹ ਆ, ਬਜਟ ਦੇ ਵਿੱਚ ਸੈਂਟਰ ਗੌਰਮੈਂਟ ਦੇ ਬਜਟ ਜਿਹੜਾ ਹੋਇਆ ਉਹਦੇ ਵਿੱਚ 4-5 ਪ੍ਰੋਜੈਕਟ ਇਹੋ ਜਿਹੇ ਉਹਨੇ ਰੱਖੇ ਆ, ਜਿੱਦਾਂ ਗੰਗਾ ਵਾਰਾਣਸੀ ਤੇ ਗੱਡੀ ਦੀ ਗੱਲ, ਬੁੱਤ ਬਣਾਉਣੇ ਤੇ ਕਸ਼ਮੀਰੀ ਪੰਡਤਾਂ ਨੂੰ ਸੈੱਟ ਕਰਨਾ, ਇਹ ਬੜੇ ਵੱਡੇ ਪ੍ਰੋਜੈਕਟ ਹੈ। ਮੇਰਾ ਖਿਆਲ ਹੈ ਵੀ 5 ਸਾਲ ਦੇ ਵਿੱਚ ਇਹਨਾਂ ਵੱਲੋਂ ਬਹੁਤ ਪੈਸਾ ਲੱਗਣਾ, ਤਾਂ ਇਹਨਾਂ ਦਾ ਨਾਲੇ RSS ਦਾ ਪਾਰਟੀ ਹੈ, ਇਹਨੀ ਲਾਉਣਾ ਵੀ ਬਹੁਤ ਜ਼ਿਆਦਾ ਪੈਸਾ ਆ। ਤੇ ਜਿਹੜਾ ਸਾਡੇ 70 ਕਰੋੜ ਗਰੀਬ ਜਨਤਾ ਆ, ਮੈਨੂੰ ਏਦਾਂ ਲੱਗਦਾ ਵੀ ਉਹਦੇ ਵਾਸਤੇ ਤਾਂ ਕੋਈ ਚੰਗੇ ਦਿਨ ਆਉਣ ਦੀ ਘੱਟੀ ਆਸ ਹੈ ਪਹਿਲੇ 5 ਸਾਲ। ਤੁਹਾਡਾ ਕੀ ਵਿਚਾਰ ਹੈ? ਜੀ ਦੇਖੋ, ਜਿਹੜਾ ਮਸਲੇ ਜਿਹੜੇ ਤੁਸੀਂ ਉਭਾਰ ਰਹੇ ਹੋ ਆਪਣੇ ਆਪ ਦੇ ਬੜੇ ਇੰਪੋਰਟੈਂਟ ਹੈ। ਦਾਅਵਾ ਬਾਦਲ ਸਾਹਿਬ ਦਾ ਸੀ ਵਿੱਚ ਇਹਨਾਂ ਦੀਆਂ 13 ਸੀਟਾਂ ਨਰਿੰਦਰ ਮੋਦੀ ਦੀ ਝੋਲੀ 'ਚ ਪਾਵਾਂਗੇ, ਨਾਲ ਪੰਜਾਬੀਆਂ ਨੂੰ ਲਾਲਚ ਦਿੱਤਾ ਗਿਆ। ਸੁਖਬੀਰ ਬਾਦਲ ਨੇ ਵੀ ਕਿਹਾ ਕਿ ਟਰੱਕਾਂ ਦੇ ਟਰੱਕ ਮੋਦੀ ਸਾਹਿਬ ਨੋਟਾਂ ਦੇ ਭਰ ਕੇ ਲਿਆਉਣਗੇ ਪੰਜਾਬ 'ਚ। ਅਰੁਣ ਜੇਟਲੀ ਨੂੰ ਖੁਦ ਬਾਦਲ ਸਾਹਿਬ ਜਾ ਕੇ ਲੈ ਕੇ ਆਏ ਵੀ ਨਵਜੋਤ ਸਿੱਧੂ ਨਹੀਂ ਸਾਨੂੰ ਚਾਹੀਦਾ, ਤੁਸੀਂ ਅੰਮ੍ਰਿਤਸਰੋਂ ਚੋਣ ਲੜੋ, ਤੁਸੀਂ ਸਿਰਫ ਕਾਗਜ਼ ਭਰ ਦਿਓ, ਜਿਤਾਉਣਾ ਸਾਡੀ ਜ਼ਿੰਮੇਵਾਰੀ ਹੈ ਜੀ। ਉਹ ਪੈ ਗਈ ਸਾਰੀ ਉਲਟ, ਨਾ ਤਾਂ ਅਰੁਣ ਜੇਟਲੀ ਜਿੱਤ ਸਕੇ। ਹੁਣ ਅਰੁਣ ਜੇਟਲੀ ਜਿੱਤੇ ਤਾਂ ਹੈ ਨਹੀਂ, ਪਰ ਭਾਰਤ ਸਰਕਾਰ ਦੇ 2 ਅਹਿਮ ਮੰਤਰਾਲੇ ਉਹਨਾਂ ਦੇ ਕੋਲ ਹੈ, ਫਾਈਨਾਂਸ ਤੇ ਡਿਫੈਂਸ। ਜੀ ਜੀ ਤੁਸੀਂ ਅੰਦਾਜ਼ਾ ਕਰੋ, ਜਿਨ੍ਹਾਂ ਨੂੰ ਜਿਸ ਬੰਦੇ ਨੂੰ ਲੋਕਾਂ ਨੇ ਨਕਾਰ ਦਿੱਤਾ ਉਹਨੂੰ ਤੁਸੀਂ ਭਾਰਤ ਦਾ ਡਿਫੈਂਸ ਮਿਨਿਸਟਰ ਬਣਾ ਰਹੇ ਹੋ ਜਾਂ ਫਾਈਨਾਂਸ ਮਿਨਿਸਟਰ ਬਣਾ ਰਹੇ ਹੋ। ਤੇ ਜਿਸ ਗੱਲ ਨੂੰ ਬਾਦਲ ਸਾਹਿਬ ਦੀ ਗੱਲ ਨੂੰ ਵੀ ਲੋਕਾਂ ਨੇ ਨਕਾਰ ਦਿੱਤਾ, ਉਸ ਬਾਦਲ ਸਾਹਿਬ ਦੀ ਤੇ ਝੋਲੀ ਖਾਲੀ ਰਹਿਣੀ ਸੀ। ਓਵਰਆਲ ਹੀ ਸਾਰੇ ਪੰਜਾਬ ਕੀ ਸਾਰੇ ਦੇਸ਼ ਦੀ ਝੋਲੀ ਖਾਲੀ ਹੈ ਇਸ ਬਜਟ ਦੇ ਵਿੱਚ ਜੀ। ਤੁਸੀਂ ਜਿਹੜੀ 70 ਕਰੋੜ ਜਨਤਾ ਦੀ ਗੱਲ ਕੀਤੀ ਆ, ਉਹਦੇ ਤੋਂ ਵੀ ਜ਼ਿਆਦਾ ਲੋਕ ਜਿਹੜੇ ਹੈ ਇਸ ਬਜਟ ਦੇ ਘੇਰੇ 'ਚ ਨਹੀਂ ਆਉਂਦੇ। ਜਿਹੜੇ ਪ੍ਰੋਜੈਕਟ ਵੀ ਐਲਾਨੇ ਗਏ ਆ, ਉਹ ਪ੍ਰੋਜੈਕਟ ਸਿਰਫ ਤੇ ਸਿਰਫ ਆਪਣੀ ਰਾਜਨੀਤੀ ਨੂੰ ਚਮਕਾਉਣ ਵਾਸਤੇ ਐਲਾਨੇ ਗਏ ਆ। ਤੇ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਬਜਟ ਹੈ ਉਹ ਬਜਟ ਤਸਵੀਰ ਹੁੰਦਾ ਕਿਸੇ ਵੀ ਸਰਕਾਰ ਦੀ। ਬਜਟ ਤੋਂ ਪਹਿਲੇ ਰੇਲਵੇ ਦੇ ਕਿਰਾਏ ਵਧਾ ਦਿੱਤੇ ਗਏ, ਬਜਟ ਤੋਂ ਪਹਿਲਾਂ ਤੇਲ ਦੀਆਂ ਕੀਮਤਾਂ ਵੱਧ ਗਈਆਂ, ਬਜਟ ਤੋਂ ਪਹਿਲਾਂ ਚੀਨੀ ਦੀਆਂ ਕੀਮਤਾਂ ਵੱਧ ਗਈਆਂ। ਬਜਟ ਤੋਂ ਬਾਅਦ ਜੋ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜੇ ਚੰਗੇ ਦਿਨਾਂ ਦੀ ਤੁਸੀਂ ਗੱਲ ਕਰ ਰਹੇ ਹੋ, ਚੰਗੇ ਦਿਨ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜੇ ਅੱਜ ਦੇ ਦਿਨ ਹੈ ਇਹ ਦਿਨ ਵੀ ਨਹੀਂ ਰਹਿਣੇ। ਜਿਸ ਸਰਕਾਰ ਨੂੰ ਕੋਸ ਕੇ ਨਰਿੰਦਰ ਮੋਦੀ ਚੰਗੇ ਦਿਨ ਲਿਆਉਣ ਦੇ ਦਾਅਵੇ ਜਾਂ ਵਾਅਦੇ ਕਰਕੇ ਇਸ ਹੁਕੂਮਤ 'ਚ ਆਏ ਹੈ, ਉਸ ਸਰਕਾਰ ਤੋਂ ਵੀ 4 ਕਦਮ ਅੱਗੇ ਚੱਲ ਕੇ ਭਾਰਤੀ ਆਵਾਮ ਦਾ ਖੂਨ ਦਾ ਆਖਰੀ ਕਤਰਾ ਤੱਕ ਇਸ ਸਰਕਾਰ ਨੇ ਨਿਚੋੜਨਾ। ਉਹਦਾ ਕਾਰਨ 2 ਆ। ਨੰਬਰ 1, ਇੱਕ ਪਿੱਛੇ ਕੰਮ ਕਰ ਰਹੀ RSS ਦੀ ਰਾਜਨੀਤੀ, ਜਿਹਦਾ ਤੁਸੀਂ ਜ਼ਿਕਰ ਕੀਤਾ, ਕਿਉਂਕਿ RSS ਦੀ ਗੋਦ 'ਚ ਬੈਠ ਕੇ ਨਰਿੰਦਰ ਮੋਦੀ ਜਵਾਨ ਹੋਏ ਹੈ। RSS ਦੀ ਜਿਹੜੀ ਹਿੰਦੀ ਤੇ ਹਿੰਦੁਸਤਾਨ ਦੀ ਰਾਜਨੀਤੀ ਹੈ, ਉਹਨੂੰ ਸਾਰੇ ਮੁਲਕ 'ਚ ਲਾਗੂ ਕਰਨ ਦਾ ਯਤਨ ਉਹ ਕਰਨਗੇ। ਨੰਬਰ 2, ਫਾਈਨੈਂਸ਼ਲੀ ਜਿਹੜਾ ਭਾਰਤ ਨੂੰ ਕੰਗਾਲ ਕਰਨ ਦੀ ਤਿਆਰੀ ਹੈ। ਸੋ ਕਾਲਡ ਗੁਜਰਾਤ ਮਾਡਲ ਜਿਹੜਾ ਕਿਹਾ ਜਾ ਰਿਹਾ, ਜਿਹੜਾ ਤਬਾਹੀ ਦਾ ਮਾਡਲ ਹੈ, ਜਿਹੜਾ ਸਿਰਫ ਸ਼ਹਿਰੀਕਰਨ ਨੂੰ ਹਵਾ ਦਿੰਦਾ ਹੈ, ਪੇਂਡੂ ਜਨਤਾ ਜਿਹੜੀ ਹੈ ਉਹਨਾਂ ਦੀ ਜ਼ਮੀਨ ਉਹਦੇ ਤੋਂ ਖੋਹਦਾ ਹੈ। ਉਸ ਗੱਲ ਨੂੰ ਅੱਗੇ, ਕਿਉਂਕਿ ਮਾਰਕੀਟ ਫੋਰਸਿਸ ਜਿਹੜੀ ਹੈ, ਉਹ ਮਾਰਕੀਟ ਫੋਰਸਿਸ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ, ਉਹਨਾਂ ਦੇ ਹਿੱਤ ਦੇ ਵਿੱਚ ਨਰਿੰਦਰ ਮੋਦੀ ਨੇ ਕੰਮ ਕਰਨਾ ਹੈ ਜਾਂ ਸਾਡੇ ਫਾਈਨਾਂਸ ਮਿਨਿਸਟਰ ਅਰੁਣ ਜੇਟਲੀ ਨੇ ਕੰਮ ਕਰਨਾ ਹੈ। ਸੋ ਪੰਜਾਬ ਦੇ ਵਿੱਚ ਟਰੱਕਾਂ ਦੇ ਟਰੱਕ ਨੋਟ ਨਹੀਂ ਹੋਣੇ। ਪੰਜਾਬ ਨੂੰ ਅੰਤਾਂ ਦੀ ਗੁਰਬਤ ਜਿਹੜੀ ਹੈ ਇਹ ਸਰਕਾਰ ਨੇ ਦੇਣੀ ਹੈ, ਤੇ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਦੇ 'ਚ ਬਰਾਬਰ ਦੇ ਹਿੱਸੇਦਾਰ ਹੈ ਜੀ। ਅਗਲੇ ਕਾਲਰ ਲੈਣੇ ਆ, ਸਾਡੇ ਨਾਲ ਜੁੜੇ ਹੋਏ ਨੇ ਪੌਲ ਜੀ। ਸਤਿ ਸ਼੍ਰੀ ਅਕਾਲ ਜੀ। ਜੈਨੂ ਜੀ, ਕੀ ਸਵਾਲ ਆ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਕਹਿੰਦਾ ਜੀ, ਜਿਹੜੀ ਆਪਣੀ ਅਸੀਂ 2% ਇੰਡੀਆ ਦਾ ਹੈਗੇ ਆ, ਰਾਈਟ? ਅਸੀਂ ਵਰਲਡ ਸਟੇਜ ਤੇ ਖੜੇ ਹੁੰਦੇ ਕਿਉਂਕਿ ਅਸੀਂ ਫੈਮਿਲੀ ਜਾਂ ਸੋਸ਼ਲ ਮਾਈਂਡਡ ਲੋਕ ਹੈਗੇ, ਅਸੀਂ ਇਕੱਠੇ ਰਹਿੰਦੇ ਹਾਂ, ਰਾਈਟ? ਵੀ ਇਹ ਚਾਹੇ ਆਪਾਂ ਸਰੀ 'ਚ ਰਹੀਏ, ਚਾਹੇ ਆਪਾਂ ਕਿਤੇ ਅਮਰੀਕਾ 'ਚ ਰਹੀਏ, ਆਪਾਂ ਇਕੱਠੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਹਜਮ ਨਹੀਂ ਹੁੰਦੀ ਕਈਆਂ ਜਿਹੜੀਆਂ ਆਪਣੀ ਇਹ ਜਿਹੜੀ ਆਪਣੀ ਸਟਰੈਂਥ ਆ, ਚਾਹੇ ਕੁਛ ਹਿੰਦੂ ਆਰਗੇਨਾਈਜੇਸ਼ਨ ਹੈਗੀਆਂ, ਚਾਹੇ ਹੁਣ ਹਰਿਆਣਾ ਦੇ ਵਿੱਚ ਵੀ ਉਹ ਮੇਰਾ ਖਿਆਲ ਵੀ ਉਹ ਆਪਣੇ ਸਿੱਖਾਂ ਨੂੰ ਖੁਸ਼ ਨਹੀਂ ਕਰਨਾ ਚਾਹੁੰਦੇ, ਉਹ ਹਿੰਦੂ ਮੈਜੋਰਟੀ ਨੂੰ ਖੁਸ਼ ਕਰ ਰਹੇ, ਸਿੱਖਾਂ ਨੂੰ ਆਪਸ ਵਿੱਚ ਦੀ ਲੜਾ ਕੇ ਵੀ। ਹੁਣ ਜਿਹੜੀਆਂ ਆਪਣੀਆਂ ਸੋਸ਼ਲ ਜਾਂ ਰਿਲੀਜੀਅਸ ਪ੍ਰੋਬਲਮ ਹੈਗੀਆਂ, ਇਟਸ ਬਿਕਮਸ ਅ ਪੋਲੀਟੀਕਲ ਫੁੱਟਬਾਲ ਐਂਡ ਮੀਡੀਆ ਸਰਕਸ। ਨੋਬਡੀ ਇਜ਼ ਲੁਕਿੰਗ ਫਾਰ ਸੋਲੂਸ਼ਨਸ। ਵੀ ਆਪਾਂ ਸਾਰੀ ਆਪਾਂ ਜ਼ਿੰਮੇਵਾਰ ਹੈਗੇ ਆਪਾਂ, ਵੀ ਜੇ ਕੋਈ ਚੰਗੀ ਗੱਲ ਹੁੰਦੀ ਚਾਹੇ ਮਾੜੀ ਹੋਊਗੀ, ਰਾਈਟ? ਆਈ ਥਿੰਕ ਵੀ ਸ਼ੁੱਡ ਆਲ ਟੇਕ ਰਿਸਪੋਂਸਿਬਿਲਿਟੀ ਜੀ। ਮੈਂ ਇਹਨੇ ਕਹਿਣਾ ਚਾਹੁੰਦਾ ਜੀ। ਮਿਹਰਬਾਨੀ ਜੀ। ਸਵਾਲ ਤਾਂ ਕੋਈ ਨਹੀਂ ਸੀ, ਉਹਨਾਂ ਦੇ ਵਿਚਾਰ ਸੀ, ਅਸੀਂ ਉਹਨਾਂ ਦੀ ਵਿਚਾਰਾਂ ਦੀ ਕਦਰ ਕਰਦੇ ਹਾਂ ਤੇ ਇਸ ਗੱਲ ਦੀ ਪੂਰਤਾ ਵੀ ਕਰਦੇ ਹਾਂ ਵੀ ਜਿਹੜੀਆਂ ਘੱਟ ਗਿਣਤੀਆਂ ਹੁੰਦੀਆਂ
ਉਹਨਾਂ ਤੇ ਅਕਸਰ ਹੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਕ੍ਰੀਏਟ ਕੀਤਾ ਜਾਂਦਾ, ਘੱਟ ਗਿਣਤੀਆਂ ਜਿਹੜੀਆਂ ਉਹਨਾਂ ਨੂੰ ਦਬਾ ਕੇ ਰੱਖਣ ਦੀ ਇੱਕ ਰਾਜਨੀਤੀ ਤਾਂ ਹੈ, ਤੇ ਜਿਹੜੀ ਮੁਲਕ ਦੇ ਵਿੱਚ ਸਾਡੀ ਸਰਕਾਰ ਰਾਜ ਕਰ ਰਹੀ ਹੈ ਉਹ ਘੱਟ ਗਿਣਤੀਆਂ ਦੇ ਖਿਲਾਫ ਜਾਣ ਵਾਲੀ ਸਰਕਾਰ ਹੈ। ਸਾਡੀ ਦਿੱਕਤ ਇਹ ਹੈ, ਸਾਡੀ ਪ੍ਰੋਬਲਮ ਇਹ ਹੈ, ਜਾਂ ਸਾਡੇ ਵਾਸਤੇ ਨਮੋਸ਼ੀ ਇਹ ਹੈ ਵੀ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਧਿਰਾਂ ਵੀ ਬਹੁਤ ਗਿਣਤੀ ਦੀ ਜਿਹੜੀ ਰਾਖੀ ਕਰਦੀ ਹੈ, ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਉਹਦੇ ਨਾਲ ਰਲੀਆਂ ਹੋਈਆਂ। ਕੋਈ ਲੌਜਿਕ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਦੇ ਨਾਲ ਰਿਸ਼ਤਾ। ਉਹਦਾ ਕੀ ਲੌਜਿਕ ਤੁਸੀਂ ਦਿਓਗੇ? ਮਤਲਬ ਭਾਰਤੀ ਜਨਤਾ ਪਾਰਟੀ ਜਾਂ ਸੰਘ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਰਿਸ਼ਤਾ ਕਿਵੇਂ ਵਾਜਬ ਠਹਿਰਾਇਆ ਜਾ ਸਕਦਾ? ਜਿਹਨਾਂ ਦਾ 100 ਕਿਸਮ ਦੇ ਵਿਰੋਧ ਨੇ ਮੁੱਦਿਆਂ ਦੇ ਉੱਤੇ, ਪਰ ਇੱਕੋ ਮੁੱਦੇ ਤੇ ਇਕੱਠੇ ਨੇ ਵੀ ਕੁਰਸੀ ਲੈਣੀ ਹੈ। ਪੰਜਾਬ 'ਚ ਕੁਰਸੀ ਹਾਸਲ ਕਰਨੀ ਹੈ ਤੇ ਬੀਜੇਪੀ ਦੇ ਨਾਲ ਹੈ, ਦਿੱਲੀ 'ਚ ਕੁਰਸੀ ਬੀਜੇਪੀ ਨੇ ਹਾਸਲ ਕਰਨੀ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਵੀ ਉਹਨਾਂ ਨਾਲ ਹੈ। ਅਲਟੀਮੇਟਲੀ ਜਿਹੜੀਆਂ ਘੱਟ ਗਿਣਤੀਆਂ ਵੀ ਹੈ ਉਹਨਾਂ ਦੀ ਅਗਵਾਈ ਕਰਨ ਵਾਲੀਆਂ ਧਿਰਾਂ ਜਿਹੜੀਆਂ ਉਹਦੇ ਵਿੱਚ ਜਿਹੜੇ ਨੁਕਸ ਹੈ ਸਾਨੂੰ ਉਹ ਵੀ ਜਿਹੜੀ ਉਹਨਾਂ ਦੀ ਨਿਸ਼ਾਨਦੇਹੀ ਵੀ ਲਾਜ਼ਮੀ ਤੌਰ ਤੇ ਕਰਨੀ ਪੈਣੀ ਹੈ। ਜੀ ਤੇ ਅਗਲੇ ਕਾਲਰ ਲੈਣੇ ਆ ਬਲਦੇਵ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ? ਜੀ ਸਤਿ ਸ੍ਰੀ ਅਕਾਲ ਜੀ। ਨਿਸ਼ਾਨ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ। ਮੇਰਾ ਇੱਕ ਸਵਾਲ ਹੈ ਜੀ, ਸਾਡੇ ਮੁਲਕ ਦੀ ਤਰਾਸਦੀ ਇਹ ਆ ਵੀ ਸਾਡੀਆਂ ਜਿੰਨੀਆਂ ਵੀ ਸਰਕਾਰਾਂ 47 ਤੋਂ ਬਾਅਦ ਬਣੀਆਂ ਉਹਨਾਂ ਵਿੱਚ ਜਾਤੀਵਾਦ ਤੇ ਧਰਮ ਦੇ ਜਜ਼ਬਾਤਾਂ ਨੂੰ ਭੜਕਾ ਕੇ ਹੀ ਹਮੇਸ਼ਾ ਵੋਟਾਂ ਪ੍ਰਾਪਤ ਕੀਤੀਆਂ ਜਾਂਦੀਆਂ। ਹੁਣ ਵੀ ਇਹ ਜਿਹੜਾ ਮਸਲਾ ਹੈਗਾ ਸ਼੍ਰੋਮਣੀ ਕਮੇਟੀ ਦਾ ਵੀ ਤੇ ਜਿਹੜਾ ਤੁਸੀਂ ਨਸ਼ਿਆਂ ਦਾ ਵੀ ਗੱਲ ਕੀਤੀ ਆ, ਦੋਏ ਮਸਲੇ ਆ, ਇਹ ਦੋਏ ਸਿਆਸੀ ਮਸਲੇ ਆ, ਦੋਹਾਂ ਦੇ ਵਿੱਚ ਹੀ ਕਾਂਗਰਸ ਤੇ ਅਕਾਲੀ ਦੋਹਾਂ ਦਾ ਹੀ ਰੋਲ ਆ ਔਰ ਇਹ ਆਪਣੀ ਖੇਡ ਰਿਹਾ। ਲੋਕਾਂ ਦਾ ਇਹਦੇ ਵਿੱਚ ਕੋਈ ਫਾਇਦਾ ਨਹੀਂ। ਜੇ ਬਾਦਲ ਸਾਹਿਬ ਸੈਂਟਰ ਤੋਂ ਪੰਜਾਬ ਦੇ ਟੈਕਸ ਚੋਂ ਜ਼ਿਆਦਾ ਪੈਸੇ ਮੰਗਦੇ ਆ ਤਾਂ ਪਹਿਲੇ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਨੇ ਪੈਸੇ ਹਰਿਆਣੇ ਦੇ ਗੁਰਦੁਆਰਿਆਂ ਤੋਂ ਲਿਆਂਦੇ ਉਹਨਾਂ ਨੂੰ ਵਾਪਸ ਕਿਉਂ ਨਹੀਂ ਦਿੰਦੇ ਉਹਨੇ ਜਿੰਨੇ ਇਹ ਪੰਜਾਬ ਲਈ ਮੰਗਦੇ ਹੈਗੇ ਸੈਂਟਰ ਤੋਂ? ਦੂਸਰਾ ਮਸਲਾ ਜਿਹੜਾ ਨਸ਼ੇ ਦਾ, ਉਹਦੇ ਵਿੱਚ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛਣਾ ਚਾਹੁੰਦਾ, DGP ਜਿਹੜੇ ਆਪਣੇ ਸ਼ਸ਼ੀਕਾਂਤ ਸੀ ਉਹਨਾਂ ਦੀ ਰਿਪੋਰਟ ਕਿੰਨੇ ਚਿਰ ਦੀ ਦੱਬੀ ਪਈ ਆ? ਉਹ ਮੇਰਾ ਖਿਆਲ ਉਹਨਾਂ ਨੇ ਹਾਈ ਕੋਰਟ 'ਚ ਵੀ ਪਾਈ ਆ। ਇਹਨਾਂ ਦਾ ਦੋਹਾਂ ਪਾਰਟੀਆਂ ਨੇ ਕੁਛ ਨਹੀਂ ਕਰਨਾ। ਤੇ ਦੂਸਰਾ ਗੱਲ, ਇਹ ਦੋਏ ਮਸਲੇ ਇਹਨਾਂ ਨੇ ਆਪਣੀ ਸਿਆਸੀ ਖੇਡ ਲਈ ਖੇਡੇ ਆ। ਮੈਨੂੰ ਤਾਂ ਇਹ ਲੱਗਦਾ ਵੀ ਦੋਏ ਮਸਲੇ ਇਹਨਾਂ ਦੋਹਾਂ ਦੇ ਐਂਟੀ ਜਾਣਗੇ ਔਰ ਜਿਹੜਾ ਤੀਜਾ ਬਦਲਿਆ ਉਹਨੂੰ ਇਹਦੇ ਵਿੱਚ ਬੜਾ ਫਾਇਦਾ ਹੋਊਗਾ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ? ਉਹਨਾਂ ਤੇ ਜਰਾ ਚਾਨਣਾ ਪਾਓ ਜੀ। ਸ਼ੁਕਰੀਆ ਜੀ। ਦੇਸ਼ ਭਾਰਤ ਜਿਹੜਾ ਆ, ਤੁਸੀਂ ਬਹੁਤ ਦਰੁਸਤ ਗੱਲ ਕੀਤੀ ਹੈ। 47 ਤੋਂ ਬਾਅਦ ਜਿੱਦਾਂ ਸਰਕਾਰਾਂ ਬਣਦੀਆਂ ਰਹੀਆਂ, ਟੁੱਟਦੀਆਂ ਰਹੀਆਂ, ਉਹਦੇ 'ਚ ਜ਼ਾਤ ਤੇ ਧਰਮ ਦਾ ਤੇ ਫਿਰਕੇ ਦਾ ਬਹੁਤ ਵੱਡੀ ਭੂਮਿਕਾ ਰਹੀ ਹੈ। ਭਾਰਤ ਦੇ ਵਿੱਚ 6000 ਜਾਤੀਆਂ ਤੇ 21000 ਉਪਜਾਤੀਆਂ। ਤੁਸੀਂ ਦੇਖੋ ਕਿੰਨਾ ਵੰਨ-ਸੁਵੰਨਤਾ ਵਾਲਾ ਮੁਲਕ ਹੈ, ਧਰਮ ਆਪਣੇ ਥਾਂ ਦੇ ਉੱਤੇ ਹੈ। ਮਤਲਬ 6000 ਤਾਂ ਜ਼ਾਤਾਂ ਹੈ ਭਾਰਤ ਦੇ ਵਿੱਚ ਤੇ 21000 ਉਪਜਾਤਾਂ ਹੈ। ਇੰਨਾ ਵੰਨ-ਸੁਵੰਨਤਾ ਮੁਲਕ, ਮਲਟੀ ਕਲਚਰਡ ਮੁਲਕ, ਮੈਂ ਕਹਿੰਦਾ ਵੀ ਚੱਲ ਕਿਹਦੇ ਆਸਰੇ ਰਿਹਾ। ਮੇਰਾ ਰੱਬ ਦੇ ਵਿੱਚ ਕੋਈ ਯਕੀਨ ਨਹੀਂ ਹੈ। ਮਾਫ ਕਰਨਾ, ਮੈਂ ਰੱਬ ਨੂੰ ਨਹੀਂ ਮੰਨਦਾ। ਇਹ ਮੇਰੇ ਆਪਣੇ ਨਿੱਜੀ ਮੇਰੀ ਕਹਿ ਲਓ ਮੇਰਾ ਹੱਕ ਹੈ ਕਿ ਮੈਂ ਕਿਸੇ ਨੂੰ ਮੰਨਾਂ ਨਾ ਮੰਨਾਂ, ਪਰ ਫਿਰ ਵੀ ਮੈਨੂੰ ਇਹ ਲੱਗਦਾ ਵੀ ਮੁਲਕ ਜਿੱਦਾਂ ਰੱਬ ਦੇ ਆਸਰੇ ਹੀ ਚੱਲ ਰਿਹਾ। ਕਿਉਂਕਿ ਸਰਕਾਰਾਂ ਜਿਹੜੀਆਂ ਕੁਝ ਸਮਾਂ 1947 ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕੁਝ ਚੰਗਾ ਸਮਾਂ ਸੀ, ਪਰ ਪਿਛਲੇ 30-40 ਸਾਲ ਤੋਂ ਜੋ ਭਾਰਤ ਦੇ ਵਿੱਚ ਹੋ ਰਿਹਾ ਜ਼ਾਤ ਦੇ ਨਾਂ ਤੇ, ਇਲਾਕੇ ਦੇ ਨਾਂ ਤੇ, ਧਰਮ ਦੇ ਨਾਂ ਤੇ, ਉਹਨੇ ਤਾਂ ਸਾਰੇ ਤੋਪੇ ਤੋੜ ਦਿੱਤੇ ਆ। ਸਾਰੇ ਬਹੁਤ ਬੁਰੀ ਹਾਲਤ ਇਸ ਮੁਲਕ ਦੀ ਕਰਤੀ ਹੈ। ਜਿਹੜਾ ਅਨੇਕਤਾ ਚ ਏਕਤਾ ਵਾਲਾ ਮਸਲਾ ਆ, ਉਸ ਮਸਲੇ ਨੂੰ ਬੁਰੀ ਤਰ੍ਹਾਂ ਖੰਡਿਤ ਕਰ ਦਿੱਤਾ ਹੈ। ਇਲਾਕਿਆਂ 'ਚ ਵੰਡ ਦਿੱਤਾ ਗਿਆ ਮੁਲਕ ਨੂੰ, ਧਰਮਾਂ 'ਚ ਵੰਡ ਦਿੱਤਾ ਗਿਆ ਮੁਲਕ ਨੂੰ, ਜ਼ਾਤਾਂ 'ਚ ਵੰਡ ਦਿੱਤਾ ਗਿਆ। ਮਤਲਬ ਤੁਸੀਂ ਦੇਖ ਲਓ ਵੀ ਜੇ ਰਾਮ ਵਿਲਾਸ ਪਾਸਵਾਨ ਹੈ, ਉਹ ਇੱਕ ਖਾਸ ਕਹਿ ਲਓ ਕਾਸਟ ਨੂੰ ਰਿਪਰੈਜ਼ੈਂਟ ਕਰ ਰਿਹਾ, ਉਹਦੀਆਂ ਵੋਟਾਂ ਜਿਹੜੀਆਂ ਉਹਦੇ ਕੋਲ ਹੈਗੀਆਂ 6%, ਉਹਨੂੰ ਹਾਸਲ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਉਹਨੂੰ 12 ਸਾਲਾਂ ਬਾਅਦ ਆਪਣੇ ਨਾਲ ਲਾ ਲੈਂਦੀ ਹੈ। ਲਾਲੂ ਪ੍ਰਸਾਦ ਯਾਦਵ ਤੇ ਨਿਤੀਸ਼ ਕੁਮਾਰ ਜਿਹੜੇ ਕਿਸੇ ਵੇਲੇ ਮਿੱਤਰ ਹੁੰਦੇ ਸੀ, 15 ਤੋਂ ਸਿਆਸੀ ਦੁਸ਼ਮਣ ਹੈ, ਉਹ ਅੱਜ ਦੋਨੋਂ ਫਿਰ ਇਕੱਠੇ ਹੋ ਰਹੇ ਆ। ਮਤਲਬ ਜ਼ਾਤ ਦੀ, ਇਲਾਕੇ ਦੀ, ਧਰਮ ਦੀ ਜਿਹੜੀ ਰਾਜਨੀਤੀ ਇਹਨੇ ਮੁਲਕ ਦਾ ਬੇੜਾ ਗਰਕ ਕੀਤਾ 65 ਸਾਲਾਂ ਦੇ ਵਿੱਚ। ਤੇ ਜਿਹੜਾ ਬਦਲਾਅ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਅਲਟਰਨੇਟਿਵ, ਉਹਦੀ ਤਾਜ਼ੀ ਹਵਾ ਦਾ ਬੁੱਲਾ ਹਾਲੇ ਸਾਡੇ ਸਾਹਮਣੇ ਨਹੀਂ। ਥੋੜੇ ਬਹੁਤ ਜਿਹੜੇ ਯਤਨ ਹੋਏ ਉਹਨਾਂ ਯਤਨਾਂ ਦੇ ਵਿੱਚ ਇਕਸਾਰਤਾ ਨਹੀਂ। ਇਕਸਾਰਤਾ ਇਸ ਕਰਕੇ ਨਹੀਂ ਕਿਉਂਕਿ ਉਹ ਫਰੈਸ਼ ਜ਼ਮੀਨ ਤੇ ਉਸਰੇ ਹੋਏ ਬਦਲ ਨਹੀਂ ਹੈ ਜੀ। ਉਹ ਜੋ ਸਾਡੇ ਕੋਲ ਮੌਜੂਦ ਹੈ ਉਹਦੇ ਵਿੱਚੋਂ ਲੈ ਰਹੇ ਆ। ਪੰਜਾਬ ਦੇ ਵਿੱਚ ਜਿਹੜਾ ਹੈ ਉਹ ਅਨਆਰਗੇਨਾਈਜ਼ਡ ਜਿਹੜੇ ਲੋਕ ਸੀ, ਉਹਨਾਂ ਨੇ ਵੀ ਨਤੀਜੇ ਚੰਗੇ ਦੇ ਦਿੱਤੇ। 4 ਸੀਟਾਂ ਉਹਨਾਂ ਦੇ ਕੋਲ ਆ ਗਈਆਂ ਲੋਕ ਸਭਾ ਦੀਆਂ ਆਮ ਆਦਮੀ ਪਾਰਟੀ ਦੇ ਕੋਲ, ਜਦ ਕਿ ਬਿਲਕੁਲ ਜਥੇਬੰਦ ਨਹੀਂ ਸੀ। ਉਹ ਇੱਕ ਮੂਵ ਬਣੀ, ਉਹ ਮੂਵ ਇਸ ਕਰਕੇ ਬਣੀ ਕਿ ਲੋਕ ਅੱਕੇ ਹੋਏ, ਜਿਹੜਾ ਤੁਸੀਂ ਗੱਲ ਕਰਦੇ ਆ, ਲੋਕ ਕਾਂਗਰਸ ਤੋਂ ਵੇਖ ਕੇ, ਅਕਾਲੀਆਂ ਤੋਂ ਵੇਖ ਕੇ ਉਹਨਾਂ ਨੂੰ ਬਦਲ ਚਾਹੀਦਾ, ਬਦਲ ਦੇਣ ਵਾਲੇ ਗਾਇਬ ਹੈ।
ਜੋ ਕੁਝ ਵੀ ਦੱਸਿਆ ਉੱਤੇ ਲੋਕਾਂ ਨੇ ਰਿਐਕਟ ਕਰ ਦਿੱਤਾ। ਲੋਕਾਂ ਦਾ ਰਿਐਕਟ ਹੈ। ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ, ਇੱਕ ਬਾਦਲਾਂ ਨੂੰ ਦੱਸਿਆ ਤਾਂ ਬਾਦਲ ਮੰਨਣ ਲੱਗੇ ਪੰਜਾਬ ਦੇ ਨਸ਼ੇ ਹੈ। ਪਰ ਵਿਧਾਨ ਸਭਾ ਦੇ ਜੋ ਕੁਝ ਹੋਇਆ ਅਸੀਂ ਉਹਦਾ ਸਾਰ ਸਾਨੂੰ ਦੇ ਚੁੱਕੇ ਹਾਂ। ਪੋਲੀਟੀਕਲ ਅੰਬਰੇਲਾ ਜਿਹੜਾ ਉਹ ਇਹਨਾਂ ਸਾਰੇ ਲੋਕਾਂ ਨੂੰ ਬਚਾ ਰਿਹਾ। ਸੋ ਅਲਟੀਮੇਟਲੀ ਬਹੁਤ ਸੰਕਟ 'ਚ ਇਸ ਵੇਲੇ ਸਥਿਤੀਆਂ ਦੇਸ਼ ਦੇ ਵਿੱਚ ਵੀ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦਾ ਬਦਲ ਨਹੀਂ ਜਿੱਥੇ ਅਸੀਂ ਬਿਲਕੁਲ 100% ਕਹਿ ਦਈਏ ਇਹ ਆ ਬਦਲ ਜਿਹੜਾ ਦੇਸ਼ ਦੀ ਤਕਦੀਰ ਬਦਲੇਗਾ। ਹਾਲੇ ਦੇਸ਼ ਦੀ ਤਕਦੀਰ ਰੁਲੇਗੀ। ਹਾਲੇ ਦੇਸ਼ ਦੇ ਵਿੱਚ ਜਿਹੜਾ ਆਮ ਬੰਦਾ ਆ, ਕਾਮਨ ਮੈਨ ਜਿਹੜਾ ਆ, ਉਹਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਹਾਂ ਜੇ ਬਦਲ ਬਣ ਜਾਵੇ, ਇੱਕ ਪੋਜ਼ੀਟਿਵ ਬਦਲ ਬਣ ਜਾਵੇ, ਜਿਹਦੇ ਯਤਨ ਵੀ ਹੋ ਰਹੇ ਆ ਗਾਹੇ ਵਗਾਹੇ, ਉਹ ਇੱਕ ਚੰਗਾ ਮੂਰਤ ਰੂਪ ਅਖਤਿਆਰ ਕਰ ਲਵੇ ਤਾਂ ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ। ਜੀ ਅਗਲੇ ਕਾਲਰ ਲੈਂਦੇ ਆ ਟੋਰਾਂਟੋ ਤੋਂ, ਸਾਡੇ ਨਾਲ ਜੁੜੇ ਨੇ ਕੁਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਜੀ, ਕੀ ਸਵਾਲ ਹੈ ਜੀ ਤੁਹਾਡਾ? ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸੁਸ਼ੀਲ ਦਸਾਂ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਸੀਗਾ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ। ਪਹਿਲੀ ਗੱਲ ਤਾਂ ਇਹ ਦੱਸਿਓ ਤੁਸੀਂ ਵੀ ਇਹਦਾ ਭਵਿੱਖ ਕੀ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹਦੇ ਨਾਲ ਹੀ ਰਲਦਾ ਜੁਲਦਾ ਮੇਰਾ ਸਵਾਲ ਸੀਗਾ, ਜਿੱਦਾਂ ਬਾਦਲ ਵੱਡੇ ਬਾਦਲ ਆ, ਇਹ ਦਿੱਲੀ ਜਾਂਦੇ ਆ ਆਪਣਾ ਵਿਧਾਨ ਸਭਾ ਦਾ ਸੈਸ਼ਨ ਛੱਡ ਕੇ। ਇੱਕ ਪਾਸੇ ਤਾਂ ਇਹ ਕਹਿੰਦੇ ਆ ਵੀ ਅਸੀਂ ਸਿਆਸੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਨੀ ਧਰਮ ਦੇ ਵਿੱਚ। ਪਹਿਲੀ ਗੱਲ ਤੇ ਆਪ ਸਿਆਸਤ ਕਰਦੇ ਆ, ਆਪ ਰਾਜਨੀਤਿਕ ਪਾਰਟੀ ਦੇ ਮੁਖੀ ਆ, ਮੁੱਖ ਮੰਤਰੀ ਆ, ਇਹ ਸਿੱਖ ਧਰਮ ਦੇ ਵਿੱਚ ਦਖਲ ਦੇ ਰਹੇ ਆ। ਕਿਉਂਕਿ ਇਹ ਹੈਗਾ ਮੁੱਦਾ ਸ਼੍ਰੋਮਣੀ ਕਮੇਟੀ ਦਾ। ਸ਼੍ਰੋਮਣੀ ਕਮੇਟੀ ਦੇ ਜਿਹੜਾ ਪ੍ਰਧਾਨ ਆ ਜਾਂ ਉਹਦੇ ਮੈਂਬਰ ਅਹੁਦੇਦਾਰ ਜਾਂ ਕੁਝ ਹੋਰ ਜਥੇਬੰਦੀਆਂ, ਉਹ ਜੇ ਇਸ ਮੁੱਦੇ ਨੂੰ ਲੈ ਕੇ ਕੁਛ ਕਰਦੀਆਂ ਤਾਂ ਉਹ ਸਮਝ 'ਚ ਆਉਂਦਾ ਆ। ਇੱਕ ਪਾਸੇ ਇਹ ਰਾਜਨੀਤਿਕ ਤੌਰ ਤੇ ਵਿਚਰਦੇ ਆ, ਨਾਲ ਖੜੇ ਹੋ ਜਾਂਦੇ ਆ ਵੀ ਨਹੀਂ ਸਾਡੇ ਧਰਮ ਦੀ ਦਖਲਅੰਦਾਜ਼ੀ ਨਾ ਕਰੋ। ਦੂਜੇ ਪਾਸੇ ਰਾਜਨਾਥ ਸਿੰਘ ਉਹਨਾਂ ਕੋਲ ਜਾਂਦੇ ਆ ਵੀ ਤੁਸੀਂ ਦਖਲਅੰਦਾਜ਼ੀ ਕਰੋ, ਵੀ ਰੋਕੋ ਇਹਨਾਂ ਨੂੰ। ਕੇਂਦਰ ਤੋਂ ਵੀ ਮੰਗੀ ਜਾਂਦੇ ਦਖਲਅੰਦਾਜ਼ੀ, ਆਪ ਵੀ ਕਰੀ ਜਾਂਦੇ ਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਮੈਂ ਨਹੀਂ ਜਾਣਦਾ ਕਿਸੇ ਨੂੰ ਅੱਜ ਤਾਈਂ। ਇੱਕ ਸਰ ਕਰਨੈਲ ਸਿੰਘ ਪੰਜੋਲੀ ਆ ਜਾਂ ਮੱਕੜ ਆ, ਇਹਨਾਂ ਤੋਂ ਬਿਨਾਂ ਤੁਸੀਂ ਵੀ ਦੱਸ ਦਿਓ ਕਿਹੜਾ ਬੰਦਾ ਸਰਗਰਮ ਆ ਧਰਮ ਦੇ ਖੇਤਰ ਜਾਂ ਪ੍ਰਚਾਰ ਦੇ ਖੇਤਰ ਜਿਨ੍ਹਾਂ ਨੇ ਇਹਦੇ ਖਿਲਾਫ ਆਵਾਜ਼ ਉਠਾਈ ਆ ਨਾ। ਰਾਜਨੀਤਿਕ ਖੇਡ ਖੇਡ ਰਿਹਾ, ਸਾਰੇ ਦੋਹਰੀ ਖੇਡ ਖੇਡ ਰਿਹਾ। ਜਦ ਕਿ ਇਹਨਾਂ ਦੇ ਉੱਤੇ ਸਾਨੂੰ ਵੀ ਯਾਦ ਹੋਣਾ ਆ, ਬਲਵੰਤ ਸਿੰਘ ਖੇੜਾ ਉਹਨਾਂ ਨੇ 2 ਕੇਸ ਪਾਏ ਹੋਏ ਆ। ਇਹਨਾਂ ਨੇ 2 ਸੰਵਿਧਾਨ ਰੱਖੇ ਆ, ਇੱਕ ਰਾਜਨੀਤਿਕ ਇੱਕ ਧਾਰਮਿਕ, ਜਦ ਕਿ ਅਲੱਗ-ਅਲੱਗ ਹੋਣਾ ਚਾਹੀਦਾ ਆ। ਤੇ ਇਹਨਾਂ ਦੀ ਇੱਕ ਦੀ ਮਾਨਤਾ ਖਤਮ ਹੋਵੇ ਤੇ ਇਹ ਕਿਉਂ ਨਹੀਂ ਅਦਾਲਤ ਫੈਸਲਾ ਰਿਹਾ ਵੀ 1900 ਆਈ ਥਿੰਕ 10-12 ਸਾਲ ਹੋ ਗਏ ਉਸ ਕੇਸ ਨੂੰ ਪਾਏ ਨੂੰ। ਅਦਾਲਤ ਨੂੰ ਕਿਉਂ ਨਹੀਂ ਲੱਗ ਰਿਹਾ ਵੀ ਇਹ ਦੋਹਰੀ ਖੇਡ ਖੇਡ ਰਿਹਾ ਅਕਾਲੀ ਦਲ? ਇਹਦੇ ਬਾਰੇ ਦੱਸਿਓ, ਤੁਹਾਡੇ ਕੀ ਵਿਚਾਰ ਹੈ? ਥੈਂਕ ਯੂ। ਮਿਹਰਬਾਨੀ। ਬਹੁਤ ਸ਼ੁਕਰੀਆ ਤੁਹਾਡਾ। ਤੇ ਜਿਸ ਤੱਕ ਭਵਿੱਖ ਦਾ ਸਵਾਲ ਹੈ ਕਿ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਿਊਚਰ ਕੀ ਹੋ ਸਕਦਾ, ਤਾਂ ਮੈਂ ਸਮਝਦਾ ਕਿ ਇਹ ਮਾਮਲਾ ਲਟਕੇਗਾ, ਕਾਫੀ ਲਟਕੇਗਾ। ਇਸ ਕਰਕੇ ਇੱਕ ਤਾਂ ਟਕਰਾਅ ਦੀ ਸਥਿਤੀ ਬਣ ਰਹੀ ਹੈ, ਜਿਹੜਾ ਅਸੀਂ ਜ਼ਿਕਰ ਪਹਿਲਾਂ ਜੇ ਤੁਸੀਂ ਸਾਰਾ ਪ੍ਰੋਗਰਾਮ ਸੁਣਿਆ ਉਹਦੇ 'ਚ ਕੀਤਾ, ਉਹਦੇ 'ਚ ਮੈਂ ਦੁਹਰਾ ਨਹੀਂ ਕਰਦਾ। ਦੂਜਾ ਇਹ ਵੀ ਅਲਟੀਮੇਟਲੀ ਕਾਨੂੰਨੀ ਅਮਲ ਹੀ ਅਖਤਿਆਰ ਕਰਨਾ ਪਏਗਾ। ਜਦੋਂ ਕਾਨੂੰਨੀ ਅਮਲ ਅਖਤਿਆਰ ਕਰਨਗੇ, ਇਹ ਕਾਨੂੰਨ ਦੇ ਤੌਰ ਦੇ ਉੱਤੇ ਸੁਪਰੀਮ ਕੋਰਟ 'ਚ ਇਹਨੂੰ ਚੈਲੰਜ ਕਰਨਗੇ, ਤਾਂ ਲਾਜ਼ਮੀ ਤੌਰ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਾਨੂੰਨ ਆਪਣਾ ਦਖਲ ਦੇਵੇਗਾ ਤੇ ਫਿਰ ਇਹ ਕਮੇਟੀ ਦਾ ਜਿਹੜਾ ਮਾਮਲਾ ਲੰਮਾ ਲਟਕ ਸਕਦਾ ਹੈ। ਇਹ ਤਾਂ ਇੱਕ ਗੱਲ ਹੈ। ਦੂਜੀ ਗੱਲ ਜਿਹੜੀ ਦਖਲ ਦਾ ਮਾਮਲਾ ਹੈ, ਤੇ ਇਹਦੇ 'ਚ ਕੋਈ ਦੋਰਾਮਾ ਨਹੀਂ। ਅਸੀਂ ਤਾਂ ਵਾਰ-ਵਾਰ ਇਹ ਗੱਲ ਕਹੀ ਹੈ ਵੀ ਜੇ ਅਸੀਂ ਇਹ ਦੋਸ਼ ਲਾਉਂਦੇ ਹਾਂ ਕਿ ਭੁਪਿੰਦਰ ਸਿੰਘ ਹੁੱਡਾ ਜਿਹੜੇ ਆ ਉਹ ਸਿੱਖ ਧਰਮ 'ਚ ਦਖਲ ਦੇ ਰਹੇ ਆ, ਜਾਂ ਅਸੀਂ ਇਹ ਦੋਸ਼ ਲਾਉਂਦੇ ਹਾਂ ਕਿ ਸੋਨੀਆ ਗਾਂਧੀ ਦੇ ਇਸ਼ਾਰੇ 'ਤੇ ਸਾਰਾ ਕੁਝ ਹੋ ਰਿਹਾ, ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਿਹੜੀ ਹੈ ਉਹਦੇ ਪ੍ਰਧਾਨ ਦਾ ਨਾਂ ਜੇ ਬਾਦਲ ਸਾਹਿਬ ਦੇ ਕੋਟ ਦੀ ਜੇਬ 'ਚ ਪਏ ਲਿਫਾਫੇ 'ਚੋਂ ਨਿਕਲਦਾ ਤਾਂ ਫਿਰ ਸਮਝ ਆ ਜਾਂਦੀ ਹੈ ਵੀ ਅਸੀਂ ਵੀ ਕੀ ਕਰ ਰਹੇ ਹਾਂ। ਜੀ ਅਲਟੀਮੇਟਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਹੈ। ਉਹ ਕਮੇਟੀ ਉਹ ਕੰਮ ਕਰੇ। ਜੇ ਕੋਈ ਦਿੱਕਤ ਹੈ ਤੇ ਉਹ ਕਮੇਟੀ ਹੀ ਉਹ ਸਾਰੇ ਮਾਮਲੇ ਨੂੰ ਦੇਖੇ ਜਾਂ ਧਾਰਮਿਕ ਸ਼ਖਸੀਅਤਾਂ ਦੀ ਸਲਾਹ ਲਵੇ। ਰਾਜਸੀ ਤੌਰ ਦੇ ਉੱਤੇ ਇਹ ਕਹਿਣਾ ਕਿ ਨਹੀਂ ਜੀ ਅਸੀਂ ਤਾਂ ਪੰਥਕ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ ਇੱਕ ਰਾਜਸੀ ਪਾਰਟੀ ਹੈ, ਉਹ ਕੋਈ ਪੰਥਕ ਅਦਾਰਾ ਨਹੀਂ ਹੈ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਦਖਲ ਵੀ ਤਾਂ ਫਿਰ ਦਖਲ ਹੀ ਮੰਨਿਆ ਜਾਏਗਾ ਨਾ ਜੀ। ਪਰ ਹੁਣ ਅੱਜ ਗੁਰਦੁਆਰਿਆਂ ਦੇ ਵਿੱਚ ਜਨਤਕ ਮੀਟਿੰਗਾਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਕਰਦੀਆਂ, ਜਿਹੜੀਆਂ ਚੋਣ ਕਮਿਸ਼ਨ ਨੇ ਜਿਹੜੀਆਂ ਉਹ ਨਾਵਾਜਬ ਠਹਿਰਾਈਆਂ ਹੋਈਆਂ। ਪਰ ਪਿਛਲੇ ਦੌਰ 'ਚ ਅਸੀਂ ਦੇਖਦੇ ਰਹੇ ਹਾਂ ਅਕਾਲੀ ਦਲ ਦੀਆਂ ਸਾਰੀਆਂ ਮੀਟਿੰਗਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਿੰਡਾਂ ਤੱਕ ਗੁਰਦੁਆਰਿਆਂ 'ਚ ਹੁੰਦੀਆਂ ਸੀ। ਮਤਲਬ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਅਧਿਕਾਰ ਹੈ ਕਿ ਉਹ ਗੁਰਦੁਆਰਿਆਂ ਦੀ ਵੀ ਵਰਤੋਂ ਕਰੇ, ਦੁਰਵਰਤੋਂ ਕਰੇ, ਤੇ ਉਹਦੇ ਅਦਾਰੇ ਜਿਹੜੇ ਵੱਡਾ ਅਦਾਰਾ ਜਿਹਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸ਼੍ਰੋਮਣੀ ਕਮੇਟੀ, ਉਹਦੀ ਵੀ ਦੁਰਵਰਤੋਂ ਕਰੇ।
ਉਹਦੇ ਪ੍ਰਧਾਨ ਵੀ ਉਹ ਆਪ ਹੀ ਥਾਪਣ, ਤੇ ਕੋਈ ਹੋਰ ਜੇ ਕੋਈ ਗੱਲ ਕਰਦਾ ਤਾਂ ਉਹ ਸਿਆਸੀ ਦਖਲ ਹੋ ਜਾਂਦਾ। ਸੋ ਅਲਟੀਮੇਟਲੀ ਇਹ ਜਿੱਥੇ ਸਾਡੇ ਵਿਚਾਰ ਬੜੇ ਸਪਸ਼ਟ ਹੈ, ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਇਹ ਹੱਕ ਨਹੀਂ ਕਿ ਉਹ ਧਰਮ ਦੇ ਵਿੱਚ ਦਖਲ ਦੇਵੇ। ਮੈਂ ਤਾਂ ਹੋਰ ਅੱਗੇ ਗੱਲ ਕਰਦਾ ਹੁੰਦਾ, ਧਰਮ 'ਚ ਦਖਲ ਤਾਂ ਬਹੁਤ ਦੂਰ ਦੀ ਗੱਲ ਹੈਗੀ, ਇੱਥੇ ਤਾਂ ਧਰਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਧਰਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਇਸੇ ਤਰ੍ਹਾਂ ਦੇ ਸਿੱਟੇ ਨਿਕਲਦੇ ਆ, ਜਿਹੜੇ ਸਿੱਟੇ ਅਸੀਂ ਅੱਜ ਦੇਖ ਰਹੇ ਹਾਂ ਜਾਂ ਭੁਗਤ ਰਹੇ ਹਾਂ। ਜੀ ਅਖੀਰਲੇ ਕੁਝ ਕਾਲਰ ਲਵਾਂਗੇ ਜੀ। ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਿਲਕੁਲ ਜੀ। ਮੇਰਾ ਸਵਾਲ ਇਹ ਹੈ ਜੀ, ਇੱਕ ਨਵਾਂ ਕਾਨੂੰਨ ਆਇਆ ਜੀ ਬਈ ਕੋਈ ਵੀ ਜਥੇਬੰਦੀ ਧਰਨਾ ਮੁਜ਼ਾਹਰਾ ਨਹੀਂ ਕਰ ਸਕਦੀ, ਜਿਹੜਾ ਕਰੂਗਾ ਉਹਨੂੰ 1 ਲੱਖ ਰੁਪਈਆ ਜੁਰਮਾਨਾ, 1 ਸਾਲ ਦੀ ਕੈਦ। ਕਿਉਂਕਿ ਧਰਨਾ ਮੁਜ਼ਾਹਰਾ ਤਾਂ ਗਰੀਬ ਆਦਮੀ ਕਰੂਗਾ, ਜਿਹਨੂੰ ਤਨਖਾਹ ਪੈਨਸ਼ਨ ਜਾਂ ਰੋਟੀ ਮਿਲਦੀ, ਅਮੀਰ ਆਦਮੀ ਤਾਂ ਕਰ ਨਹੀਂ ਸਕਦਾ। ਇਹਨਾਂ ਨੇ ਇਹ ਕਾਨੂੰਨ ਪਾਸ ਕਰਤਾ, ਇਹਦੇ ਬਾਰੇ ਜਰਾ ਵਿਸਤਾਰ ਨਾਲ ਦੱਸੋ ਵੀ ਇਹ ਕਾਨੂੰਨ ਪਾਸ ਹੋ ਗਿਆ ਜਾਂ ਇਹ ਵਾਪਸ ਹੋਊਗਾ ਜਾਂ ਨਹੀਂ, ਜਾਂ ਇਹਦੇ ਬਾਰੇ ਕੀ ਵਿਚਾਰ ਆ, ਕੀ ਗੱਲ ਆ, ਕੀ ਬਾਤ ਹੈ, ਇਹ ਜਰਾ ਵਿਸਤਾਰ ਨਾਲ ਦੱਸੋ ਜਰਾ। ਜ਼ਰੂਰ ਬਲਵਿੰਦਰ ਜੀ। ਦੇਖੋ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਹਾਡਾ, ਤੇ ਮੈਂ ਸਮਝਦਾ ਕਿ ਇਹਦੇ ਤੇ ਗੱਲ ਹੋਣੀ ਵੀ ਚਾਹੀਦੀ ਹੈ, ਤੇ ਇਹਦੇ ਤੇ ਲੋਕ ਜਿਹੜੇ ਇਹਨੂੰ ਪ੍ਰਵਾਨ ਵੀ ਨਹੀਂ ਕਰਨਗੇ। ਜਿਹੜਾ ਬਿੱਲ ਪਾਸ ਹੋਇਆ ਪੰਜਾਬ 'ਚ ਧਰਨੇ ਪ੍ਰਦਰਸ਼ਨ ਦੇ ਦੌਰਾਨ, ਜਿਹੜਾ ਕੱਲ੍ਹ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ, ਉਹ ਇਹ ਹੋਇਆ ਕਿ ਜਿਹੜੀ ਪਬਲਿਕ ਤੇ ਪ੍ਰਾਈਵੇਟ ਪ੍ਰੋਪਰਟੀ ਜਿਹੜੀ ਹੈ ਉਹਨੂੰ ਜੇ ਨੁਕਸਾਨ ਪਹੁੰਚਾਉਣਗੇ ਲੋਕ ਤੇ ਉਹਨੂੰ ਜੇਲ੍ਹ ਦੀ ਸਜ਼ਾ ਕੱਟਣੀ ਪਊਗੀ। ਇਸ ਬਿੱਲ ਦਾ ਵੀ ਬੜੀ ਦੇਰ ਤੋਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਸਮਾਜਿਕ ਤੇ ਜਿਹੜੇ ਕੋਈ ਲੜਨ ਵਾਲੀਆਂ ਜਥੇਬੰਦੀਆਂ, ਹੱਕਾਂ ਹਿੱਤਾਂ ਵਾਲੀਆਂ ਅਵਾਮੀ ਜਿਹੜੀਆਂ ਜਥੇਬੰਦੀਆਂ, ਉਹ ਵਿਰੋਧ ਕਰ ਰਹੀਆਂ ਸੀ। ਉਹਦੇ ਬਾਵਜੂਦ ਇਹ ਬਿੱਲ ਪਾਸ ਕਰ ਦਿੱਤਾ ਗਿਆ। ਇਹ ਬਿੱਲ ਵੀ ਅਸਲ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲਾ ਬਿੱਲ ਹੈ ਜਾਂ ਕਾਨੂੰਨ ਹੈ। ਇਹਦਾ ਵਿਰੋਧ ਹੋ ਰਿਹਾ। ਇਹ ਭਾਵੇਂ ਵਿਧਾਨ ਸਭਾ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਪਾਸ ਵੀ ਕਰ ਦਿੱਤਾ ਗਿਆ, ਤੇ ਸੁਪਰੀਮ ਕੋਰਟ ਦਾ ਇਹਦੇ 'ਚ ਹਵਾਲਾ ਦਿੱਤਾ ਗਿਆ ਜਦੋਂ ਇਹਨੂੰ ਪਾਸ ਕੀਤਾ ਗਿਆ ਵੀ ਕਿਸੇ ਵੀ ਕਿਸਮ ਦਾ ਧਰਨਾ ਜਾਂ ਮੁਜ਼ਾਹਰਾ ਜਿਹੜਾ ਉਹਦੇ ਦੌਰਾਨ ਜੇ ਕੋਈ ਬੰਦਾ ਜਾਂ ਕੋਈ ਗਰੁੱਪ ਜਿਹੜਾ ਹੈ ਨਿੱਜੀ ਜਾਂ ਪ੍ਰਾਈਵੇਟ ਪ੍ਰੋਪਰਟੀ ਜਿਹੜਾ ਉਹਨੂੰ ਨੁਕਸਾਨ ਪਹੁੰਚਾਉਂਦਾ ਹੈ, 1 ਸਾਲ ਦੀ ਕੈਦ ਤੇ 1 ਲੱਖ ਰੁਪਏ ਦਾ ਜੁਰਮਾਨਾ। ਤੇ ਇਹਦੇ ਵਾਸਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦਿੱਤਾ ਵੀ ਸੁਪਰੀਮ ਕੋਰਟ 'ਚ ਵੀ ਇਹ ਗੱਲ ਜਿਹੜੀ ਆ ਚੁੱਕੀ ਹੈ। ਹੁਣ ਅਸਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਰ ਰਹੇ ਉਹੀ ਗੱਲ ਹੈ। ਇਹਦੇ ਆੜ ਦੇ ਵਿੱਚ, ਇਸ ਕਾਨੂੰਨ ਦੀ ਆੜ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਇੱਕ ਬਹੁਤ ਕੋਝਾ ਯਤਨ ਕੀਤਾ ਗਿਆ, ਜਿਹਨੂੰ ਪੰਜਾਬ ਦੇ ਲੋਕ ਤਾਂ ਘੱਟੋ ਘੱਟ ਬਰਦਾਸ਼ਤ ਕਰਨ ਵਾਲੇ ਨਹੀਂ। ਅੱਜ ਤੋਂ ਇਹਦੇ ਵਾਸਤੇ ਧਰਨੇ ਮੁਜ਼ਾਹਰੇ ਫਿਰ ਤੋਂ ਸ਼ੁਰੂ ਹੋ ਜਾਣੇ ਆ ਤੇ ਹੋ ਰਹੇ ਆ। ਅਸੀਂ ਵੀ ਮੀਡੀਆ ਦੇ ਵਿੱਚ ਜਿਹੜੇ ਥੋੜੇ ਬਹੁਤ ਅਵਾਮੀ ਜਿਹੜੀਆਂ ਜਥੇਬੰਦੀਆਂ ਆ ਜਾਂ ਅਵਾਮੀ ਜਿਹੜੇ ਸੰਘਰਸ਼ ਹੈ, ਜਨ ਸੰਘਰਸ਼ ਹੈ, ਉਹਨਾਂ ਦੀ ਹਮਾਇਤ ਕਰਨ ਵਾਲੇ ਲੋਕ ਆ, ਅਸੀਂ ਵੀ ਲਾਜ਼ਮੀ ਤੌਰ ਤੇ ਇਹਦੇ ਵਿਰੁੱਧ ਆਵਾਜ਼ ਉਠਾਵਾਂਗੇ। ਪਰ ਬਿੱਲ ਕਾਨੂੰਨ ਪਾਸ ਕਰ ਦਿੱਤਾ ਗਿਆ ਤੇ ਇਹ ਸਿੱਧੇ ਤੌਰ ਦੇ ਉੱਤੇ ਸਰਕਾਰਾਂ ਇਹ ਚਾਹੁੰਦੀਆਂ ਅਸਲ ਦੇ ਵਿੱਚ ਕਿਸੇ ਵੀ ਕਿਸਮ ਦੀ ਆਵਾਜ਼ ਉਹਨਾਂ ਦੇ ਖਿਲਾਫ ਨਾ ਉੱਠੇ। ਇਹ ਬੋਲਣ ਦੀ ਆਜ਼ਾਦੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ। 4 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਧਰਮਰਾਜ.com ਨਾਂ ਦਾ ਇੱਕ ਗੁਰਚੇਤ ਚਿੱਤਰਕਾਰ ਦਾ ਨਾਟਕ ਹੋਣਾ ਸੀ, ਜਿਹਨੂੰ ਪ੍ਰਸ਼ਾਸਨ ਨੇ ਰੋਕ ਦਿੱਤਾ। ਉਹ ਧਾਰਮਿਕ ਪਖੰਡਵਾਦ ਦੇ ਉੱਤੇ ਬਹੁਤ ਵੱਡਾ ਹਮਲਾ, ਉਹ ਨਾਟਕ ਸੰਗੀਤਾ ਗੁਪਤਾ ਦੀ ਡਾਇਰੈਕਸ਼ਨ 'ਚ ਹੋਣਾ ਸੀ, ਉਹ ਰੋਕ ਦਿੱਤਾ। ਉਹਦੇ ਖਿਲਾਫ ਚੰਡੀਗੜ੍ਹ ਸਾਰਾ ਇਸ ਵੇਲੇ ਇਕੱਠਾ ਹੋਇਆ ਹੋਇਆ। ਇਸ ਮੁੱਦੇ ਤੇ ਵੀ ਜਿਹੜੇ ਆ ਲੋਕ ਜਿਹੜੇ ਆ ਉਹ ਲਾਜ਼ਮੀ ਤੌਰ ਤੇ ਇਕੱਠੇ ਹੋਣਗੇ। ਸਾਰੇ ਆਪਣੇ ਜਿਹੜੇ ਵਿਰੋਧਾਂ ਨੂੰ ਪਿੱਛੇ ਛੱਡਦੇ ਹੋਏ ਉੱਠਣਾ ਵੀ ਚਾਹੀਦਾ, ਗੱਲ ਵੀ ਹੋਣੀ ਚਾਹੀਦੀ ਹੈ। ਇਹ ਸਰਕਾਰ ਆਪਣੀਆਂ ਨਾਲਾਇਕੀਆਂ ਨੂੰ ਛੁਪਾਉਣ ਵਾਸਤੇ, ਲੁਕਾਉਣ ਵਾਸਤੇ ਤੇ ਕੋਈ ਉਹਨਾਂ ਦੇ ਖਿਲਾਫ ਇੱਕ ਲਫ਼ਜ਼ ਵੀ ਨਾ ਬੋਲੇ, ਉਹਨਾਂ ਦੀ ਆਵਾਜ਼ ਬੰਦ ਕਰਨ ਦਾ ਜਿਹੜਾ ਯਤਨ ਹੈ, ਘੱਟੋ ਘੱਟ ਮੈਂ ਸਮਝਦਾ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ। ਜੀ ਤੇ ਆਪਾਂ ਆਪਣੇ ਜਿਹੜੇ ਅਖੀਰਲੇ ਕਾਲਰ ਦੇਵਾਂਗੇ ਤੇ ਫਿਰ ਆਪਣੇ ਜਿਹੜੇ ਕੁਝ ਸਵਾਲ ਆ ਉਹਨਾਂ ਦੇ ਵੱਲ ਵੱਧਦੇ ਹਾਂ। ਬਲਬੀਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਤੁਹਾਡੇ ਰੇਡੀਓ ਦੇ ਥਰੂ ਆਮ ਲੋਕਾਂ ਨੂੰ ਬੇਨਤੀ ਇਹੀ ਕਰਦਾ ਕਿ ਜਿਹੜੀ ਬਾਦਲ ਹੁਣ ਤੁਹਾਨੂੰ ਪਤਾ ਕਦੇ ਰੋਂਦਾ ਹੈ, ਕਦੇ ਦਿੱਲੀ ਭੱਜਦਾ ਹੈ, ਕਦੇ ਉੱਧਰ ਭੱਜਦਾ ਹੈ, ਉਹਨੂੰ ਸਾਡੀ ਸਿੱਖ ਕੌਮ ਨਾਲ ਪਿਆਰ ਨਹੀਂ ਆ ਮੇਰੇ ਵੀਰੋ। ਉਹਨੂੰ ਸਿਰਫ 100 ਕਰੋੜ 200 ਕਰੋੜ ਜਿਹੜਾ ਉਹਦੇ ਕੋਲੋਂ ਜਾਂਦਾ ਉਹਨੂੰ ਉਹਦਾ ਪਿਆਰ ਹੈ ਜੀ। ਜੇ ਉਹਨੂੰ ਸਿੱਖ ਕੌਮ ਦਾ ਇੰਨਾ ਪਿਆਰ ਹੁੰਦਾ ਤਾਂ 1984 ਚ ਹਰਮੰਦਰ ਸਾਹਿਬ ਚ ਰੋਂਦਾ, ਉਹ ਲੋਕਾਂ ਦੇ ਪੁੱਤ ਜਿਹੜਾ ਸੜ ਮਰ ਗਏ ਉਦੋਂ ਰੋਂਦਾ। ਇਹ ਦਿੱਲੀ ਦੇ ਵਿੱਚ ਇੱਕ ਵਿਧਵਾ ਕਲੋਨੀ ਹੈ, ਉੱਥੇ ਜਾ ਕੇ ਰੋਂਦਾ। ਜਦ ਉਹਦਾ ਮੁੰਡਾ ਅਮਰੀਕਾ ਦੇ ਵਿੱਚ ਡਿਗਰੀ ਪੜ੍ਹ ਰਿਹਾ ਸੀਗਾ ਤੇ ਹੁਣ ਬਚਾਤਾ ਹੈ, ਔਰ ਹੁਣ ਉਹ ਸਿੱਖ ਕੌਮ ਵਾਸਤੇ ਨਹੀਂ ਰੋ ਰਿਹਾ। ਬਸ ਇਸ ਕਰਕੇ ਸਾਵਧਾਨ, ਵੱਧ ਤੋਂ ਵੱਧ ਲੋਕਾਂ ਨੂੰ ਕਾਲ ਕਰਕੇ ਕਹੋ ਕਿ ਰਹੋ, ਇਹਦੇ ਮਗਰ ਲੱਗ ਕੇ ਦੁਬਾਰਾ ਉਜੜਨ ਤੋਂ ਬਾਜੋ
ਇਹ ਤੁਹਾਡੇ ਵਾਸਤੇ ਨਹੀਂ ਰੋ ਰਿਹਾ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਮਿਹਰਬਾਨੀ। ਕੋਈ ਸਵਾਲ ਤਾਂ ਨਹੀਂ ਸੀ, ਉਹਨਾਂ ਦੇ ਵਿਚਾਰ ਸੀ ਤੇ ਉਹਨਾਂ ਦੇ ਵਿਚਾਰ ਜਿਹੜੇ ਅਸੀਂ ਉਹਦੀ ਕਦਰ ਕਰਦੇ ਹਾਂ ਤੇ ਅਸੀਂ ਇਹ ਸਾਰੀਆਂ ਗੱਲਾਂ ਕਰ ਚੁੱਕੇ ਹਾਂ ਅਸਲ ਦੇ ਵਿੱਚ ਵੀ ਅਸਲ ਦੇ ਵਿੱਚ ਮੋਟਿਵ ਕੀ ਹੈ, ਉਦੇਸ਼ ਕੀ ਹੈ, ਰਾਜਨੀਤੀ ਜਿਹੜੀ ਹੈ ਸਾਰੇ ਮਸਲੇ ਨੂੰ ਲੈ ਕਿਵੇਂ ਰਹੀ ਹੈ, ਬਾਦਲ ਸਾਹਿਬ ਦੀਆਂ ਕੀ ਪ੍ਰਾਇਓਰਟੀਜ਼ ਹੈਗੀਆਂ, ਉਧਰ ਭੁਪਿੰਦਰ ਸਿੰਘ ਹੁੱਡਾ ਦੀਆਂ ਕੀ ਪ੍ਰਾਇਓਰਟੀਜ਼ ਹੈ। ਕਾਫੀ ਵਿਸਥਾਰ 'ਚ ਇਹਦੇ ਤੇ ਚਰਚਾ ਕੀਤੀ ਹੈ ਤੇ ਇੱਕ ਵਾਰ ਫਿਰ ਸਿਰਫ ਇੱਕ ਲਾਈਨ 'ਚ ਹੀ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਮੂਰਖ ਬਣਾਉਣ ਦੀ ਸਿਆਸਤ ਦੋਹਾਂ ਪਾਸਿਆਂ ਤੋਂ ਖੇਡੀ ਜਾ ਰਹੀ ਹੈ। ਸੱਚੀ ਗੱਲ ਆ ਵੀਰ ਜੀ ਕਿ ਸਾਨੂੰ ਸਾਰਿਆਂ ਨੂੰ ਚੌਕਸ ਹੋਣਾ ਪਏਗਾ ਜੀ। ਤੇ ਬਿਲਕੁਲ। ਤੇ ਸੁਸ਼ੀਲ ਜੀ, ਆਪਣੇ ਜਿਹੜੇ ਕੁਝ ਸਵਾਲ ਜਿਹੜੇ ਰਹਿ ਗਏ ਆ ਜਿਨ੍ਹਾਂ ਦੇ ਉੱਤੇ ਆਪਾਂ ਵਿਚਾਰ ਕਰਨੀ ਸੀ, ਉਹਦੇ ਬਾਰੇ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ। ਇਹਨਾਂ ਨੇ ਬਿੱਲਾਂ ਦੀ ਗੱਲ ਕੀਤੀ ਸੀ ਜਿਹੜੇ ਇਤਾਂ ਤੋਂ ਪਹਿਲੇ ਜਿਹੜੇ ਕਾਲਰ ਸੀਗੇ, ਤੇ ਇਸ ਦੇ ਨਾਲ ਨਾਲ ਜਿਹੜਾ ਆਪਾਂ ਇੱਕ ਹੋਰ ਬਿੱਲ ਦੇ ਬਾਰੇ ਗੱਲ ਕਰਦੇ ਹਾਂ, 2 ਨਵੀਆਂ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਬਣਾਉਣ ਦਾ ਬਿੱਲ ਆ ਉਹ ਵੀ ਜਿਹੜਾ ਆ ਇਹਨਾਂ ਨੇ ਪਾਸ ਕਰ ਦਿੱਤਾ ਆ। ਕੀ ਵਾਕਈ ਪੰਜਾਬ ਨੂੰ ਇੰਨੀਆਂ ਜ਼ਿਆਦੀਆਂ ਯੂਨੀਵਰਸਿਟੀਆਂ ਦੀ ਜ਼ਰੂਰਤ ਹੈਗੀ ਆ, ਉਹ ਵੀ ਪ੍ਰਾਈਵੇਟ? ਸਰਕਾਰੀ ਅਦਾਰਿਆਂ ਤੋਂ ਹਟਾ ਕੇ ਜਿਹੜੀਆਂ ਇਹ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਧੜਾ ਧੜ ਬਣਦੀਆਂ ਜਾ ਰਹੀਆਂ ਆ, ਜਿਹੜੀਆਂ ਪਬਲਿਕ ਯੂਨੀਵਰਸਿਟੀਆਂ, ਸਰਕਾਰੀ ਯੂਨੀਵਰਸਿਟੀਆਂ, ਉਹਨਾਂ ਨੂੰ ਗ੍ਰਾਂਟਾਂ ਨਹੀਂ ਮਿਲਦੀਆਂ ਜਾਂ ਸਮੇਂ ਸਿਰ ਨਹੀਂ ਪਹੁੰਚਦੀਆਂ। ਇਹ ਤੁਸੀਂ ਇਸ ਬਿੱਲ ਨੂੰ ਜਿਹੜਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ? ਦੇਖੋ, ਕੇਂਦਰ ਦੀ ਜਿਹੜੀ ਸਰਕਾਰ ਹੈ ਉਹਦੀਆਂ ਜਿਹੜੀਆਂ ਨੀਤੀਆਂ 1986 ਵਾਲੀਆਂ ਨੀਤੀਆਂ ਨੂੰ ਅੱਗੇ ਕੇਂਦਰ ਦੀ ਸਰਕਾਰ ਲੈ ਕੇ ਜਾ ਰਹੀ, ਜਿਹੜੀ 1986 ਦੇ ਵਿੱਚ ਭਾਰਤ ਦੇ ਫਾਈਨਾਂਸ ਮਿਨਿਸਟਰ ਹੁੰਦੇ ਸੀ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ 'ਚ ਬਣੀਆਂ ਸੀ। ਬਾਅਦ 'ਚ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣ ਗਏ। ਵਰਲਡ ਬੈਂਕ ਵੱਲੋਂ ਜਿਹੜੀਆਂ ਡਾਇਰੈਕਟ ਕੀਤੀਆਂ ਗਈਆਂ ਪਾਲਿਸੀਜ਼ ਹੈ ਉਹ ਭਾਰਤ ਦੇ ਵਿੱਚ ਲਾਗੂ ਹੋ ਰਹੀਆਂ ਤੇ ਕੋਈ ਵੀ ਸੂਬਾ ਜਿਹੜਾ ਪੰਜਾਬ ਹੋਵੇ, ਚਾਹੇ ਉਹਦੇ 'ਚ ਚਾਹੇ ਕੋਈ ਵੀ ਸੂਬਾ ਹੋਵੇ ਦੇਸ਼ ਦਾ, ਉਹਦੀ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਹ ਦੇਸ਼ ਪੱਧਰ ਤੇ ਜਿਹੜੀਆਂ ਨੀਤੀਆਂ ਲਾਗੂ ਹੋ ਰਹੀਆਂ ਉਹਨੂੰ ਹੀ ਅੱਗੇ ਲੈ ਕੇ ਜਾ ਰਹੀਆਂ, ਕਿਉਂਕਿ ਪ੍ਰਾਇਓਰਟੀਜ਼ ਉਹਨਾਂ ਦੀਆਂ ਇਹ ਹੈ ਕਿ ਜੋ ਵਰਲਡ ਬੈਂਕ ਵੱਲੋਂ ਡਾਇਰੈਕਸ਼ਨ ਦਿੱਤੀ ਗਈ ਉਹਨੂੰ ਲਾਗੂ ਕੀਤਾ ਜਾਏ। ਡਾਕਟਰ ਮਨਮੋਹਨ ਸਿੰਘ ਕਿਸੇ ਵੇਲੇ ਵਰਲਡ ਬੈਂਕ ਦੇ ਮੁਲਾਜ਼ਮ, ਮੌਂਟੇਕ ਸਿੰਘ ਆਹਲੂਵਾਲੀਆ ਜਿਹੜੇ ਸਾਡੇ ਡਿਪਟੀ ਚੇਅਰਮੈਨ ਹੁੰਦੇ ਸੀਗੇ ਪਲਾਨਿੰਗ ਬੋਰਡ ਦੇ, ਉਹ ਵੀ ਵਰਲਡ ਬੈਂਕ ਦੇ ਕਰਮਚਾਰੀ ਰਹੇ ਹੈ। ਜੇ ਵਰਲਡ ਬੈਂਕ ਦੇ ਕਰਮਚਾਰੀਆਂ ਨੇ ਸਾਡੇ ਮੁਲਕ ਦੀ ਵਾਗਡੋਰ ਸਾਂਭਣੀ ਹੈ ਤੇ ਫਿਰ ਲਾਜ਼ਮੀ ਤੌਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤੇ ਨੀਤੀਆਂ ਕਿਹੜੀਆਂ ਲਾਗੂ ਹੋਣਗੀਆਂ ਜੀ। ਸੋ ਉਹੀ ਨੀਤੀਆਂ ਪੰਜਾਬ 'ਚ ਲਾਗੂ ਹੋ ਰਹੀਆਂ। ਪਹਿਲਾਂ ਵੀ ਪਿਛਲੀ ਸਰਕਾਰ ਵੇਲੇ ਵੀ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਨੂੰ ਮਾਨਤਾ ਦਿੱਤੀ ਗਈ, ਖੁਦ ਸਾਬਕਾ ਡਿਪਟੀ ਸਪੀਕਰ ਕਾਂਗਰਸ ਦੇ MLA ਹੁੰਦੇ ਸੀ ਵੀਰ ਦਵਿੰਦਰ ਸਿੰਘ ਨੇ ਬਹੁਤ ਤਿੱਖਾ ਵਿਰੋਧ ਕੀਤਾ ਉਦੋਂ ਵਿਧਾਨ ਸਭਾ ਦੇ ਵਿੱਚ। ਬਾਅਦ ਚੋਂ ਕਾਂਗਰਸ ਪਾਰਟੀ 'ਚ ਰਹੇ ਨਹੀਂ, ਅਕਾਲੀਆਂ 'ਚ ਚਲੇ ਗਏ, ਫਿਰ ਉਹ ਮਨਪ੍ਰੀਤ ਬਾਦਲ ਨਾਲ ਵੀ ਚਲੇ ਗਏ, ਹੁਣ ਫਿਰ ਵਾਪਸ ਉਹ ਬੇਸ਼ੱਕ ਕਾਂਗਰਸ 'ਚ ਆਏ ਹੈ। ਪਰ ਜਿਹੜੀ ਹੁਣ ਜਿਹੜਾ ਤਾਜ਼ਾ ਮਾਮਲਾ ਵੀ ਇਹਦਾ ਵਿਸਥਾਰ ਹੈ ਵੀ ਜਿਹੜਾ ਐਜੂਕੇਸ਼ਨ ਦਾ ਮਾਮਲਾ ਸਭ ਤੋਂ ਇੰਪੋਰਟੈਂਟ ਹੈ। 2 ਜਿਹੜੇ ਸੈਕਟਰ ਆ ਸਾਡੇ, ਹੈਲਥ ਤੇ ਐਜੂਕੇਸ਼ਨ ਦੇ ਸੈਕਟਰ, ਜੇ ਸਰਕਾਰ ਦੇ ਇਹਨਾਂ ਦੋਨਾਂ ਸੈਕਟਰਾਂ 'ਚ ਹੱਥ ਖੜੇ ਕਰ ਦੇਣੇ ਆ ਤਾਂ ਫਿਰ ਦੇਸ਼ ਦਾ ਗਿਆ। ਸਭ ਤੋਂ ਬੁਨਿਆਦੀ ਲੋੜ ਐਜੂਕੇਸ਼ਨ ਹੈ। ਐਜੂਕੇਸ਼ਨ ਦਾ ਜਿਹੜੀ ਪਾਲਿਸੀ ਹੈ ਰਾਜੀਵ ਗਾਂਧੀ ਦੇ ਮੌਕੇ ਤੋਂ ਜਿਹੜੀ ਨੀਤੀ ਬਣਾਈ, ਉਸ ਨੀਤੀ ਦੇ ਤਹਿਤ ਹੀ ਇਹ ਸਾਰਾ ਕੁਝ ਵਾਪਰ ਰਿਹਾ ਜੀ। ਪ੍ਰਾਈਵੇਟ ਜਿਹੜੇ ਅਦਾਰੇ, ਤੁਸੀਂ ਆਓ ਇੱਥੇ ਪੰਜਾਬ ਦੇ ਵਿੱਚ, ਪੰਜਾਬ 'ਚੋਂ ਗਏ ਆ, ਜੇ ਕਿਤੇ ਹੁਣ ਆਓ ਤੁਸੀਂ ਪੰਜਾਬ ਦੀ ਜਿਹੜੀ ਮਰਜ਼ੀ ਸੜਕ ਤੇ ਚੱਲ ਜਾਓ, ਖੁੰਭਾਂ ਵਾਂਗ ਤੁਹਾਨੂੰ ਪ੍ਰਾਈਵੇਟ ਐਜੂਕੇਸ਼ਨਲ ਜਿਹੜੇ ਸੈਂਟਰ ਉਸ ਵੇਲੇ ਨਜ਼ਰ ਆਉਣਗੇ ਜੀ ਜੀ। ਹੱਟੀਆਂ ਪਾਈਆਂ ਹੋਈਆਂ, ਹੱਟੀਆਂ ਲੋਕਾਂ ਨੇ, ਦੁਕਾਨਾਂ ਦੇ ਵਿੱਚ ਜਿਹੜੇ ਕਾਲਜ ਖੋਲੇ ਹੋਏ ਆ, ਜਿਹੜੀ ਵਿਦਿਆ ਹੁਣ ਦੁਕਾਨ ਹੋ ਗਈ ਹੈ ਜੀ ਜੀ। ਵਿਦਿਆ ਪਰਉਪਕਾਰੀ ਜਿਹੜੀ ਹੁੰਦੀ ਸੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਉਹ ਹੁਣ ਵਿਦਿਆ ਜਿਹੜੀ ਹੈ ਉਹ ਸਰਕਾਰਾਂ ਦੇ ਰਾਹੀਂ ਪ੍ਰਾਈਵੇਟ ਜਿਹੜੇ ਅਦਾਰੇ ਆ ਉਹਨਾਂ ਦੀ ਜੇਬ ਦੀ ਚੀਜ਼ ਹੋ ਗਈ ਹੈ। ਹੁਣ ਜਿੰਨੀਆਂ ਮਰਜ਼ੀ ਫੀਸਾਂ ਫੰਡ ਜੋ ਮਰਜ਼ੀ ਉਗਰਾਏ ਜਾਣ, ਲਵਲੀ ਯੂਨੀਵਰਸਿਟੀ ਉਗਰਾਵੇ ਜਾਂ ਹੁਣ ਬਾੜਾ ਯੂਨੀਵਰਸਿਟੀ ਨੂੰ ਜਿਹੜੀ ਹੈ ਪ੍ਰਵਾਨਗੀ ਦਿੱਤੀ ਗਈ ਹੈ, ਜਾਂ ਹੋਰ ਜਿਹੜੀਆਂ ਵੱਖਰੀਆਂ ਯੂਨੀਵਰਸਿਟੀਆਂ, ਮਤਲਬ ਇਹ ਯੂਨੀਵਰਸਿਟੀਆਂ ਜਿਹੜੀਆਂ ਆ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ, ਜਾਂ ਪੰਜਾਬ ਯੂਨੀਵਰਸਿਟੀ ਪਟਿਆਲਾ, ਜਾਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਉਹਨਾਂ ਦੀ ਕਬਰ ਦੇ ਉੱਤੇ ਉਹ ਸਾਰੀਆਂ ਜਾ ਰਹੀਆਂ। ਉਹਨਾਂ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ। ਤੁਸੀਂ ਜਿਹੜੇ ਸਰਕਾਰੀ ਕਾਲਜ ਪਿੰਡਾਂ 'ਚ ਜਾਓ, ਖਾਸ ਤੌਰ ਤੇ ਪੇਂਡੂ ਸਰਕਾਰੀ ਕਾਲਜ, ਜਿਹੜੇ ਪੇਂਡੂ ਸਰਕਾਰੀ ਕਾਲਜ, ਢੁੱਡੀ ਕੇ ਜਾਓ ਤੁਸੀਂ, ਢੁੱਡੀ ਕੇ ਲਾਲਾ ਲਾਜਪਤ ਰਾਏ ਉਹਨਾਂ ਦੀ ਯਾਦ 'ਚ ਜਿਹੜਾ ਕਾਲਜ ਹੈ ਉਹ ਸਰਕਾਰੀ ਕਾਲਜ ਹੈ, ਗਦਰੀਆਂ ਦਾ ਪਿੰਡ ਹੈ ਢੁੱਡੀ ਕੇ ਜੀ। ਉੱਥੇ ਤੁਹਾਨੂੰ 2 ਜਾਂ 3 ਲੈਕਚਰਾਰ ਮਿਲਣਗੇ, ਪ੍ਰਿੰਸੀਪਲ ਕਾਫੀ ਦੇਰ ਤੋਂ ਉੱਥੇ ਹੈ ਨਹੀਂ, ਤੇ 1 PN ਮਿਲੇਗਾ, ਤੇ ਫਿਰ ਵਿਦਿਆਰਥੀ ਕਿੱਥੋਂ ਹੋਣਗੇ ਉੱਥੋਂ?
ਜਦੋਂ ਵਰਲਡ ਕਬੱਡੀ ਕੱਪ ਕਰਾਉਣਾ ਸੀ ਉਦੋਂ 4 ਦਿਨ ਉੱਥੇ ਚਮਕਦਮ ਕਰਤੀ ਸੁਖਬੀਰ ਸਿੰਘ ਬਾਦਲ ਨੇ। ਉੱਥੇ ਦਾ ਸਟੇਡੀਅਮ ਜੀ ਇੱਕ ਮੈਚ ਹੋਊਗਾ, ਉਹ ਸਟੇਡੀਅਮ ਉਸਾਰ ਦਿੱਤਾ, ਸਟੇਡੀਅਮ ਸਾਫ਼ ਸੁਥਰਾ ਕਰਤਾ। ਹੁਣ ਜਾ ਕੇ ਸਟੇਡੀਅਮ ਦੇਖ ਲਓ, ਉੱਥੇ ਭੰਗ ਉੱਗੀ ਹੋਈ ਤੁਹਾਨੂੰ ਮਿਲੂਗੀ, ਨਸ਼ੇ ਦੀਆਂ ਸ਼ੀਸ਼ੀਆਂ ਪਈਆਂ ਮਿਲਣਗੀਆਂ, ਕਾਲਜ ਵੀਰਾਨ ਤੁਹਾਨੂੰ ਦਿਖਾਈ ਦਊਗਾ। ਸਰਕਾਰੀ ਕਾਲਜਾਂ ਸਰਕਾਰੀ ਸਕੂਲਾਂ ਦਾ ਹਾਲ ਇਹ ਹੈ ਇਸ ਵੇਲੇ। ਪ੍ਰਾਈਵੇਟ ਅਦਾਰੇ ਜਾਓ, ਉਹ ਤੁਹਾਨੂੰ 5 ਸਟਾਰ ਹੋਟਲਾਂ ਵਰਗੇ ਦਿਖਣਗੇ, ਤੇ ਉੱਥੇ ਕੌਣ ਪੜ੍ਹੇਗਾ ਜਿਹਨਾਂ ਕੋਲ 4 ਪੈਸੇ ਹੈ। ਪੜ੍ਹਾਈ ਅੱਜ ਕਾਮਨ ਮੈਨ ਦੇ ਬੱਚੇ ਦੇ ਬਸ ਤੋਂ ਬਾਹਰ ਦੀ ਗੱਲ ਕਰ ਦਿੱਤੀ ਗਈ ਹੈ, ਲੁੱਟ ਮਚੀ ਹੋਈ ਹੈ, ਤੇ ਇਸ ਲੁੱਟ ਦੇ ਵਿੱਚ ਸਰਕਾਰ ਪ੍ਰਾਈਵੇਟ ਜਿਹੜੇ ਅਦਾਰੇ ਆ ਉਹਨਾਂ ਦਾ ਪੂਰਾ ਸਾਥ ਦੇ ਰਹੀ ਹੈ। ਜੀ ਜੀ ਤੇ ਅਗਲੀ ਜਿਹੜੀ ਆ ਇਸੇ ਦੇ ਨਾਲ ਹੀ ਮੈਂ ਜੁੜੀ ਹੋਈ ਗੱਲ ਕਰਦਾ ਹਾਂ ਵੀ ਜਿਹੜੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਆ ਜੀ ਕੁੱਲ 16 ਬਿੱਲ ਜਿਹੜੇ ਆ ਇਹਨਾਂ ਨੇ ਪਾਸ ਕਰਤੇ ਆ। ਜਿਹੜਾ ਵਿਰੋਧੀ ਧਿਰ ਦਾ ਇੱਕ ਕੰਮ 16 ਨਹੀਂ 14 ਜਿਹੜੇ ਆ ਬਿੱਲ ਉਹ ਪਾਸ ਕੀਤੇ ਇਹਨਾਂ ਨੇ ਜਿਹੜੇ ਆ, ਤੇ ਵਿਰੋਧੀ ਜਿਹੜੀ ਧਿਰ ਆ ਉਸ ਦਾ ਕੰਮ ਹੁੰਦਾ ਵੀ ਉਹ ਜਿਹੜੇ ਬਿੱਲ ਜਿਹੜੇ ਲੋਕਾਂ ਦੇ ਜਿਹੜੇ ਜੀ ਖਿਲਾਫ ਹੁਣ ਉਸ ਦੇ ਲਈ ਜਿਹੜਾ ਆ ਉਹ ਆਵਾਜ਼ ਉਠਾਉਣ, ਪਰ ਇਹ ਚੁੱਪ ਚਪੀਤੇ ਨਿੱਕੀ ਗੱਲ ਦੇ ਉੱਤੇ ਵਾਕਆਊਟ ਕਰਕੇ ਬਾਹਰ ਆ ਜਾਂਦੇ ਆ। ਤੁਸੀਂ ਜਿਹੜਾ ਜੀ ਇਸ ਤਰੀਕੇ ਨੂੰ ਜਿਹੜਾ ਇਹ ਖਾਸ ਕਰਕੇ ਬਿੱਲਾਂ ਦੇ ਉੱਤੇ ਮੌਕੇ ਦੇ ਉੱਤੇ ਇਹਨਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਸਿਰਫ ਇੱਕ ਬਿੱਲ ਦੇ ਉੱਤੇ ਥੋੜੀ ਆਵਾਜ਼ ਉਠਾਈ ਹੈ ਕਾਂਗਰਸ ਨੇ। ਸੁਨੀਲ ਜਾਖੜ ਨੇ ਕਿਹਾ ਵੀ ਜਿਹੜਾ ਪਬਲਿਕ ਪ੍ਰਾਪਰਟੀ ਤੋੜੀ ਤੇ 1 ਸਾਲ ਦਾ ਜੇਲ੍ਹ ਜੇ ਧਰਨੇ ਮੁਜ਼ਾਹਰੇ ਦੇ ਵਿੱਚ। ਇਸ ਬਿੱਲ ਦੇ ਉੱਤੇ ਸੁਨੀਲ ਜਾਖੜ ਨੇ ਗੱਲ ਕਹੀ ਹੈ ਕਿ ਲੋਕਾਂ ਦੀ ਆਵਾਜ਼ ਦਬਾਉਣ ਵਾਲਾ ਕਾਨੂੰਨ ਹੈ, ਇਹਨੂੰ ਲਾਗੂ ਜੇ ਹੋ ਗਿਆ ਤੇ ਝੂਠੇ ਮਾਮਲਿਆਂ 'ਚ ਲੋਕਾਂ ਨੂੰ ਫਸਾਇਆ ਜਾਏਗਾ। ਇਸ ਮੁੱਦੇ 'ਤੇ ਵਾਕਆਊਟ ਉਹਨਾਂ ਨੇ ਕੀਤਾ। ਬਾਕੀ ਕਿਸੇ ਵੀ ਬਿੱਲ ਦਾ ਕੋਈ ਵਿਰੋਧ ਨਹੀਂ ਹੋਇਆ। ਪ੍ਰੋਪਰਟੀ ਟੈਕਸ ਦੇ ਇਸ਼ੂ ਦੇ ਉੱਤੇ ਥੋੜਾ ਬਹੁਤ ਤਕਰਾਰ ਹੋਇਆ, ਤੇ ਬਾਕੀ ਜਿਹੜੇ ਬਿੱਲ ਆ ਬੜੇ ਆਰਾਮ ਦੇ ਨਾਲ ਉਹ ਪਾਸ ਕਰ ਦਿੱਤੇ ਗਏ, ਕਿਉਂਕਿ ਵਿਰੋਧੀ ਧਿਰ ਸਿਰਫ ਦਿਖਾਵੇ ਲਈ ਵਿਰੋਧ ਕਰਦੇ ਆ। ਨੀਤੀਆਂ ਕਿਉਂਕਿ ਉਹੀ ਹੈ, ਜਮਾਤੀ ਖਾਸਾ ਵੀ ਉਹੀ ਹੈ। ਜਿੱਦਾਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦਾ ਜਿਹੜਾ ਜਮਾਤੀ ਖਾਸਾ ਆ ਜਾਂ ਜਮਾਤੀ ਕਿਰਦਾਰ ਉਹ ਇੱਕ ਹੈ, ਇੱਦਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਵੀ ਜਮਾਤੀ ਕਿਰਦਾਰ ਇੱਕ ਹੈ। ਉਹਨਾਂ ਦੀਆਂ ਨੀਤੀਆਂ ਵੀ ਉਹੀ ਹੈ, ਜਿਹੜੀਆਂ ਪਿਛਲੀ ਸਰਕਾਰ ਦੇ ਲਾਗੂ ਕਰਦੀਆਂ ਸੀ ਉਹੀ ਨੀਤੀਆਂ ਲਾਗੂ ਕਰ ਰਹੀਆਂ। ਜੇ ਪਿਛਲੀ ਸਰਕਾਰ ਕੈਪਟਨ ਅਮਰਿੰਦਰ ਦੀ ਸੀ, ਉਹਨੇ ਲਵਲੀ ਵਾਲਿਆਂ ਨੂੰ ਯੂਨੀਵਰਸਿਟੀ ਬਣਾਉਣ ਦਾ ਹੱਕ ਦੇ ਦਿੱਤਾ, ਤੇ ਬਾਦਲ ਸਰਕਾਰ ਦੇ ਬਾਹਰਾਂ ਵਾਲਿਆਂ ਨੂੰ ਯੂਨੀਵਰਸਿਟੀ ਬਣਾਉਣ ਦਾ ਹੱਕ ਦੇ ਦਿੱਤਾ। ਕਿਉਂ ਵਿਰੋਧ ਕਿਉਂ ਹੋਊਗਾ? ਜੀ ਜਿਹੜਾ ਵਿਰੋਧ ਹੁੰਦਾ ਵੀ ਉਹ ਮਾੜਾ ਮੋਟਾ ਦਿਖਾਵੇ ਦਾ ਵਿਰੋਧ ਹੈ, ਕਿਉਂਕਿ ਰਾਜਨੀਤੀ ਵੀ ਇੱਕ ਹੈ ਤੇ ਦ੍ਰਿਸ਼ਟੀਕੋਣ ਵੀ ਇੱਕ ਹੈ। ਸਿਰਫ ਇੱਕੋ ਮਾਮਲੇ 'ਚ ਥੋੜ੍ਹੀ ਵੱਖਰੀ ਹੈ ਸ਼੍ਰੋਮਣੀ ਅਕਾਲੀ ਦਲ ਕਿ ਉਹ ਧਰਮ ਦੀ ਸਿੱਧੀ ਵਰਤੋਂ ਕਰ ਲੈਂਦੀ ਹੈ, ਦੁਰਵਰਤੋਂ ਕਰ ਦਿੰਦੀ ਹੈ, ਤੇ ਕਾਂਗਰਸ ਪਾਰਟੀ ਵੱਲ ਪਾ ਕੇ ਧਰਮ ਦੀ ਦੁਰਵਰਤੋਂ ਕਰਦੀ ਹੈ। ਇੰਨਾ ਕੁ ਫਰਕ ਹੈ, ਹੋਰ ਜਮਾਤੀ ਕਿਰਦਾਰ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਫਰਕ ਨਹੀਂ। ਜੀ ਤੇ ਜਾਣ ਤੋਂ ਪਹਿਲਾਂ ਸੁਸ਼ੀਲ ਜੀ ਆਪਾਂ ਗੱਲ ਕਰਦੇ ਜਿਹੜੇ ਜਿਮਣੀ ਚੋਣਾਂ ਆਉਣ ਵਾਲੀਆਂ ਤਲਵੰਡੀ ਸਾਬੋ ਅਤੇ ਪਟਿਆਲੇ ਦੇ ਜਿਹੜੇ ਹਲਕੇ ਉਸ ਨੂੰ ਲੈ ਕੇ ਅਕਾਲੀ ਦਲ ਵੱਲੋਂ ਜੀਤ ਮਹਿੰਦਰ ਸਿੱਧੂ ਆ ਜਿਹੜਾ ਆ ਉਸ ਦਾ ਜਿਹੜਾ ਐਲਾਨ ਕਰ ਦਿੱਤਾ ਆ ਅਕਾਲੀ ਉਮੀਦਵਾਰ ਦੇ ਵੱਲੋਂ ਤਲਵੰਡੀ ਸਾਬੋ ਤੋਂ। ਦੂਜੇ ਪਾਸੇ ਜਿਹੜੀ ਕਾਂਗਰਸ ਆ ਉਹ ਅਜੇ ਚੁੱਪ ਵੱਟ ਬੈਠੀ ਆ, ਤੇ ਨਾਲ ਹੀ ਜਿਹੜੀਆਂ ਇਹ ਵੀ ਖਬਰਾਂ ਮਿਲ ਰਹੀਆਂ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਜਿਹੜੀ ਆ ਜਿਮਣੀ ਚੋਣ ਆ ਉਹ ਲੜ ਸਕਦੀ ਆ। ਕੀ ਹੈਗਾ ਇਸ ਪੂਰੇ ਮਾਮਲੇ ਦੇ ਉੱਤੇ? ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 2 ਜ਼ਿਮਨੀ ਚੋਣਾਂ ਪਟਿਆਲਾ ਸ਼ਹਿਰੀ ਤੇ ਤਲਵੰਡੀ ਸਾਬੋ ਲੜਨ ਦਾ ਐਲਾਨ ਕਰ ਦਿੱਤਾ। ਉਮੀਦਵਾਰ ਹਾਲੇ ਉਹਨਾਂ ਨੇ ਐਲਾਨੇ ਨਹੀਂ। ਜੀਤਮਿੰਦਰ ਸਿੰਘ ਸਿੱਧੂ ਜਿਹੜੇ ਕਾਂਗਰਸ ਪਾਰਟੀ ਦੇ MLA ਹੁੰਦੇ ਸੀ ਉਹਨੇ ਰਿਜ਼ਾਈਨ ਕਰ ਦਿੱਤਾ, ਅਕਾਲੀਆਂ 'ਚ ਚਲੇ ਗਏ। ਅਕਾਲੀਆਂ ਨੇ ਉਹਨਾਂ ਨੂੰ ਹੁਣ ਟਿਕਟ ਦੇ ਦਿੱਤੀ ਹੈ। ਸੋ ਉੱਥੇ ਬੜਾ ਦਿਲਚਸਪ ਲੜਾਈ ਬਣੇਗੀ। ਪਟਿਆਲਾ ਸ਼ਹਿਰੀ ਜਿਹੜਾ ਹਲਕਾ ਹੁੰਦਾ ਸੀ ਕੈਪਟਨ ਅਮਰਿੰਦਰ ਦਾ, ਕੈਪਟਨ ਅਮਰਿੰਦਰ ਚਲੇ ਗਏ ਲੋਕ ਸਭਾ ਚੋਣ ਲੈਣ ਅੰਮ੍ਰਿਤਸਰ, ਤੇ ਉੱਥੋਂ ਜਿੱਤ ਕੇ ਆ ਗਏ, ਤੇ ਇਸ ਕਰਕੇ ਉਹਨਾਂ ਨੂੰ ਪਟਿਆਲੇ ਦੀ ਸੀਟ ਤੋਂ ਰਿਜ਼ਾਈਨ ਕਰਨਾ ਪਿਆ। ਇਸ ਕਰਕੇ ਉਹ ਸੀਟ ਖਾਲੀ ਹੈ। ਪਟਿਆਲੇ ਤੇ ਹੁਣ ਸੋਚ ਰਹੇ ਆ ਕੈਪਟਨ ਅਮਰਿੰਦਰ ਸਿੰਘ ਕੀ ਆਪਣੇ ਪਰਿਵਾਰ 'ਚੋਂ ਕਿਸੇ ਨੂੰ ਟਿਕਟ ਦਿਵਾਉਣੀ ਹੈ, ਕਿ ਰਣਿੰਦਰ ਨੂੰ ਚੋਣ ਮੈਦਾਨ 'ਚ ਉਤਾਰਨਾ, ਜਾਂ ਉਹਨਾਂ ਦੀ ਜਿਹੜੀ ਨੂੰਹ ਆ ਰਣਿੰਦਰ ਦੀ ਜਿਹੜੀ ਪਤਨੀ ਉਹਨੂੰ ਚੋਣ ਮੈਦਾਨ 'ਚ ਉਤਾਰਨਾ। ਇਹ ਸ਼ਾਇਦ ਉਹਨਾਂ ਵਾਸਤੇ ਬੜਾ ਹੌਸਲੇ ਵਾਲਾ ਫੈਸਲਾ ਹੋ ਸਕਦਾ, ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਲੀਡ ਜਿਹੜੀ ਅੱਗੇ ਉੱਥੇ ਹੁੰਦੀ ਸੀ ਉਹ ਖਤਮ ਹੋ ਗਈ ਆ। ਉੱਥੇ ਸ਼੍ਰੋਮਣੀ ਅਕਾਲੀ ਦਲ ਤੇ BJP ਦੇ ਕੈਂਡੀਡੇਟ ਲੀਡ ਕੀਤਾ, ਭਾਵੇਂ ਜਿੱਤਿਆ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਦਾ। ਸੋ ਆਮ ਆਦਮੀ ਪਾਰਟੀ ਵੀ ਉੱਥੋਂ ਲੜੇਗੀ, ਜਿਹਦਾ ਨੁਕਸਾਨ ਕਾਂਗਰਸੀਆਂ ਨੂੰ ਹੋ ਸਕਦਾ ਹੈ। ਤੇ ਕੈਪਟਨ ਅਮਰਿੰਦਰ ਇਹ ਸੋਚ ਸਮਝ ਕੇ ਸ਼ਾਇਦ ਕੋਈ ਫੈਸਲਾ ਕਰਨਗੇ ਕਿ ਰਣਿੰਦਰ ਦਾ ਰਾਜਨੀਤਿਕ ਕੈਰੀਅਰ ਜਿਹੜਾ ਹਾਲੇ ਬਣ ਨਹੀਂ ਸਕਿਆ, ਕਿਉਂਕਿ ਉਹ ਪਹਿਲਾਂ ਲੋਕ ਸਭਾ ਦੀ ਸੀਟ ਬਠਿੰਡੇ ਤੋਂ ਹਾਰ ਗਏ ਸੀ, ਫਿਰ ਉਹ ਸਮਾਣੇ ਤੋਂ ਹਾਰ ਗਏ MLA ਦੀ ਸੀਟ। ਕੀ ਤੀਜੀ ਵਾਰ ਉਹਨਾਂ ਦੀ ਹਾਰ ਬਰਦਾਸ਼ਤ ਕਰਨਗੇ ਕੈਪਟਨ ਅਮਰਿੰਦਰ ਸਿੰਘ? ਇਹ ਵੱਡਾ ਸਵਾਲ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਲਾਈਨਾਂ ਲੱਗਣਗੀਆਂ, ਕਿਉਂਕਿ ਕਿਸੇ ਕਿਸਮ ਦੀ ਵਿਧੀ ਹਾਲੇ ਅਡਾਪਟ ਨਹੀਂ ਕੀਤੀ। ਬਹੁਤ ਸਾਰੀਆਂ ਅਰਜ਼ੀਆਂ ਲਾਉਣਗੇ, ਤੇ ਮੈਨੂੰ ਲੱਗਦਾ ਡਾਕਟਰ ਧਰਮਵੀਰ ਗਾਂਧੀ ਦੀ ਸਿਫਾਰਿਸ਼ ਤੇ ਉੱਥੇ ਕਿਸੇ ਨੂੰ ਟਿਕਟ ਦਿੱਤੀ ਜਾਏਗੀ।
ਤੇ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਇਦ ਹਾਲੇ ਇਹਦੇ ਤੇ ਸੋਚ ਰਿਹਾ ਕਿ ਇਹਨੂੰ ਟਿਕਟ ਦੇਣੀ ਪਟਿਆਲੇ ਤੋਂ। ਏਦਾਂ ਹੀ ਜਿਹੜਾ ਤਲਵੰਡੀ ਸਾਹਿਬ ਉੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਪਹਿਲ ਕਰ ਰਹੀ ਹੈ, ਕਾਂਗਰਸ ਦਾ ਪੱਟਿਆ ਹੋਇਆ MLA ਆਪਣਾ ਉਮੀਦਵਾਰ ਬਣਾ ਲਿਆ। ਕਾਂਗਰਸ ਵਾਸਤੇ ਉੱਥੇ ਦਿੱਕਤ ਰਹੇਗੀ, ਪਰ ਆਮ ਆਦਮੀ ਪਾਰਟੀ ਉੱਥੋਂ ਕਿਹਨੂੰ ਖੜਾ ਕਰੇਗੀ? ਸ਼ਾਇਦ ਭਗਵੰਤ ਮਾਨ ਇਹਦੀ ਜਿਹੜੀ ਰਿਕਮੈਂਡੇਸ਼ਨ ਕਰਨਗੇ ਜਿਹੜੇ ਲੋਕ ਸਭਾ ਦੀ ਚੋਣ ਉੱਧਰੋਂ ਜਿੱਤੇ ਹੈ। ਸੋ ਕਾਫੀ ਦਿਲਚਸਪ ਹੋਏਗਾ। ਲੜਾਈ ਜਦੋਂ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਡੇ ਸਾਹਮਣੇ ਆਏਗੀ ਫਿਰ ਸ਼ਾਇਦ ਅਸੀਂ ਬਹੁਤ ਕਾਰਗਰ ਇੱਥੇ ਟਿੱਪਣੀ ਕਰ ਸਕਾਂਗੇ ਜੀ। ਤੇ ਬਹੁਤ ਅਸੀਂ ਜਿਹੜਾ ਤੁਹਾਡਾ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਜਿਹੜਾ ਜੀ ਆਪਾਂ ਜਿਹੜੇ ਅੱਜ ਦੇ ਵਿਸ਼ੇਸ਼ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਕੀਤੀ, ਤੁਸੀਂ ਉਸ ਦੀ ਘੋਖ ਤੱਕ ਜਾਣ ਦੀ ਜਿਹੜੀ ਆ ਸਾਰਿਆਂ ਨਾਲ ਜਿਹੜੀ ਕੋਸ਼ਿਸ਼ ਕੀਤੀ। ਜਿਹੜੇ ਸਰੋਤਿਆਂ ਦੇ ਸਵਾਲ ਸੀ ਉਹਨਾਂ ਦੇ ਜਵਾਬ ਜਿਹੜੇ ਆ ਤੁਸੀਂ ਦਿੱਤੇ। ਬਹੁਤ ਸ਼ੁਕਰੀਆ। ਅਗਲੀ ਵਾਰ ਤੱਕ ਲਈ ਜਿਹੜਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸ਼ੁਕਰੀਆ, ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ, ਸ਼ੁਕਰੀਆ। ਸੋ ਤੁਸੀਂ ਸੁਣ ਰਹੇ ਸੀ ਸੁਸ਼ੀਲ ਦੋਸਾਂਝ ਹੁਣਾਂ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ। ਇੱਥੇ ਹੀ ਜਿਹੜਾ ਆ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੁੰਦਾ। ਇਸ ਤੋਂ ਬਾਅਦ ਦੇ ਵਿੱਚ ਤੁਹਾਡੇ ਲਈ ਲੈ ਕੇ ਆਉਣਗੇ ਅਪਡੇਟ ਅਮਰੀਕਾ ਗੁਰਸਿਮਰਨ ਸਿੰਘ ਜੀ। ਤੇ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।